ਇੱਕ ਕੱਟੀ ਨੇ ਤੇ ਇਹਨਾਂ ਦਾ ਮੂੰਹ ਕਾਲਾ ਕਰਾਤਾ ਸੀ। ਉਹ ਭਾਈ ਉਹ ਨਾਲ ਦੇ ਬੱਕਰੇ ਨਾਲ ਭੱਜ ਗਈ। ਨਾਲ ਤੇਰੇ ਬੱਕਰੇ ਨਾਲ ਭੱਜ ਗਈ। ਆ ਮੈਨੂੰ ਨਾ 2 ਪਜਾਵਾਂ ਵਾਲੇ ਕਰਦੀ ਆ। ਬਸ ਜੰਬੀਰ ਯਾਰ ਤੂੰ ਹਰ ਸ਼ਹਿਰ ਚੋਂ ਕੱਢੀ ਤੇ ਜਾਣਾ, ਤੇ ਹੁਣ ਕੀ ਕਰੀਏ ਅਸੀਂ? ਭਾਜੀ ਬੰਦ ਕਰਾਈ ਹੋਈ ਹੈ ਪਿੱਛੋਂ ਕਿਸੇ ਨੇ, ਸ਼ਰੀਕਾਂ ਨੇ। ਤੂੰ ਪੈਸੇ ਦੱਸ, ਤੂੰ ਦੱਸ। ਹਾਂ ਉਹ ਲੱਖ ਲਾਣ ਤਾਂ ਕਿਤੇ ਮੈਂ ਕਿਤੇ ਉਮਰੂ ਨੰਗ ਪੈ ਰਹੀਆਂ ਵਾ। अस्सलाम वालेकुम जी नाज़रीन, टी टाइम में खुश आमदीद। हेलो हाय, कैसे हैं आप सब? माशाल्लाह। ਇਹ ਕੀ ਬਣ ਗਿਆ ਅੱਜ? ਯਾਰ ਅੱਛਾ, ਮੇਰਾ ਵੀ ਹਿਸਾਬ ਇਹ ਆ ਕਿ ਮੈਂ ਅੰਦਰੋਂ ਆ ਕੇ ਕਮਰੇ 'ਚ ਮੈਂ ਐਡਿਟ ਕਰ ਰਿਹਾ ਹੋਣਾ ਨਾ, ਅੱਜ ਕੱਲ ਮੈਂ ਕੁਝ ਪ੍ਰੋਗਰਾਮ ਮੁਸ਼ਾਇਰਾ ਹੋ ਗਿਆ ਜਾਂ ਕੁਝ ਐਸੇ, ਤੇ ਉਹ ਮੈਂ ਜਦੋਂ ਬਾਹਰ ਉਹਨਾਂ ਨੇ ਤੇ ਅੱਗੋਂ ਮੈਂ ਦੇਖਦਾ ਵੀ ਆਹ ਹਿਸਾਬ ਬਣਿਆ। ਬਤਖਾਂ ਨੂੰ ਛੁੱਟੀ ਹੋ ਗਈ ਸਕੂਲੋਂ। ਹੈਂ? ਸਕੂਲੋਂ ਛੁੱਟੀ ਹੋ ਗਈ ਬਤਖਾਂ ਨੂੰ। ਬਸ ਫਿਰ ਉਹਨਾਂ ਦੇ ਵਕਤ ਇਦਾਂ ਦੇ ਉਹ ਬੱਚਿਆਂ ਨੂੰ ਛੁੱਟੀ ਹੋਈ ਆ ਅੱਜ। ਉਹ ਉਹਨਾਂ ਦਾ ਰੰਗ ਡੇ ਆ ਉਹ ਜਿਹੜਾ ਪਾਉਂਦੇ ਹੋ। ਵਕਤ। ਅੱਛਾ ਕੀ? ਅੱਛਾ ਸਰ, ਆਪਣਾ ਤਾਰਫ ਕਰਾਓ, ਤੁਸੀਂ ਕੌਣ ਹੋ? ਉਮਰੂ ਆ ਯਾਰ। ਉਮਰੋ ਯਾਰ। ਉਹ ਤੁਹਾਡੀ ਜ਼ੰਬੀਲ ਕਿੱਥੇ? ਅੱਛਾ ਇਹ ਜ਼ੰਬੀਲ ਆ ਤੁਹਾਡੀ, ਤੇ ਤੁਸੀਂ ਕੌਣ ਹੋ ਸਰ? ਸ਼ੇਖ ਚਿੱਲੀ। ਸ਼ੇਖ ਚਿੱਲੀ? ਸ਼ੇਖ ਚਿੱਲੀ ਜੀ ਨਹੀਂ ਹੁੰਦੀ ਪਿਆਜ਼ ਤੇ ਜਿਹੜੀ। ਨਹੀਂ ਤੇ ਤੂੰ ਮੈਨੂੰ ਹੀ ਸ਼ੇਖ ਚਿੱਲੀ ਕਹੀ ਜਾਂਦਾ, ਤੂੰ ਮੁਗਲ ਚਿੱਲੀ ਕਰ ਲਾ। ਤੁਸੀਂ ਮੁਗਲ ਹੋ, ਤੂੰ ਕਹਿ ਮੈਂ ਮੁਗਲ ਚਿੱਲੀ। ਮੇਰਾ ਨਾਮ ਬੇਸਿਕ ਫੈਸਲ ਮੁਗਲ ਹੈ, ਅਲ ਮਰੂਫ ਸ਼ੇਖ ਚਿੱਲੀ। ਨਹੀਂ ਇਹ ਤੇ ਤੁਸੀਂ ਮਤਲਬ ਭਾਵੇਂ ਜਿੱਦਾਂ ਮੈਨੂੰ ਕਹਿੰਦਾ ਪਿਓ ਬਦਲਣਾ, ਬਰਾਦਰੀ ਬਦਲਣ ਨੂੰ, ਹਾਏ ਹਾਏ। ਤੇ ਤੂੰ ਪਿਓ ਬਦਲਣਾ। ਤੇਰਾ ਪਿਓ ਸ਼ੇਖ ਨਹੀਂ, ਤੂੰ ਸ਼ੇਖ ਮੁਗਲ ਆ। ਵੱਡੀ ਦਲੀਲ ਆ। MS ਫੈਸਲ ਮੁਗਲ ਸ਼ੇਖ। ਇਹਨਾਂ ਨੇ ਪੂਰਾ ਨਾਮ ਨਹੀਂ ਦੱਸਿਆ, ਇਹਨਾਂ ਦਾ ਨਾਮ ਹੈਗਾ ਸ਼ੇਖ ਚਿਲੀ ਮਿਲੀ। ਸ਼ੇਖ ਚਿੱਲੀ। ਅੱਛਾ, ਉਹ ਤੁਹਾਡਾ ਵਾਕਿਆ ਮਸ਼ਹੂਰ ਆ ਜਿਹੜਾ ਉਹ ਮੰਜੀ ਲੈ ਕੇ ਆ ਰਿਹਾ ਸੀ, ਬੰਦਾ ਪੁੱਛਿਆ ਕਿੰਨੇ ਦੀ ਲਿਆ? ਉਹਨੂੰ ਕੀ ਸੀ ਯਾਰ? ਉਸਤਾਦ ਜੀ ਨਹੀਂ ਆ। ਤੁਸੀਂ ਕੀ ਕਰ ਰਹੇ ਹੋ ਉਸਤਾਦ ਜੀ? ਕਿਹੜਾ ਸੀ? ਕਿਉਂ ਵਾਲੇ ਟੀਨ ਸਣ ਸ਼ੇਖ ਚਿੱਲੀ ਭਜਾਣ ਵਾਲੀ ਗੱਲ ਕਰਨ ਦੇ। ਨਹੀਂ ਯਾਰ, ਉਹ ਸ਼ੇਖ ਚਿੱਲੀ ਦਾ ਵਾਕਿਆ ਨਹੀਂ ਜਿਹੜਾ ਤੁਰਿਆ ਜਾਂਦਾ ਹੁੰਦਾ। ਉਹਨੇ ਕਿਹਾ ਵੀ ਮੈਂ ਕਿੰਨੇ ਦੀ ਲਿਆਇਆ? ਉਹਨੇ ਕਿਹਾ 1000 ਰੁਪਏ ਦੀ। ਉਹਨੇ ਕਿਹਾ ਜਾ ਏ। ਉਹ ਤੇ ਹੁਣ ਤੱਕ ਕਿਸੇ ਦਾ ਵਾਕਿਆ ਸ਼ੇਖ ਚਿਲੀ ਉਹ ਜਿਹੜਾ ਲੰਬੀ ਛੱਡਦਾ ਹੁੰਦਾ ਵਾ। ਆਂਡਿਆਂ ਮੁਰਗੀਆਂ ਵਾਲਾ। ਹਾਂ, ਜਿਹੜਾ ਤੁਰਿਆ ਜਾਂਦਾ ਸੋਚਦਾ ਕਿ ਵੀ ਮੈਂ ਆਂਡਾ ਲਵਾਂਗਾ, ਉਹਦੇ ਚੋਂ ਮੈਂ ਚੂਚਾ ਕੱਟਾਂਗਾ, ਫਿਰ ਚੂਚੇ ਚੋਂ ਇਦਾਂ ਹੋਏਗਾ, ਫਿਰ ਐਂਡ ਤੇ ਟੇਡਾ ਲੱਗਦਾ ਤੇ ਆਂਡਾ ਡਿੱਗ ਪੈਂਦਾ। ਉਹ ਤੁਸੀਂ ਸੀ? ਜੀ ਹਾਂਜੀ, ਉਹ ਮੈਂ। ਅੱਛਾ ਤੇ ਫਿਰ ਉਹ ਆਂਡਾ, ਉਹ ਤੁਹਾਡਾ ਠੇਡਾ ਲੱਗਾ, ਉਹ ਆਂਡਾ ਟੁੱਟ ਗਿਆ ਨਾ ਕਿਸੇ ਆਂਡਾ। ਤੇ ਫਿਰ ਹੁਣ ਕੀ ਸੋਚਿਆ? ਉਸ ਤੋਂ ਬਾਅਦ ਨਹੀਂ ਕੁਝ ਕੀਤਾ? ਹੁਣ ਮੈਂ ਇੱਕ ਕੱਟੀ ਲਈ ਹੈ ਛੋਟੀ ਜਿਹੀ। ਕੀ ਲਈਏ? ਕੱਟੀ ਪਤੰਗ। ਔਕਸ ਬੈਲ। ਅੱਛਾ, ਯਾਨੀ ਡਾਟਰ ਆਫ ਔਕਸ। ਮੱਝ। ਠੀਕ ਹੈ। गाय बुफेलो की कजन। ਬਫੈਲੋ ਕਜ਼ਨ। गाय छोटी सी गाय है। ਅੱਛਾ, ਹੁਣ ਤੁਸੀਂ ਉਹ ਕੱਟੀ ਲਈ ਹੈ? ਉਹ ਕੱਟੀ ਲਈਏ ਤੇ ਉਹ ਕੱਟੀ ਮੈਂ ਜਿੰਨੀ ਹੋ ਸਕੇ ਕੋਸ਼ਿਸ਼ ਮੈਂ ਕਰ ਰਿਹਾ ਹਾਂ। ਉਹਦੇ ਪੱਠੇ ਵੀ ਖਾਣ ਡਈ ਹੈ, ਬੜੀ ਅੱਛੀ ਖੁਰਾਕ ਆ ਰਹੀ ਹੈ। ਉਹ ਵੱਡੀ ਹੋਏਗੀ, ਉਹ ਦੁੱਧ ਦੇਗੀ। ਮੈਂ ਉਹ ਦੁੱਧ ਲਿਕਵਿਡ ਲੈਦਾ ਕਰਿਆ ਕਰਾਂਗਾ, ਉਹਦੇ ਚੋਂ ਫਿਰ ਸੁੱਕਾ। ਨਹੀਂ, ਉਹ ਕੱਲੀ ਕਿੱਦਾਂ ਕਰੇਗੀ? ਉਹਨੂੰ ਵਿਆਹਣਾ ਨਹੀਂ ਜਦੋਂ ਵੱਡੀ ਹੋਏਗੀ? ਨਹੀਂ, ਉਹ ਬੜਾ ਕੁਝ। ਭਾਜਨ ਉਹ ਵਿਆਹੇਗੀ ਤੁਹਾਡਾ ਬਹਿਨ ਹੋਈ। ਸੌਰੀ ਮੈਂ ਕਹਿ ਰਿਹਾ ਦਮਾ। ਉਹਨੂੰ ਕੀ ਕਹਿੰਦੇ ਆ? ਸ਼ੇਖ ਚਿਲੀ ਬਣਾ ਕੇ ਵੀ ਨਾ ਅੱਲਾ ਦੀ ਕਿਸਮ। ਭਾਈਜਾਨ ਜਦੋਂ ਤੁਸੀਂ ਕੱਟੀ ਛੋਟੀ ਲੈ ਕੇ ਪਾਲਣੀ, ਉਹਨੇ ਤੁਹਾਡੀਆਂ ਧੀਆਂ ਕੋਈ ਹੋ ਜਾਣਾ। ਨਹੀਂ ਘਰ ਦਾ ਜੀ ਉਹ ਇੱਕ ਹਿਸਾਬ ਦਾ ਜਦੋਂ ਪਾਲੀ। ਉਹ ਨਹੀਂ ਯਾਰ ਹੁਣ ਦੇਖੋ ਤੁਸੀਂ, ਸਾਡਾ ਇੱਥੇ ਇੱਕ ਮੁੰਡਾ ਕੰਮ ਕਰਦਾ ਫੈਸਲ, ਉਹਦੇ ਘਰ ਇੱਕ ਕੁੱਤਾ ਵਾ ਤੇ ਉਹਦਾ ਮੁੰਡਾ ਵਾ ਸੇਲ। ਉਹ ਦੋਵਾਂ 'ਚ ਫਰਕ ਨਹੀਂ ਸਮਝਦਾ ਯਾਰ ਸ਼ੇਖ ਚਿਲੀ ਕਿਉਂਕਿ ਉਹਨੇ ਉਹ ਬਚਪਨ 'ਚ ਪਾਲਿਆ। ਇਹ ਦੁਨੀਆ ਵਾਸਤੇ ਜਾਨਵਰ ਆ, ਕੁੱਤੇ ਬਿੱਲੀਆਂ। ਜਿਹੜਾ ਪਾਲਿਆ ਉਹਦੇ ਵਾਸਤੇ ਧੀਆਂ ਪੁੱਤਰ ਨੇ। ਅੱਛਾ, ਤੁਸੀਂ ਉਹ ਕੱਟੀ ਪਾਲੀ। ਅੱਛਾ, ਤੁਸੀਂ ਉਹ ਲੈ ਕੇ ਪਾਲੀ ਆ? ਨਹੀਂ, ਮੁੱਲ ਲਈਏ। ਹਾਂ, ਲੈ ਲਈ ਨਾ ਮੁੱਲ ਲਈਏ। ਉਹਦਾ ਮੈਂ ਦੁੱਧ ਵੇਚਾਂਗਾ ਥੋੜੀ ਜਿਹੀ ਜਵਾਨ ਹੋਏਗੀ ਜਦੋਂ। ਇੱਧਰ ਆ ਜਾ ਯਾਰ। ਹੈਲੋ ਫੈਸਲ ਸਾਹਿਬ, ਮੇਰੀ ਗੱਲ ਪਤਾ ਕੀ ਗੱਲ, ਅੱਲਾ ਦੀ ਕਸਮ, ਮੈਂ ਕੋਈ ਗੱਲ ਕੀਤੀ ਆ? ਪਤਾ ਕੀ ਗੱਲ, ਉਹ ਇੰਜ ਦਾ ਹੀ ਕਰੈਕਟਰ ਸੀਗਾ ਸ਼ੇਖ ਚਿੱਲੀ ਜਿਹੜਾ। ਮੈਂ ਜਿਹੜੀ ਕੱਟੀ ਲਈ ਏ ਉਹਨੂੰ ਮੈਂ ਥੋੜੀ ਜਿਹੀ ਜਵਾਨ ਕਰਾਂਗਾ, ਉਹਦਾ ਦੁੱਧ ਵੇਚਾਂਗਾ। ਠੀਕ ਹੈ? ਜਦੋਂ ਕੱਟੀ ਜਵਾਨ ਹੋਏਗੀ ਨਾ, ਉਹ ਵਿਆਹੀ ਜਾਏਗੀ। ਠੀਕ ਹੈ ਜੀ। ਉਸ ਤੋਂ ਬਾਅਦ ਉਹਦੇ ਫਿਰ ਉਹ ਦੁੱਧ ਦੇਗੀ। ਮੈਂ ਵਿਆਹਣੀ ਨਹੀਂ ਸਰ, ਫਿਰ ਹੀ ਦੁੱਧ ਦੇਗੀ ਨਾ। ਨਹੀਂ ਨਾ, ਪਹਿਲੇ ਦੇਣ ਲੱਗ ਪੈਂਦੀਆਂ ਨੇ। ਜੇ ਉਹ ਕੱਟਾ ਨਿਕਲ ਆਇਆ ਤੇ ਫਿਰ ਕੱਟਾ ਨਹੀਂ ਨਿਕਲਦਾ, ਉਹਦਾ ਮੈਂ ਦੁੱਧ ਨਹੀਂ, ਉਹਨੇ ਲਈ ਕੱਟੀ ਹੈ। ਪੱਟੀ ਲਈ। ਹਾਂ,
ਅੱਛਾ ਜੀ, ਉਹਦਾ ਦੁੱਧ ਦੇਗੀ, ਤੁਸੀਂ ਦੁੱਧ ਵੇਚੋਗੇ। ਦੁੱਧ ਵੇਚਾਂਗਾ। ਠੀਕ ਹੈ। ਫਿਰ ਸੁੱਕਾ ਦੁੱਧ ਮੈਂ ਲਹਿਦਾ ਬਣਾਵਾਂਗਾ, ਗਿੱਲਾ ਦੁੱਧ ਮੈਂ ਲਹਿਦਾ ਬਣਾਵਾਂਗਾ, ਫਿਰ ਉਹ ਡੱਬਿਆਂ 'ਚ ਪੈਕ ਕਰਕੇ ਪੂਰੀ ਦੁਨੀਆ 'ਚ ਮੇਰਾ ਦੁੱਧ ਜਾਏਗਾ। ਭਾਈ ਨੇ ਇੱਕ ਕੱਟੀ ਦਾ ਕਿਸ ਤਰ੍ਹਾਂ ਦੁੱਧ ਪੂਰੀ ਦੁਨੀਆ ਤੇ ਚੱਲ ਜਾਏਗਾ? ਇੱਕ ਕੱਟੀ ਨਹੀਂ, ਉਹ ਕੱਟੀ ਜਦੋਂ ਉਹਦੇ ਬੱਚੇ ਹੋਣਗੇ। ਇਹੀ ਤੇ ਮੈਂ ਕਹਿ ਰਿਹਾ। ਤੇ ਬੱਚੇ ਕਿਤੋਂ ਕੀ ਕਰਨੇ ਤੂੰ? ਉਹ ਤਾਂ ਪਹਿਲੇ ਤੁਸੀਂ ਉਹਦੇ ਉਹ ਖੁਰ ਪੀਲੇ ਕਰੋਗੇ। ਕਿਆ ਕਹਿੰਦੇ? ਵਾਹ ਵਾਹ ਵਾਹ। ਨਹੀਂ ਵਿਆਹਣੀ ਨਹੀਂ, ਮੈਂ ਵਿਆਹਣੀ ਨਹੀਂ, ਉਹ ਉੱਥੇ ਹੀ ਮੈਂ ਰੱਖਣੀ ਹੈ, ਉੱਥੇ ਹੀ ਰੱਖਣੀ ਹੈ। ਉਹ ਦੁੱਧ ਵੇਚ ਕੇ ਮੈਂ ਹੋਰ ਕੱਟੀਆਂ ਲੈ ਆਊਂਗਾ। ਅੱਛਾ ਅੱਛਾ, ਯਾਨੀ ਤੁਸੀਂ ਸਿਰਫ ਫੀਮੇਲਸ ਦਾ ਕਾਰੋਬਾਰ ਕਰਨਾ। ਸਾਜੀ ਕੀ ਹੈ? ਮੈਂ ਸਿਰਫ ਫੈਸਲ ਰਹਾ ਮੈਂ ਉਹ ਉਮਰੂ ਯਾਰ ਉਹਦੇ ਨਾਲ ਠੀਕ ਹੈ। ਉਹਨੇ ਧੱਕੇ ਨਹੀਂ ਬਣਾ ਦਿੰਦੇ। ਮੈਂ ਕੋਈ ਐਸੀ ਤੁਸੀਂ ਇਹ ਪਾਓ, ਤੁਸੀਂ ਸਰ ਕਿਹੜਾ ਕਰੈਕਟਰ ਨਾ ਖਰਾਬ ਕਰੋ ਸਾਡਾ। ਕਿਸੇ ਪਾਸੇ ਜੀ ਕਰੈਕਟਰ ਦੇ ਭਾਈਜਾਨ, ਕਰੈਕਟਰ ਖਰਾਬ ਨਹੀਂ ਹੋ ਰਿਹਾ, ਗੰਦਾ ਹੋ ਰਿਹਾ। ਸੱਚੀ ਮੁੱਚ ਸਰ ਦੇਖੋ, ਮੈਂ ਤੁਹਾਨੂੰ ਪੁੱਛਿਆ 3 ਵਾਰੀ ਕਿ ਤੁਸੀਂ ਉਹਨੂੰ ਵਿਆਹ ਕਰੋਗੇ, ਤੁਸੀਂ ਕਿਹਾ ਨਹੀਂ। ਨਹੀਂ ਕਰਨਾ। ਠੀਕ ਆ, ਉਸ ਤੋਂ ਬਾਅਦ ਮੈਂ ਕਿਹਾ ਉਹਦੇ ਨਾਲ ਤੁਸੀਂ ਕਿਸੇ ਦਾ ਕੋਈ ਵਿਆਹ ਜਾਂ ਅੱਗੋਂ ਉਹਦੇ ਬੱਚੇ, ਤੁਸੀਂ ਕਿਹਾ ਨਹੀਂ ਮੈਂ ਕੱਟੀਆਂ ਹੀ ਹੋਰ ਲੈ ਲਾਂਗਾ। ਖਰੀਦਾਂਗਾ, ਖਰੀਦ ਲਾਂ ਸਿਰਫ ਕੱਟੀਆਂ। ਹਾਂ। ਤੇ ਸਰ ਮੈਂ ਇਹੀ ਤੁਹਾਨੂੰ ਕਿਹਾ ਕਿ ਤੁਸੀਂ ਫਿਰ ਔਰਤਾਂ ਦੀ ਕਮਾਈ ਖਾਣ ਦੇ ਔਰ ਸੌਰੀ ਤੁਸੀਂ ਫੀਮੇਲਸ ਦੀ ਕਮਾਈ ਖਾਣ ਦੇ ਕੱਟੀਆਂ ਦੀ। ਯਾਰ ਤੁਸੀਂ ਇਹਨੂੰ ਗਲਤ ਸਮਝੀ ਜਾਂਦੇ ਹੋ। ਤੁਹਾਡਾ ਦਿਮਾਗ ਆ ਕੱਟੀਆਂ ਦੀ ਕਮਾਈ, ਚਲੋ ਏਦਾਂ ਕਰ ਲੈਨੇ, ਕੱਟੀਆਂ ਦੀ ਕਮਾਈ ਖਾਣੀ ਤੁਸੀਂ। ਲਓ ਜੀ, ਸ਼ੇਖ ਚਿੱਲੀ ਅੱਗੇ ਤੋਂ ਕਿਸੇ ਦੇ ਸ਼ੋਅ 'ਚ ਨਹੀਂ ਜਾਊਗਾ। ਯਾਰ ਮੈਂ ਰਾਤ ਭਰ ਲਗਾ ਕੇ ਉਸਤਾਦ ਮੌਜੂ ਤਿਆਰ ਕੀਤਾ ਇੱਕ ਨੂੰ ਸ਼ੇਖ ਚਿੱਲੀ, ਤੁਸੀਂ ਉਹਨੂੰ ਮਿੱਟੀ ਨਾ ਭਾਈਜਾਨ ਤੁਸੀਂ ਜਿਹੜੀਆਂ ਕੱਟੀਆਂ ਹੋਣੀਆਂ ਨੇ ਉਹਨਾਂ ਕੱਟੀਆਂ ਦਾ ਦੁੱਧ ਦੇਣਗੀਆਂ, ਉਹ ਤੁਸੀਂ ਬਿਜ਼ਨਸ ਕਰੋਗੇ ਨਾ। ਵੇਚਣਾ। ਚਲੋ ਏਦਾਂ ਕਰ ਲੈਨੇ, ਚਲੋ ਉਹ ਦੁੱਧ ਮੈਂ ਵੇਚਾਂਗਾ। ਚਲੋ। ਉਹ ਤੋਂ ਮੈਂ ਹੋਰ ਕੱਟੀਆਂ ਲਵਾਂਗਾ, ਬੱਕਰੀਆਂ ਵੀ ਲਵਾਂਗਾ। ਬੱਕਰੀਆਂ ਵੀ ਠੀਕ ਹੈ। ਠੀਕ ਹੈ ਨਾ? ਠੀਕ। ਦੁੱਧ ਵੀ ਡਬਲ ਹੋ ਜਾਏਗਾ। ਓਕੇ। ਫਿਰ ਸੁੱਕਾ ਦੁੱਧ ਵੀ ਡਬਲ ਹੋ ਜਾਏਗਾ। ਸੁੱਕਾ ਦੁੱਧ ਉਹਦੇ ਵਿੱਚੋਂ ਹੀ ਤੁਸੀਂ ਬਣਾਓਗੇ? ਉਹਦੇ ਵਿੱਚੋਂ ਹੀ ਬਣਾਵਾਂਗਾ, ਕੈਮੀਕਲ ਪਾ ਕੇ, ਬਹੁਤ ਕੁਝ ਹੁੰਦਾ। ਫਿਰ ਉਹ ਮੈਂ ਡੱਬਿਆਂ 'ਚ ਪਾਵਾਂਗਾ, ਫਿਰ ਉਹ ਪੂਰੀ ਦੁਨੀਆ 'ਚ ਮੇਰਾ ਦੁੱਧ ਜਾਏਗਾ। ਓਏ ਓਏ ਨਾਮ ਰੱਖਣਾ ਵਾ ਫੈਸਲੇ, ਜਿੱਦਾਂ ਨੈਸਲੇ ਨਹੀਂ ਉਹਦੇ ਮੁਕਾਬਲੇ 'ਚ। ਨਹੀਂ ਫੈਸਲੇ ਨਹੀਂ, ਵਿੱਚ ਫੈਸਲੇ। ਮੇਰੀ ਕੱਟੀ ਦਾ ਵੀ ਜ਼ਿਕਰ ਆਵੇ ਯਾਰ। ਹਾਂ ਜਿਹੜੀ ਸਭ ਤੋਂ ਪਹਿਲੀ ਹਾਂ, ਸਭ ਤੋਂ ਪਹਿਲੀ ਉਸਤਾਦ ਜੀ। ਜਿਹਨੇ ਕਾਰੋਬਾਰ 'ਚ ਤੇਰਾ ਸਾਥ ਦੇਣਾ, ਉਹਦਾ ਉਹ ਇਸ ਟਾਈਮ ਹੁਣ ਕਿੱਥੇ ਘਰ ਆ? ਹਾਂ, ਮਤਲਬ ਉਹ ਲੈ ਲਈ ਆ? ਛੋਟੀ ਜਿਹੀ ਹੈਗੀ ਉਸਤਾਦ ਜੀ। ਅੱਛਾ ਅੱਛਾ। ਠੀਕ ਹੈ ਨਾ? ਫਿਰ ਮੈਂ ਉਹਦੇ ਐਡ ਵੀ ਕਰਾਂਗਾ। ਓਏ ਸ਼ਾਹਰੁਖ ਖਾਨ ਕੋ ਐਡ ਕਰਾਵਾਂਗਾ, ਫੈਸਲ ਦਾ ਦੁੱਧ। ਓਏ ਤੁਹਾਡੇ ਕੋ ਵੀ ਐਡ ਕਰਾਵਾਂਗਾ, ਫੈਸਲ ਦਾ ਦੁੱਧ। ਹਾਂ, ਯਾਨੀ ਤੂੰ ਆਪਣੀਆਂ ਨੂੰ ਕਿਉਂ ਮਿਲਕ ਬਣਾ ਰਿਹਾ? ਹਾਂਜੀ 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 ਉਸਤਾਦ ਜੀ। ਕਿਉਂ ਮੋਬਾਈਲ ਤੋਂ ਬਾਅਦ? ਅੱਛਾ। ਆਹੋ, ਪੂਰੀ ਦੁਨੀਆ 'ਚ ਮੇਰਾ ਨਾਮ ਹੋਏਗਾ। ਫਿਰ ਆਪਣੇ ਮੈਂ ਚੈਨਲ ਵੀ ਬਣਾਵਾਂਗਾ, ਸਾਰਾ ਕੁਝ ਮੇਰਾ ਆਪਣਾ ਹੀ ਹੋਏਗਾ। ਯਾਨੀ ਅਰਬਾਂ ਰੁਪਇਆ ਉਸ ਇੱਕ ਕੱਟੀ ਤੋਂ। ਇੱਕ ਕੱਟੀ ਤੋਂ ਦੂਸਰੀਆਂ ਇੱਕ ਕੱਟੀਆਂ ਕੱਟੀ ਲਾਵਾਂਗਾ। ਤੋਂ ਦੂਜੀ ਕੱਟੀ, ਦੂਜੀ ਤੋਂ 4, 4 ਤੋਂ 8, 8 ਤੋਂ 16, 32, 64, ਮੇਰਾ 128, 256, 3000 ਤੱਕ ਮੇਰਾ ਟਾਰਗੇਟ ਹੈ। 3000 ਕੱਟੀਆਂ। 3000 ਕੱਟੀਆਂ ਮੈਂ ਰੱਖਣੀਆਂ ਤੇ ਇਕੱਠੀਆਂ ਰੱਖਣੀਆਂ। ਤੇ ਇਹ ਤੁਸੀਂ ਇਹਨਾਂ ਨੂੰ ਸਾਂਭ ਲਓਗੇ? ਹਾਂ, ਹਿਸਾਬ ਕੱਲੀ ਕੋ ਕਿੱਦਾਂ ਲਿਆ ਕਰੋਗੇ ਵੀ ਇਹਨੇ ਕਿੰਨਾ ਦੁੱਧ ਦਿੱਤਾ, ਇਹਨੇ ਕਿੰਨਾ ਦੁੱਧ? ਮੁਲਾਜ਼ਮ ਰੱਖਾਂਗਾ ਮੈਂ। ਉਸਤਾਦ ਜੀ ਇਦਾਂ ਮੁਲਾਜ਼ਮਾਂ ਤੇ ਨਹੀਂ ਵਸਾ ਖਾਈਦਾ। ਡਿਪੈਂਡ ਨਹੀਂ ਕਰੀਦਾ ਉਹਨਾਂ ਤੇ। ਹਾਂ, ਮੁਲਾਜ਼ਮਾਂ ਤੇ ਡਿਪੈਂਡ, ਮੁਲਾਜ਼ਮ ਵੀ ਪੁੱਤਰ ਹੀ ਹੁੰਦੇ ਨੇ। ਮੈਂ ਰੱਖਾਂਗਾ ਉਹਨਾਂ ਨੂੰ ਮੁਲਾਜ਼ਮ। ਬਾਹਰੋਂ ਤੁਸੀਂ ਜਾਂਦਾ ਨਾਲੇ ਕਹਿ ਰਹੇ ਕਿ ਮੈਂ ਨਹੀਂ ਰੱਖਣਾ, ਤੁਸੀਂ ਮੇਲ ਵਾਲੇ ਪਾਸੇ ਆ ਹੀ ਨਹੀਂ ਰਹੇ। ਮਤਲਬ ਤੁਸੀਂ ਦੇਖੋ ਨਾ, ਤੁਸੀਂ ਸੰਡੇ ਰੱਖੋ। ਹਾਂ, ਮੱਝਾਂ ਵੱਡੇ ਉਹਨਾਂ ਦੇ ਠੀਕ ਆ ਕਾਮਨ ਜੀ। ਰੱਖੋ ਘਰ ਹਾਂ। ਤੇ। ਸੰਡਾ ਅਤਵਾਰਾ ਰੱਖੋ, ਤਵਾਰਾ ਸੰਡੇ। ਸੰਡੇ ਮੈਗਜ਼ੀਨ ਨਾਲ ਰੱਖ ਲਓ। ਕੱਟੀ ਰੱਖ ਲਓ ਨਿੱਕੀ। ਭਾਈਜਾਨ ਦੇਖੋ ਤੁਸੀਂ ਬੇਵਕੂਫ ਹੋ। ਸਿਰਫ ਕੱਟੀ ਰੱਖਣੀ। ਸ਼ੇਖ ਚਿੱਲੀ ਸਹੀ ਤੂੰ ਛਿੱਤਰ ਖਾਦੇ ਤੂੰ ਸਾਰੀ ਜ਼ਿੰਦਗੀ ਲੋਕਾਂ ਕੋਲੋਂ। ਆਂਡਿਆਂ ਦਾ ਵੀ ਤੇਰਾ ਇਸ ਲਈ ਘਰ ਵੱਡ। ਇੱਕ ਕੱਟੀ ਜਦੋਂ ਲਈ ਆ, ਇੱਕ ਕੱਟੀ ਲਈ ਵੱਡੀ, ਦੂਜੀ ਕੱਟੀ ਤੂੰ ਮੁੱਲ ਲੈਣੀ, ਤੀਜੀ ਕੱਟੀ ਤੂੰ ਮੁੱਲ ਲੈਣੀ, ਉਹਨਾਂ ਨੂੰ ਵੱਡਾ ਭਾਈ। ਮੈਂ ਕਿਹੜਾ ਪੱਲਿਓਂ ਲੈਣੀ? ਪੱਲਿਓਂ ਤੇ ਨਹੀਂ ਨਾ ਲੈਣੀ। ਸੁਣ ਲਓ ਨਾ। ਉਹ ਕੱਟੀ ਦਾ ਦੁੱਧ ਵੇਚ ਕੇ ਸੁਣੋ ਫੇਰ ਹੀ ਲੈਣੀ। ਸਰ ਤੁਸੀਂ ਅਗਰ ਕਿਸੇ ਦੇਖੋ ਸ਼ੇਖ ਮੈਂ ਆ, ਤੁਸੀਂ ਇਕੱਲੇ ਚਿੱਲੀ ਹੋ। ਹਾਂ। ਤੁਸੀਂ ਅਗਰ ਮੇਰੀ ਗੱਲ ਮੰਨ ਲਓਗੇ ਤੁਹਾਨੂੰ ਸਮਝ ਆਏਗੀ ਗੱਲ ਬਿਜ਼ਨਸ ਵਾਲੀ। ਦੱਸੋ। ਮੰਨ ਜੋ ਅੱਗੇ ਇੰਨੇ ਸਾਲ ਹੋ ਗਏ ਤੁਹਾਡੀਆਂ ਲੋਕੀ ਮਸਾਲਾ ਦਿੰਦੇ, ਡੀਗ੍ਰੇਡ ਕਰਦੇ ਤੁਹਾਨੂੰ ਆ ਸ਼ੇਖ ਚਿੱਲੀ ਟੈਪ ਅਪ ਕਰਿਆ। ਉਹ ਠੁੱਡਾ ਨਾ ਲੱਗਦਾ ਤੇ ਆਂਡਾ ਨਹੀਂ ਸੀ ਟੁੱਟਣਾ। ਉਹ ਠੁੱਡਾ ਲੱਗਾ, ਆਂਡਾ ਟੁੱਟ ਗਿਆ। ਯਾਰ ਇੱਕ ਮਿੰਟ ਠਹਿਰ ਜੋ, ਮੈਂ ਤਾਂ ਕਹਿੰਦਾ ਉਸਤਾਦ ਜੀ ਮੌਸਮ ਚੈੱਕ ਕਰ ਨਾਜ਼ਰੀਨ ਆ, ਕਿੱਥੇ ਰਹਿਣਾ ਤੂੰ? ਓਏ ਓਏ ਅੱਲਾ ਕੌਣ ਲਾਏ? ਉਮਰੋ ਯਾਰ ਵੀਰੇ ਆ ਨਾ ਲਾ ਦੇ, ਤੇਰੀ ਮਿਹਰਬਾਨੀ। ਮੈਂ ਸ਼ੇਖ ਚਿੱਲੀ। ਬਾਸ਼ਾ ਤੈਨੂੰ ਹੀ ਕਿਹਾ ਉਸਤਾਦ ਨੇ। ਉਹ ਉਸਤਾਦ ਕਿਹੜਾ ਤੁਸੀਂ ਇਸ ਟਾਈਮ ਕਰੈਕਟਰ 'ਚ ਉਸਤਾਦ? ਵੀਰੇ 2 ਮਿੰਟ ਕਰੈਕਟਰ ਚੋਂ ਨਿਕਲ ਕੇ ਨਾ ਸਾਡਾ ਸੈੱਟ ਠੀਕ ਕਰ ਦੇ। ਤੇਰਾ ਉਮਰੋ ਯਾਰ ਕਿਤਨੀ ਦੌੜਾ ਚੱਲਾ, ਤੂੰ ਵੀ ਉੱਠ ਯਾਰ, ਇਹਨੂੰ ਕਿ ਸਹੀ ਕਰੋ, ਸਹੀ ਕਰੋ, ਆ ਲਾ ਨਾ ਦੀ ਉਸਤਾਦ ਜੀ ਆ ਲਾ ਲੈ। ਓਏ ਲਾ ਹੀ ਦੇ, ਲਾ ਦੇ। ਕਰੈਕਟਰ ਇਹਨੂੰ ਸਹੀ ਕਰੋ। ਮੈਂ ਤੇਰਾ ਨੋਨੀ ਦੀਆਂ 2 ਚੁੰਮੀਆਂ ਲੈ ਕੇ ਆਇਆ। ਉਸਤਾਦ ਜੀ ਮੈਂ ਵੀ ਲੈਣੀਆਂ। ਆ ਜਾ ਆ ਜਾ।
ਦੱਸ ਯਾਰ ਕੋਈ ਗਾਣਾ ਭੁੱਲਾ ਕਰਨ ਵਾਲੀ ਯਾਰ ਕਿਹੜੇ ਕਰੈਕਟਰ ਹੋਣਦੇ ਇੱਥੇ ਯਾਰ ਮੈਨੂੰ ਸ਼ੇਖ ਚਿੱਲੀ ਬਣਾ ਕੇ ਉਮਰੂ ਯਾਰ ਮੈਂ ਕੀ ਓ ਯਾਰ ਅੱਛਾ ਯਾਰ ਮੁਸ਼ਕਿਲ ਲਾ ਯਾਰ ਜਲਦੀ ਯਾਰ ਅੱਛਾ ਲਾ ਦੇ ਕੀ ਹੋ ਗਿਆ ਹੁਣ ਐਟਮਾਂ ਕਰਦੇ ਤੇ ਮੈਂ ਵੀ ਨਾਲ ਨਾਲ ਸ਼ੇਖ ਸਾਹਿਬ ਹੱਥ ਪਾਓ ਉਹ ਪੱਟ ਚੱਲ ਉਹ ਕਿਤੇ ਕੰਧ ਢਾਉਣੀ ਆ ਵੇਖੀ ਉਹ ਹਿਸਾਬ ਓ ਯਾਰ ਇੱਧਰ ਹੋ ਜਾ ਯਾਰ ਮੈਂ ਆਪੀ ਕਰ ਲੈਂਦਾ ਚੱਲ ਧਾਗਾ ਖੋਲੋ ਪਹਿਲਾਂ ਇੱਧਰ ਹੋ ਆਉਂਦੇ ਉਹ ਵੀ ਕੰਬਲ ਤੋਂ ਬੱਜੋ ਉਹ ਕਿਤੇ ਸੀਟ ਫਾਟ ਪੈ ਗਿਆ ਪਰੇ ਵੀ ਹੋਏ ਪਰੇ ਵੀ ਚਲੋ ਯਾਰ ਚਲੋ ਉਹ ਖਾਵੇ ਤੈ ਨਾ ਟ੍ਰੇਨ ਮੋੜਨ ਡਿਆ ਦੇਖੀ ਪਰੇ ਫੋਲਡ ਕਰੋ ਓਏ ਇਹਨੂੰ ਚੁੱਕ ਇਹਨੂੰ ਬਸ ਤਾਜੀ ਹੈ ਜੇ ਐਂਕਰੀ ਕਰ ਲਵਾ ਜਾਂਦੇ ਜਾਂਦੇ ਇੱਕ ਮਿੰਟ ਆ ਧਿਆਨ ਨਾਲ ਆਪੀ ਵਾਜਾ ਜੂ ਕਿ ਜਾਂਦੇ ਯਾਰ ਨਾਲ ਤਾਂ ਫੜਾਓ ਨਾ ਯਾਰ ਪੰਦਰਾ ਛੱਡ ਚੋ ਹੁੰਦੇ ਨੇ ਸ਼ੇਖ ਚਲੀ ਮੈਂ ਕਰਦਾ ਹਾਂ ਯਾਰ ਸ਼ੇਖ ਚਲੀ ਚਲੋ ਚਲੋ ਯਾਰ ਜਾਓ ਯਾਰ ਪਹਾੜ ਬਣਾ ਲੈਂਦੇ ਛੋਟੇ ਜਿਹੇ ਕੰਮ ਭਾਵੇਂ ਜ਼ਰਾ ਵਕਤੀ ਤੌਰ ਤੇ ਚੜਦੇ ਤੂੰ ਪੁਰਕਰਾ ਪਰੇ ਛੋਟੇ ਜਿਹੇ ਕੰਮ ਨੂੰ ਪਹਾੜ ਬਣਾ ਲੈਂਦੇ ਯਾਰ ਓ ਯਾਰ ਮਿੱਠੇ ਰੱਖ ਦੇ ਯਾਰ ਉੱਥੇ ਯਾਰ ਬੁਲਾ ਯਾਰ ਸਾਜੀ ਬੁਲਾ ਚਲਾ ਯਾਰ ਓਏ ਮੇਰੀ ਗੱਡੀ ਪਿੱਛੇ ਕਰ ਯਾਰ ਉਮਰੂ ਓਏ ਲੈ ਉਮਰੂ ਯਾਰ ਉਹ ਗੱਡੀਆਂ ਵੀ ਪਿੱਛੇ ਕਰ ਦਈਏ ਯਾਰ ਹਲੇ ਨਾ ਕਰਿਓ ਚਲੋ ਸ਼ੇਖ ਸਾਹਿਬ ਬਹੁਤ ਤੁਸੀਂ ਉਹ ਗੱਡੀਆਂ ਵੀ ਪਿੱਛੇ ਕਰ ਦਈਏ ਯਾਰ ਮੈਂ ਕਰਾਨਾ ਵਜਾ ਕਰ ਰਹਾ ਹਾਂ ਬੈਠੋ ਤੁਸੀਂ ਇਹ ਉਹ ਸ਼ੇਖ ਦੀ ਹੈਗਾ ਵੀ ਸੂਤਰ ਮੰਡੀ ਵਾਲਾ ਸ਼ੇਖ ਸਾਹਿਬ ਕਹਿੰਦੇ ਆ ਯਾਰ ਬੁਲਾਓ ਉਸਤਾਦ ਜੀ ਨੂੰ ਹੁਣ ਆਇਓ ਉਸਤਾਦ ਜੀ ਹੈਗੇ ਆਹਾ ਚਲੇ ਹੋ ਨਹੀਂ ਸਾਜੀ ਕਿੱਡਾ ਮਜ਼ੇਦਾਰ ਮੌਸਮ ਹੋ ਗਿਆ ਕਸਵੇ ਕਿਉਂ ਕਹਿੰਦੀ ਉਸਤਾਦ ਜੀ ਨਾਜ਼ਰੀਨੀਆਂ ਚਿੜੇ ਮੌਸਮ ਦੇ ਨਾਲ ਸਾਜੀ ਤੁਹਾਡੀ ਨਾ ਕਿਸੇ ਚੀਜ਼ ਦਾ ਤਲਕ ਹੋ ਜ਼ਰੂਰ ਹੁੰਦਾ हाँ मौसम का करतार से ताल्लुक है रुत बदलती है तो लोग बदल जाते हैं ਓਏ ਹੋਏ ਹੋਏ ਇਹ ਸਾਰਾ ਸ਼ੇਖ ਚਿੱਲੀ ਨੇ ਕੀਤਾ ਜੀ ਬੜਾ ਅੱਛਾ ਜੀ ਚਲੋ ਜੀ ਸ਼ੇਖ ਚਿੱਲੀ ਸਾਹਿਬ उस्ताद जी अपने पुत्र दी गड्डी ते देखो जरा ਕਿਹੜੀ ਅੱਛਾ ਚਲੋ ਭਾਜੀ ਇਹ ਮੈਂ ਮੁੰਡਾ ਉਮਰੂ ਯਾਰ ਮਿਸਰ ਤੋਂ ਬੁਲਾਇਆ ਉਹਦੇ ਨਾਲ ਵੀ ਭਾਜੀ ਨਾ ਇਹ 60 ਮਿੰਟ ਦਾ ਪ੍ਰੋਗਰਾਮ ਆ ਮੈਂ ਉਮਰੋ ਯਾਰ ਨੂੰ ਟਾਈਮ ਦੇਵਾਂਗਾ ਪਤਾ ਨਹੀਂ ਕਦੋਂ ਦੇਣਾ ਮੈਨੂੰ ਵਿੱਚ ਭੁੱਲ ਜਾਂਦਾ ਮੈਂ ਕੌਣ ਆ ਟਹਿ ਜਾ लेकिन मेरी ख्वाहिश मेरी गड्डी देख देती थी ਚਲੋ ਮੈਂ ਤੁਹਾਡੀ ਗੱਡੀ ਦੇਖ ਲੈਣਾ देखिए पहले ਨਹੀਂ ਮੈਂ ਦੇਖ ਲੈਣਾ ਗੱਲ ਇਹ ਹੈ हाँ जी उस्ताद ਅੱਛਾ ਫਿਰ ਇਕੱਠੀਆਂ कटिंग उस्ताद जी कटियां हाँ ਮੇਰਾ ਮਸ਼ਵਰਾ ਵਾ ਤੁਸੀਂ ਕੋਈ ਸੰਡੇ ਮੇਲ ਵੀ ਕੰਮ ਲਿਆ मेल नहीं मेल ना तो मैंने कोई यकीन नहीं ਜੇ ਉਹ ਕੱਟੀਆਂ ਦੇ ਵਿੱਚ ਕੋਈ ਰੈੱਡ ਬੁੱਲ ਆ ਗਿਆ ਜਾਂ ਕੋਈ ਕੱਟਾ ਜਾਂ ਕੋਈ ਉਹ ਉਹਦਾ कुछ भी नहीं यार मैं अपना सिंगल करना मैं शुरू ਉਹਦੇ ਤੋਂ ਹੀ ਫਿਰ ਮੈਂ ਸੁੱਕੇ ਤੋਂ ਪਾਣੋ ਨੇ ਸਿਰਫ ਫੀਮੇਲਸ ਯਾਨੀ ਇਕੱਠੀਆਂ ਯਾਨੀ ਔਰਤ ਜ਼ਾਤ ਵਾਲਾ ਨਿਜ਼ਾਮ ਜਿਵੇਂ ਕਿ ਉਹ ਉਹੀ ਕੰਮ ਤੇ ਆ ਜਿੱਦੀ ਪੁਸ਼ਤੀ ਵਾਲੇ ਤੇ ਹੂੰ ਆਪਣਾ ਕੰਮ ਸ਼ੁਰੂ ਕਰਨਾ ਤੂੰ ਨਹੀਂ ਸ਼ੇਖ ਚਿੱਲੀ ਮੈਨੂੰ ਇਹ ਦੱਸਦੇ ਚਲੋ ਕੋਈ ਨਹੀਂ ਆਪਾਂ ਹੈ ਤਾਂ ਅੱਗੇ ਪਿੱਛੇ ਦੋਵੇਂ ਭਰਾ ਆਈਡੀ ਕਿਤੇ ਪੱਗ ਪਾਈਏ ਕਿਤੇ ਦੇਗਾ ਸਿਰ ਤੇ ਚੱਕ ਕੇ ਛੱਡ ਕੇ ਉਹਨਾਂ ਪਿੰਡ ਯਾਰ ਦੇਖੋ ਉਮਰੋ ਯਾਰ ਸਾਹਿਬ ਮੈਂ ਤੁਹਾਨੂੰ ਵੀ ਪੁੱਛ ਅੱਛਾ ਚਲੋ ਤੁਸੀਂ ਵੀ ਆਪਣਾ ਜਰਾ ਇੰਟਰੋਡਕਸ਼ਨ ਕਰਾ ਦਿਓ ਤੁਹਾਡਾ ਕੀ ਮਸ਼ਹੂਰ ਆ ਮੇਰਾ ਜੀ ਅਲਹਮਦੁਲਿਲਾ ਮੇਰਾ ਸਾਰਾ ਕੁਝ ਮਸ਼ਹੂਰ ਇੱਕ ਆ ਮਿੰਟ ਯਾਰ ਤੁਸੀਂ ਉਹ ਉਮਰੋ ਯਾਰ ਉਹ ਜਿਹੜਾ ਉਹਨੂੰ ਕਹਿੰਦਾ ਤੁਹਾਡਾ ਇੱਕ ਦੋਸਤ ਕਹਿੰਦਾ ਕਿ ਯਾਰ ਜਿਹਨੂੰ ਤੁਸੀਂ ਕਿਹਾ ਸੀ ਕਿ ਮੈਂ ਮੇਰੀ ਧੌਣ ਮੁੜਦੀ ਹੁੰਦੀ ਤੇ ਮੈਂ ਤੇਰੇ ਦੰਦ ਨਾਲ ਪਾ ਉਹ ਦਿੰਦਾ। ਭਾਜੀ ਕੀ ਹੋ ਗਿਆ ਉਹ ਯਾਰ ਮੈਂ ਹਾਂ ਜ਼ੰਬੀਲ ਆ ਮੈਂ ਚੀਜ਼ਾਂ ਕੱਢ ਕਰ ਦਿੰਦਾ ਵਾਂ ਮੇਰਾ ਵਾਕਿਆ ਹੀ ਮਸ਼ਹੂਰ ਆ ਕਸਮ ਲੈ ਲਓ ਜੇ ਹਾਂ ਵਾਕਿਆ ਮੈਂ ਕਦੇ ਸੁਣਿਆ ਵੀ ਹੋਵੇ ਉਹ ਯਾਰ ਹੈ ਸੀ ਉਹ ਹੈ ਨਾ ਉਮਰੋ ਯਾਰ ਦਾ ਆਹ ਤੇ ਮੰਜੀ ਵਾਲਾ ਵੀ ਹੈ ਸੀ ਫਿਰ ਮੇਰੀ ਮੰਜੀ ਉਹ ਓਏ ਉਮਰੋ ਯਾਰ ਦਾ ਮੈਂ ਵਾਕਿਆ ਸੀ ਉਹ ਯਾਰ। ਇਹ ਹੈ ਇੱਕ ਏਦਾਂ ਦਾ ਉਹ ਤੁਹਾਡਾ ਨਹੀਂ ਹੈ? ਸ਼ਦਰਾਂ ਦਾ ਉਹ ਜ਼ਰੂਰ ਇਹਦਾ ਵਾਕਿਆ ਨਹੀਂ ਹੈ ਭਾਈ ਨੇ ਉਹਦਾ ਵਾਕਿਆ ਇਹ ਅੱਛਾ ਇੱਕ ਮਿੰਟ ਆ ਜੋ ਜ਼ਾਨਾ ਹੋ ਰਹੀਆਂ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਉਹ ਯਾਰ ਨਾਜ਼ਰੀਨ ਨਾ ਪਤਾ ਵਿੱਚ ਜਿਹੜਾ ਆਇਆ ਨਾ ਉਹ ਬਾਰਿਸ਼ ਬਹੁਤ ਆ ਗਈ ਸੀ ਅਸੀਂ ਫਿਰ ਨਾਲ ਲੱਗ ਗਏ ਪਿੱਛੇ ਸਾਡਾ ਟੀ ਟਾਈਮ ਆ ਫੇਰੀ ਵਾਲਾ ਟਾਈਮ ਅਸੀਂ ਜਿੱਥੇ ਮਰਜ਼ੀ ਬਹਿ ਕੇ ਕਰ ਲੈਣੇ ਆ ਬੜੀ ਜੀ ਬਾਰਿਸ਼ ਹੋਈ ਸੈੱਟ ਹਾਂ। ਧਰੂ ਗਿਆ ਇਹਨੂੰ ਕਹਿੰਦੇ ਇਹ ਟੀ ਟਾਈਮ ਇਹ ਜੁਗਤਾ ਇਹ ਸ਼ੇਖ ਚਿੱਲੀ ਬਈ ਲਓ ਜੀ ਅੱਛਾ ਜੀ ਉਹ ਨਹੀਂ ਹੈ ਯਾਰ, ਤੁਸੀਂ ਕੋਈ ਕਹਿ- ਯਾਰ ਇਹ ਉਮਰੋ ਜ਼ੰਬੀਲ ਦੀ ਯਾਰ ਹੀ ਨਹੀਂ ਹੈਗੀ ਨਹੀਂ ਉਮਰੂ ਯਾਰ ਦੀ ਜ਼ੰਬੀਲ ਹੀ ਨਹੀਂ ਹੈਗੀ ਇਹ ਉਸਤਾਦ ਜੀ ਤੁਸੀਂ ਵੀ ਸਾਨੂੰ ਕਿਹੜਾ ਉਮਰੂ ਯਾਰ ਸਮਝਣ ਦੇ ਵਾਕਿਆ ਦੀ ਥੜ ਓ ਯਾਰ ਤੂੰ ਤੇ ਫੇਰੀ ਵਾਲਾ ਲੱਗਣ ਨੇ ਅੱਲਾ ਮਾਫੀ ਆ ਵੇ ਇਹ ਲਓ ਯਾਰ ਉਸਤਾਦ ਜੀ ਉਮਰੂ ਯਾਰ ਕਿਹੜਾ ਵਾਕਿਆ ਸੀ? ਉਮਰੋ ਯਾਰ ਦਾ ਇਹਦਾ ਉਮਰੋ ਯਾਰ ਦਾ ਯਾਰ ਉਮਰੋ ਯਾਰ ਉਹੀ ਹੈ ਨਾ ਉਹ ਜਿਹਦਾ ਉਹ ਤੇਰੀ ਘਰ ਦੀ ਕਹਿੰਦੀ ਆ ਕਿ ਵੀ ਤੂੰ ਕਹਿੰਦਾ ਵਾ ਵੀ ਨਾ ਗੱਲ ਸੁਣੀ ਇਹਦੀ ਉਹ ਬਾਂਦਰਵਾਦਾ ਮਾਰਦਾ ਹੁੰਦਾ ਤੇ ਤੇਰੀ ਘਰ ਦੀ ਸੁਣ ਕੇ ਤੇ ਮਗਰ ਚੱਲ ਜਾਂਦੀ ਤੇ ਵਾਪਸ ਆਉਂਦੀ ਤੇ ਸ਼ੇਰ ਉਹ
ਉਹ ਵਾਪਸ ਆਉਂਦੀ ਤੇ ਤੂੰ ਉਹਨੂੰ ਕਹਿੰਦਾ ਕਿ ਵੀ ਤੈਨੂੰ ਕਿਹਾ ਸੀ ਨਾ ਜਾਈ, ਉਹ ਉਹਨੂੰ ਓਏ ਮਾਫੀ ਦੇ ਦਿਓ ਯਾਰ ਉਸਤਾਦ ਜੀ, ਕਿਹੜੇ ਵਾਕਿਆ ਤੋਂ? ਮੈਂ ਜ਼ੰਬੀਲ ਆ ਵਿੱਚੋਂ ਓਏ ਚੀਜ਼ਾਂ ਉਹੀ ਹੈ ਵਾ ਵੇਖਿਆ ਸੀ ਸਾਹਿਬ ਸੁਣਿਆ ਵਾ। ਮੰਜੀ ਵਾਲਾ ਵੀ ਸੱਚਾ ਵਾ। ਮੰਜੀ ਵਾਲਾ ਨਹੀਂ ਸੱਚਾ, ਮੰਜੀ ਵਾਲਾ ਨਹੀਂ ਸੱਚਾ। ਓ ਯਾਰ ਤੁਸੀਂ ਬੁਢਾਇਆ ਮੈਨੂੰ, ਕੀ ਹੈ ਤੁਸੀਂ? ਭਾਈਜਾਨ ਉਮਰੋ ਯਾਰ ਦੀ ਜ਼ੰਬੀਲ ਚੋਂ ਦੁਨੀਆ ਦੀ ਹਰ ਸ਼ੈ ਉਹ ਕੱਢ ਲੈਂਦਾ ਸੀ। ਤੇ ਮੈਂ ਦੱਸੋ ਕੋਈ ਗੱਲ ਕੋ ਟੋਰੋ ਵੀ ਸਹੀ ਕੋ ਅੱਗੇ। ਉਹ ਦਿਮਾਸਕ ਫਿਲਮ ਹੈ ਨਾ ਜਿਮ ਕੈਰੀ ਸਾਹਿਬ ਦੀ, ਹਾਂਜੀ ਹਾਂਜੀ ਉਹ ਵੇਖਿਓ ਜੇਬ ਤੋਂ ਵਿੱਚੋਂ ਕੀ ਕੱਢੀ ਜਾਂਦੇ, ਉਹ ਉਮਰੋ ਯਾਰ ਤੋਂ ਮੁਤਾਸਰ ਹੋ ਕੇ ਉਹਨਾਂ ਨੇ ਬਣਾਈ। ਮਾਸਕ ਲਾ ਕੇ ਐ ਨਾ ਹਾਂ, ਘੁੰਮਦਾ। ਤੇ ਤੇਰੀ ਇਸ ਜ਼ਮੀਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੁਝ ਤੇਰੇ ਵਰਗੇ ਪਿੰਡਾਂ ਦੇ ਵਿੱਚ ਉਹ ਜਿਹੜਾ ਪਾਊਡਰ ਵੇਚ ਕੇ ਨਾ ਹਾਂ ਤੇ ਗੇੜਾ ਦੇ ਦਿੰਦੇ ਔਰਤਾਂ ਨੂੰ। ਸਰ ਅੱਜ ਆਨਲਾਈਨ ਦੌਰ ਆ, ਜਦੀਦ ਦੌਰ ਆ, ਤੁਸੀਂ ਜਿਹੜੀ ਸ਼ੈ ਮੈਨੂੰ ਕਹਿੰਦੇ ਨੇ ਕੱਢਦੇ ਆਪਾਂ ਤੁਹਾਨੂੰ ਆਨਲਾਈਨ ਮੰਗਾ ਦੇਣੀ ਆ। ਚੱਲ ਹਾਂ ਤੂੰ ਉਹ ਉਮਰੋ ਯਾਰ online ਤੇਰੀ ਜ਼ਮੀਲ ਜਿਹੜੀ ਆ ਉਹ ਅਕਾਊਂਟ ਆ ਉੱਥੇ OLX ਤੇ, Amazon ਦੇ ਨਾਲ ਮੇਰਾ Amazon ਤੇ ਤੇਰੀ ਉਹ ਜ਼ਮੀਲ ਆ, ਉਹ ਜ਼ੰਬੀਲ ਆ। ਉੱਥੋਂ ਤੂੰ ਮੰਗਾ ਦੇਣਾ ਜੋ ਮਰਜ਼ੀ। ਐ ਤਾਂ ਸਿਰਫ ਆਰਡਰ ਟੇਕਿੰਗ ਵਾਸਤੇ ਰੱਖੀ ਆ। ਓਕੇ ਇਹ ਚ ਸੈਂਪਲ ਸੁੰਪਲ ਨੇ, ਤਿਲਿਸਮੀ ਹੈ ਬਹੁਤ ਲੰਬੀ ਚੌੜੀ ਤਵੀਲ ਹੋ ਰਹੀ ਅੱਛਾ, ਤੁਸੀਂ ਹੁਣ ਤੁਸੀਂ ਹੁਣ ਅੱਜ ਕੱਲ ਕਿੱਥੇ ਹੁੰਦੇ ਹੋ? ਬੜਾ ਬੱਚਿਆਂ ਦੀਆਂ ਕਹਾਣੀਆਂ ਤੇ ਇਹ ਹੁਣ ਕੀ ਇਸ ਦੌਰ ਚ ਕੀ ਕਰ ਰਹੇ ਹੋ? ਹੁਣ ਕੀ ਕਰਨਾ ਦੱਸੋ? ਆ ਹੁਣ ਤੂੰ ਫਲੈਕਸਾ ਸੈੱਟ ਕਰਕੇ ਹਟਿਆ ਆ ਬਾਹਰ ਯਾਰ ਉਮਰੋ ਯਾਰ ਸਾਹਿਬ ਕੀ ਕਰ ਰਹੇ ਨੇ ਹੁਣ? ਉਮਰੋ ਯਾਰ ਸਭ ਇੱਕ ਦੌਰ ਹੁੰਦਾ ਸੀ ਇਹਨਾਂ ਦਾ ਨਾਜ਼ਰੀਨ, ਇਹਨਾਂ ਦਾ ਇੱਕ ਦੌਰ ਹੁੰਦਾ ਸੀ ਜਦੋਂ ਬੱਚੇ ਉਮਰੋ ਯਾਰ ਕਰ ਰਹੇ ਸੀ। ਹਾਂਜੀ। ਹੁਣ ਤੁਸੀਂ ਕਿੱਥੇ ਗੈਪ ਹੋ ਗਏ ਹੋ? ਬਸ ਭਾਜੀ ਸਾਨੂੰ ਲੈ ਲਿਆ ਆ ਸੁਪਰ ਹੀਰੋਆਂ ਨੇ, ਆ ਬੈਟਮੈਨ, ਆ ਥਰਡ ਮੈਨ, ਆਇਰਨ ਮੈਨ, ਇਹ ਲੈ ਕੇ ਬਹਿ ਗਏ ਸਾਨੂੰ। ਓਏ ਸਪਾਈਡਰਮੈਨ, ਮੰਦਾ ਪਾਤਾ ਨਾ ਓਏ ਓਏ ਇਹ ਅੱਗੇ ਨਿਕਲ ਗਏ। ਇਹ ਤਾਂ ਉਸਤਾਦ ਜੀ ਮੇਨ ਮੰਦਾ ਪਾਇਆ ਡੋਰੀਮੋਨ ਨੇ। ਡੋਰੀਮੋਨ ਨੇ। ਉਹ ਵੀ ਜੇਬ ਚੋਂ ਹਰ ਸ਼ੈ ਕੱਢੀ ਜਾਂਦਾ, ਗੈਜਟ ਕੱਢੀ ਜਾਂਦਾ, ਉਹਨੇ ਇਹਨੂੰ ਫਿੱਕਾ ਕਰਤਾ। ਅੱਜ ਉਹਨੂੰ ਕਾਪੀਰਾਈਟ ਭੇਜ ਦਵਾਂ, ਉਹ ਕਿਸੇ ਜੋਗਾ ਰਹਿਣਾ। ਚੱਲ ਯਾਰ ਤੂੰ ਭਾਈ ਉਮਰੂ ਉਹ ਜ਼ੰਬੀਲ ਚੋਂ ਹਰ ਸ਼ੈ ਹੀ ਨਿਕਲ ਜਾਂਦੀ। ਹਾਂ ਉਹ ਕੱਢ ਹਾਂ ਇੰਚੀ ਟੇਪ ਇੱਕ ਚਾਹੀਦਾ ਆ। ਓਏ ਯਾਰ ਨਹੀਂ, ਕੀ ਉਹ ਗੱਲ? ਜ਼ਮੀਰ ਚੋਂ ਹਰ ਸ਼ੈ ਨਿਕਲ ਜਾਂਦੀ, ਉਹਦੀ ਜ਼ਮੀਰ ਚੋਂ ਆਪਣਾ 1300 ਨਿਕਲ ਗਿਆ ਰਾਤੀ। ਤੇ ਜ਼ੰਬੀਲ ਚੱਤ ਪਾਇਆ ਅੱਗੇ ਇੱਕ ਦਿਓ ਦੀ ਅੱਖ ਚੁੰਗਲ ਵੱਜ ਯਕੀਨ ਕਰ, ਇਹਦੀ ਜ਼ਮੀਰ ਚੋਂ ਨਿਕਲ ਜਾਂਦੀ ਸ਼ੈ। ਭਾਜੀ ਹੋਰ ਕੁਛ ਹੈ ਦੱਸੋ? ਇਹਨੂੰ ਕੋਈ ਮਾਨਤ ਫੜਾਵੇ ਤੇ ਉਹਨੂੰ ਸਪੈਸ਼ਲ ਕਹਿੰਦਾ ਯਾਰ ਇਹ ਜ਼ਮੀਲ ਚ ਨਾ ਰੱਖੀ, ਮੇਰੀ ਮਾਨਤ ਉੱਥੋਂ ਨਿਕਲ ਜਾਂਦੀ। ਇਹਨੇ ਤਾਂ ਆਪਣੀ ਮਸ਼ਹੂਰੀ ਬਣਾਈ ਆ zambil.com। ਪਤਾ ਹਮੇ ਪਤਾ ਕਾਜੀ ਇਹਦੀ ਜ਼ੰਬੀਲ ਇੰਨੀ ਗੰਦੀ ਆ, ਜਦੋਂ ਕੱਢਣ ਲਈ ਹੱਥ ਬਾਹਰ ਕਰਦਾ ਨਾ ਹੱਥ ਵੀ ਗੰਦਾ ਹੋ ਜਾਂਦਾ ਬਸ। ਆਹੋ ਉਹ ਜ਼ਮੀਲ ਤੇ ਵੇਖ ਕੀ ਆ ਇਹਦੇ ਚ ਤਾਂ ਭਾਈ ਦੱਸੋ ਕੀ ਹੋਰ? ਸਿਰੀ ਕੱਢ ਕੋਈ ਸਰਾਣਾ ਕੱਢ, ਤਕੀਆ ਕੱਢ, ਕੋਈ ਸਰਾਣਾ ਕੱਢ। ਇਹ ਵੀ ਇਹਨੇ ਕਿਸੇ ਤੇ ਕੱਢਿਆ ਹੋਣਾ। ਕੀ ਗੱਲ ਅੰਦਰੋਂ ਕਿਸੇ ਨੇ ਬਾਹ ਫੜ ਲਈ? ਲੇਕਿਨ ਇੱਕ ਸ਼ਰਤ ਵਾ, ਤੁਹਾਨੂੰ ਕਸਮ ਲੱਗੇ ਇਸ ਤੋਂ ਬਾਅਦ ਮੈਂ ਕੁਛ ਕਢਾਉਣਾ ਓਏ ਭਾਈ ਉਹ ਮੰਜੀ ਵੀ ਕੱਢੇ ਹੈ। ਮੰਜੀ ਵੀ। ਕੀ ਗੱਲ ਲੱਗ ਸਿੱਧਾ ਕਰ? ਓਏ ਮੇਰੀ 2 ਦਿਨ ਹੋ ਗਿਆ ਅੰਦਰੋਂ 2 ਪਰਫਿਊਮਨ ਲੱਪੰਦੀਆਂ, ਉਹ ਵੀ ਕੱਢ। ਸਾਰੀਆਂ ਚੀਜ਼ਾਂ ਭਾਈ ਤੁਹਾਡੀ ਜੁੱਤੀ ਤੇ ਤੁਹਾਡੀ ਕੀੜੀ। ਉਹ ਵੀ ਕੱਢ, ਲਓ ਜੀ, ਸ਼ੁਕਰ ਅੱਲਾ ਦਾ ਮੇਰਾ ਮਾਲ ਮੇਰੀ ਵੇਖ ਜੁੱਤੀ ਗਿਆ। ਵੀ ਕੱਢ। ਮੇਰਾ ਮਾਲ ਵੇਖ ਗਿਆ, ਮੈਂ ਨਿਕਲਣ ਲੱਗਾ ਪਿਆ। ਖੈਰ ਜੇ ਨਿਕਲਣ ਲੱਗਾ। ਜ਼ੰਬੀਲ ਹੀ ਵੇਲੀ ਕਰਾਤੀ। ਇਹ ਕਿਹੜਾ ਉਮਰੋ ਯਾਰ ਆ ਜਿਹਨੇ ਮੇਰੇ ਹੀ ਅੰਦਰੋਂ ਕੱਢ ਕੇ ਮੇਰੇ ਹੱਥ ਚ ਫੜਾਤਾ? ਇਹ ਤਿਲਿਸਮੀ ਹੋਸ਼ਰੂਬਾ ਦੀ ਦੁਨੀਆ ਵਿੱਚ ਕੁਝ ਵੀ ਹੋ ਸਕਦਾ ਵਾ। ਦਿਲ ਸਾਈ ਤਲਸਮੀ ਉਹ ਜ਼ੰਬੀਲ ਚ ਜਿਹੜੀ ਸ਼ਾ ਮਰਜ਼ੀ ਵਾੜਦਾ ਉਹ ਭਰਦੀ ਨਹੀਂ। ਉਹ ਰੱਜਦੀ ਨਹੀਂ, ਏਡੀ ਗੰਦੀ ਨੀਅਤ ਵੀ ਇਹਦੀ ਗੰਦੀ ਤੇ ਉਹ ਵੀ ਗੰਦੀ। ਅੱਛਾ ਬਹੁਤ ਅੱਛੇ ਸ਼ੇਖ ਚਿੱਲੀ, ਫਿਰ ਹੁਣ ਮੇਰਾ ਦਿਮਾਗ ਨਾ ਖਰਾਬ ਕਰੀ ਹੈ। ਤੂੰ ਖਰਾਬ- ਆਪ ਤੇ ਤੂੰ ਸੋਚਾਂ ਆਂਡੇ ਤੋਂ ਕਿੰਨਾ ਵੱਡਾ ਹੋਣ, ਮਿਹਨਤ ਨਾ ਕਰੀ, ਹੱਡ ਹਰਾਮਾ। ਉਹ ਜਾ ਮਿਹਨਤ ਹੀ ਕਰ ਰਿਹਾ, ਕੱਟੀ ਲਈ ਹੈ ਨਾ। ਕੱਟੀ ਲਈ ਉਹਨੂੰ ਕਿਤੇ ਟੇਪ ਵਾਲਾ ਜੋੜ ਲਾ। ਆਹੋ ਭਾਈ ਉਮਰੂ ਦਾ ਭਾਈ ਜ਼ਮੀਰ ਹਿੱਲੀ ਜਾਵੇ ਮੈਂ ਕਿਹਾ ਖੈਰ ਵਿੱਚ ਖੋਤਾ ਭਰ ਗਿਆ ਸੀ ਭਾਈ। ਪਿੱਛੇ ਛੋਟੀ ਜਿਹੀ ਜ਼ਮੀਨ ਦੇ ਵਿੱਚ ਇੰਨਾ ਵੱਡਾ ਸਾਰਾ ਸਮਾਨ ਕਿੱਦਾਂ ਤੁਸੀਂ ਬਾੜ? ਭਾਜੀ ਕਦੀ ਤਫਸੀਲ ਨਾਲ ਦੱਸੋ ਜ਼ਰਾ। ਸੁਰੰਗ ਟੈਪ ਸੁਣਿਆ? ਸੁਰੰਗ ਇਹਦੇ ਵਿੱਚੋਂ ਮੈਂ ਸਾਰਾ ਸੁਰੰਗ ਕੱਢੀ ਹੋਈ ਆ। ਅੱਛਾ ਇਹ ਐ ਕਰਕੇ ਨਾ, ਇਹ ਜ਼ਮੀਨ ਨਾਲ ਕੰਟੈਂਟ ਹੈਗੀ ਆ, ਜ਼ਮੀਨ ਨਾਲ ਜੁੜੀ ਆ। ਅੱਗੋਂ ਸੁਰੰਗ ਵਸਾਰੀ ਵਿੱਚ ਜਾਈ ਜਾਂਦਾ ਹਰ ਸ਼ੈ। ਭਾਜੀ ਇਹਨੇ ਜ਼ਮੀਰ ਚ ਇੰਨਾ ਸਮਾਨ ਪਾਤਾ ਉਹ ਬਾਅਦ ਚ ਚੁੱਕੀ ਨਾ ਜਾਵੇ, ਉਹਨੂੰ ਤਰੂ ਕੇ ਕਰ। ਮੇਰੇ ਬੇਸਿਕਲੀ ਮੇਰੇ ਇੱਕ ਬਾਦਸ਼ਾਹ ਸੀ, ਉਹਨੂੰ ਨਾ ਓਏ ਅੱਛਾ ਤੁਸੀਂ ਉਹ ਉਮਰੋ ਯਾਰ ਤੁਹਾਡਾ ਵਾਕਿਆ ਜਿਹੜਾ ਛੱਤ ਤੋਂ ਜਾ ਕੇ ਦੇਖ ਕੇ ਕਹਿੰਦਾ ਉਹ ਯਾਰ ਉੱਤੋਂ ਬਿਲਕੁਲ ਐਦਾਂ ਹੀ ਲੱਗਦੇ ਆ। ਨਹੀਂ ਭਾਜੀ ਭਾਜੀ ਮੈਂ ਚੱਲਦਾ ਆ ਵੇਖ, ਮੈਂ ਹਿਸਾਬ ਨਾਲ ਨਹੀਂ ਕਰਨਾ ਯਾਰ, ਅਸੀਂ ਗੰਦੇ ਹੋ ਪਾਸੇ ਅੱਛਾ ਓਏ ਹੋਇਆ ਸੀਗਾ, ਓਏ ਹੋਇਆ ਸੀ ਤੇਰਾ। ਮੈਂ ਸੋਚਨੇ ਯਾਰ ਇਹ ਕਿਹੜਾ ਉਹ ਉਮਰੋ ਓਏ ਯਾਰ। ਹੋਇਆ ਸੀ ਨਹੀਂ ਯਾਰ, ਹਾਂ ਦੇਖ ਲੈ ਤੂੰ ਰਾਤ ਸਹੀ ਲਾ ਕੇ ਆਹ ਕੁਝ ਸਿਖਾਇਆ ਸਰ। ਘਰੇਲੂ ਲੜਕਾ ਉਮਰੂ ਭਾਜੀ ਜ਼ਿਕਰ ਕਰਦਾ, ਤੁਸੀਂ ਕਿਹੜੀਆਂ ਗੱਲਾਂ ਉੱਤੇ ਪਾ ਰਹੇ ਹੋ? ਯਾਰ ਮੈਨੂੰ ਅਸਲ ਚ ਨਾ ਇਹਨਾਂ ਦੀਆਂ ਕਹਾਣੀਆਂ ਬਹੁਤ ਪੁਰਾਣੀਆਂ ਹੋ ਗਈਆਂ, ਮੈਨੂੰ ਸਮਝ ਮੈਂ ਕੋਸ਼ਿਸ਼ ਕਰ ਰਿਹਾ ਸਮਝਣ ਦੀ। ਇਹ ਕਿਹੜਾ ਉਮਰੋ ਯਾਰ ਆ ਜਿੱਦਾਂ ਇਹ ਸ਼ੇਖ ਚਿੱਲੀ ਦਾ ਮੈਂ ਲਾ ਲਿਆ ਸੀ ਸਾਹਿਬ। ਇਹ ਜਿਹੜੇ ਰਸਾਲੇ ਨਹੀਂ ਦੇਖਦੇ ਹੁੰਦੇ, ਉਮਰੂ ਯਾਰ ਕੀ ਕਹਾਣੀਆਂ, ਉਮਰੂ ਯਾਰ ਮੈंने इसको ये सिखा दिया, शातर जिन, उमरू यार और वो उमरू यार। मेरी ਇੰਨੀ ਦਾੜੀ ਹੁੰਦੀ ਸੀ, ਮੈਂ ਹੁਣ ਆਈ ਤੇ ਦੌੜਦਾ ਮਾਂ। ਅੱਛਾ ਜ਼ੰਬੀਲ ਚ ਪਨਾਹ ਵੀ ਦਿੰਦਾ ਜੀ। ਅੱਛਾ ਇਹਦੀ ਜ਼ੰਬੀਲ ਦੇ ਬਾਅਦ ਡਾਲਾ ਖਲੋਤਾ, ਇਹਨੇ ਪੂਰੀ ਮੁੰਡਾ ਅੰਦਰ ਮਾਰੇ ਸੀ। ਮੇਰੀ ਗੱਲ ਸੁਣ ਭਾਈ ਉਹ ਅੱਛਾ ਤੁਸੀਂ ਤੁਹਾਡੀ ਜ਼ਮੀਨ ਚੋਂ ਹਰ ਸ਼ੈ ਤੁਸੀਂ ਕੱਢ ਲੈਂਦੇ ਹੋ? ਹਰ ਸ਼ੈ ਕੱਢ ਲਈਦੀ। ਮੈਂ ਤੁਹਾਨੂੰ ਕੋਈ ਐਡਰੈਸ ਦਿਆਂ ਉੱਥੋਂ ਕੋਈ ਜੀ ਕੱਢ ਕੇ ਲਿਆ ਦਿਓਗੇ ਮੈਨੂੰ? ਪੀਰ ਤੋਂ ਲਾ ਓ ਯਾਰ ਕਢਵਾਓ ਤਾਂ ਜੀ, ਕਢਵਾਓ ਜ਼ਰਾ ਕਢਵਾਓ।
ਅਜੀ ਬਿਠੇ ਮੈਂ ਕਹਿੰਦਾ ਸੀ ਵੀ ਕੱਟੀ ਵਾਲਾ ਸਿਸਟਮ ਠੀਕ ਸੀ यार नहीं गैटअप करा के सानू साड़ियां भाई वो शेख चिल्ली है उनका हमें बाद में जाते हैं उन्होंने देखा उन्होंने अपनी कट्टी अगो वड्डी कट्टी पहले कट्टी फिर कट्टियां फिर खट्टी पे कट्टी ਅੱਜ ਇਹਨੂੰ ਡਰੈਸ ਦਿਓ ਕੁਛ खिंच के लियावे कट के ਲੈ ਚੱਲ ਮੈਨੂੰ ਨਾ ਸਹੀ ਡਰੈਸ ਦਿਓ ਹੁਣ ਜਰਾ ਨਹੀਂ ਉਸਤਾਦ ਮੈਂ ਕੱਢ ਕੇ ਲਿਆਉਂਗਾ ਤਾਜੀ ਇਹ ਭਾਈ ਉਮਰੂ ਆਪਣੀ ਸਪੀਡ ਚ ਭਾਈ ਨੋਟ ਛੁੱਟੀ ਜਾਵੇ ਮੈਂ ਕਿਹਾ ਇਹ ਕੀ ਕਹਿੰਦਾ ਵਿੱਚ ਕੋਈ ਮੁਜਰਾ ਕਰਨ ਦਿਆ ਆ तो अच्छा वो जंबील वड्डी अच्छा ਕਹਿੰਦਾ ਸਰੀਲ ਵੀ ਮੈਂ ਕਿਤੇ ਟੱਪ ਚੁੱਕੇ ਫਿਰਨੇ ਆ ਦੰਬੀਲ ਕਿਹਾ ਮੈਂ ਦਰਬੀਲ ਗਿਆ ਇਹਨੂੰ ਮੈਂ ਪੜਿਆ ਮੇਰੇ ਜ਼ੇਨ ਚ ਨਹੀਂ ਆ ਰਿਹਾ ਯਾਰ ਕਿਹਦੀ ਸਟੋਰੀ ਦੀ ਮੈਂ ਪੜ੍ਹੀ ਹੈ ਕਿਹੜੀ ਤੁਸੀਂ ਬੜੀ ਹੋਣੀ ਉਹ ਇੰਨਾ ਕਰ ਸਾਲਾ ਮੇਰਾ ਵੇਖਦਾ ਸੀ 10 ਰੁਪਏ ਦਾ ਇੰਜ ਖੋਲਦਾ ਸੀ ਇਹ ਮੇਰੇ ਕਹਾਣੀਆਂ ਲਿਖੇ ਹਾਂਜੀ ਹਾਂਜੀ ਜਿਹੜਾ ਇੱਥੇ ਡੱਬੜਾ ਲਾ ਕੇ ਲਿਆਈਦਾ ਸੀ ਹਾਂ ਹਾਂਜੀ ਉਹ ਕਿਉਂਕਿ ਘਰ ਦੇ ਕਹਿੰਦੇ ਸੀ ਕਿ ਤੂੰ ਪੜ੍ਹਾਈ ਤੂੰ ਇਹ ਟਾਰਜ਼ਨ ਉਮਰੋ ਯਾਰ ਪੜ੍ਹਦਾ ਰਹਿਣਾ ਤੂੰ ਪੜ੍ਹਦਾ ਨਹੀਂ ਤੇ ਫਿਰ ਉਹ ਲੋਕ ਕੇ ਲੈ ਕੇ ਆਈਦਾ ਸੀ ਹਾਂ ਟਾਰਜ਼ਨ ਨੂੰ ਮੈਂ ਭਾਈ ਫਰੈਂਡ ਰਿਕੁਐਸਟ ਭੇਜੀ ਆ ਤੇ ਯਾਰ ਤੁਸੀਂ ਉਹ ਟਾਰਜ਼ਨ ਸੀ ਇੱਕ ਤੁਹਾਡਾ ਉਹ ਵੀ ਲੈ ਆਉਂਦੇ ਤੁਸੀਂ ਨਾਲ ਉਹਨੂੰ ਮਾਰਾ ਭਾਜੀ ਆ ਗੁਰਦਾ ਕੱਢ ਲਿਆ ਕਿਸੇ ਨੇ ਟਾਰਜ਼ਨ ਹੀ ਹੈ ਉਸਤਾਦ ਜੀ ਇਹਨੂੰ ਇਹ ਕਿੱਥੇ ਟਾਰਜ਼ਨ ਹੈ ਟਾਰਜ਼ਨ ਉਸਤਾਦ ਉਹ ਟੀਵੀ ਹੋ ਗਈ ਟਾਰਜ਼ਨ ਨੂੰ ਠਹਿਰ ਤੇ ਜਾ ਉਹ ਹਾਲਾਤ ਮਾਰੇ ਟਾਰਜ਼ਨ ਇਹੀ ਹੈ ਨਹੀਂ ਉਹਦੇ ਵਾਲਾ ਟਾਰਦਨ ਹੋਰ ਆ ਉਹਨੇ ਤਾਕਤ ਦੀ ਬੋਤਲ ਲਵਾਈ ਆ ਇਹ ਟਾਰਜ਼ਨ ਹੀ ਕਿਸੇ ਨੇ ਟਾਰਜ਼ਨ ਦੀ ਫੱਟੀ ਕਢਾਈ ਆ ਭਾਜੀ ਇੰਜ ਕਰਕੇ ਇਹ ਟਾਰ ਹੀ ਆ ਜ਼ਨ ਤੇ ਨਿਕਲ ਗਏ ਆਹੋ। ਕਿਤੇ ਆਪਣੇ ਟਾਰਜ਼ਨ ਨੂੰ ਗੋਂਗਲੂ ਦਮ ਕਰਾ ਕੇ ਇਹ ਸਿਗਟਾਂ ਪੀ ਪੀ ਉਹਦੀ ਜਿੰਨੀ ਟਾਰ ਹੁੰਦੀ ਹੈ ਨਾ ਉਹਨੇ ਤਾਂ ਬੇੜਾ ਗਰਕ ਕਰਤਾ ਅੱਗੋਂ ਸੰਨ ਹੋ ਗਿਆ ਆਹ ਲੇਕਿਨ ਉਸਤਾਦ ਜੀ ਨੂੰ ਡਰੈਸ ਮੈਂ ਕਹਿੰਦਾ ਰੌਣਕ ਲੱਗੀ ਦਿਓ ਡਰੈਸ ਅੱਛਾ ਤੁਹਾਡਾ ਹੋਰ ਕੋ ਮੇਰੇ ਜ਼ੇਨ ਚ ਆ ਰਿਹਾ ਵਾ ਰਸਾਲਾ ਪੜ ਲਓ ਭਰਾ ਦਾ ਓਹ ਇਹਨਾਂ ਨੇ ਮੈਂ ਤੁਹਾਡੀ ਸਟੋਰੀ ਸੁਣੀ ਜਦੋਂ ਤੁਸੀਂ ਉਮਰੋ ਯਾਰ ਕਿਤੇ ਜਾ ਰਹੇ ਸੀ ਪਿੱਛੋਂ ਇੱਕ ਬੰਦਾ ਦੱਸਿਆ ਉਹਨੇ ਕਿਹਾ ਉਮਰੋ ਯਾਰ ਤੇਰੇ ਘਰ ਦੇ ਵਿੱਚ ਨਾ ਬੈਠਕ 'ਚ ਤੇਰੀ ਬੁੱਢੀ ਨਾਲ ਇੱਕ ਬੰਦਾ ਗੱਲਾਂ ਤੇਰਾ ਦੋਸਤ ਇੱਕ ਗੱਲਾਂ ਕਰਨ ਦਿਆ ਤੇਰਾ ਦੋਸਤ ਹਾਂ ਇਹ ਗੁੱਸੇ ਨਾਲ ਤਲਵਾਰ ਕੱਢਦਾ ਦੌੜਿਆ ਜਾਂਦਾ ਵਾਪਸ ਥੋੜੀ ਦੇਰ ਬਾਅਦ ਰਿਲੈਕਸ ਵਾਪਸ ਆ ਰਿਹਾ ਹੁੰਦਾ ਉਹ ਕਹਿੰਦਾ ਕੀ ਬਣਿਆ ਕਹਿੰਦਾ ਚੱਲ ਓਏ ਉਹ ਮੇਰਾ ਦੋਸਤ ਕਿਦੋਂ ਸੀ ਉਹ ਮੈਂ ਪੜਿਆ ਵਾ ਓ ਯਾਰ ਆ ਕਿਹੜਾ ਪਾਕੇ ਮੇਰੇ ਤੇ ਪਾਉਣ ਓਏ ਸੀਗਾ ਉਹ ਕਿਤਾਬ ਜਾਨਪੁਰ ਕਰਾ ਯਾਰ ਯਾਰ ਹੈ ਸੀ ਉਹ ਭਾਈ ਅੱਛਾ ਤੁਸੀਂ ਕਹਿ ਦਿਓ ਨਹੀਂ ਹੈ ਗੱਲ ਮੁੱਕੀ ਮੈਂ ਤੇ ਇੱਕ ਅੰਦਾਜ਼ਾ ਲਾ ਰਿਹਾ ਨਾ ਯਾਰ ਤੁਸੀਂ ਸਾਰੇ ਉਹ ਵਾਕਿਅਤ ਮੇਰੇ ਤੇ ਪਾਉਣੇ ਜਿਹੜਾ ਮੇਰਾ ਜ਼ਿਹਨੀ ਤੌਰ ਤੇ ਮੈਂ ਮੁਤਮਿਨ ਨਹੀਂ ਹੈਗਾ ਯਾਰ ਮੈਂ ਸਮਝਾਣਾ ਉਹ ਤੂੰ ਰਾਤ ਸਾਈ ਲਾ ਕੇ ਮੈਨੂੰ ਸਮਝਾਉਂਦਾ ਨਾ ਕਿ 5 ਮਿੰਟ ਉਸਤਾਦ ਜੀ ਨੂੰ ਸਮਝਾਉਂਦਾ ਫਿੱਟੇ ਮੂੰਹ ਗਈ ਕਾਲਿਆ ਉਹ ਨਹੀਂ ਭਾਜੀ ਉਹ ਨਹੀਂ ਆਏ ਓਏ ਅੱਛਾ ਤੁਸੀਂ ਉਹ ਜਿਹਦੇ ਵਿੱਚ ਤੇਰੀ ਤੇ ਤੇਰੇ ਇੱਕ ਦੋਸਤ ਦੀ ਸ਼ਰਤ ਲੱਗਦੀ ਆ ਕਿ ਮੈਂ ਤੂੰ ਸਵਾਲ ਦਾ ਜਵਾਬ ਦੇਈਂ ਤੇ ਤੂੰ ਗਲਤ ਜਵਾਬ ਤੇ ਕਹਿੰਦਾ ਉਹ ਗਲਤ ਜਵਾਬ ਦਿੰਦਾ ਤੂੰ ਕਹਿੰਦਾ ਹਾਂ ਠੀਕ ਆ ਇਹ ਕਿਹੜਾ ਓਏ ਸੀਗਾ ਮੈਂ ਪੜਿਆ ਯਾਰ ਤੂੰ ਉਸਤਾਦ ਜੀ ਜਵਾਬ ਤੇ ਕੁਝ ਮੈਂ ਪੜਿਆ ਭਾਈ ਜਾਨ ਤੁਸੀਂ ਵਾਕਿਆ ਸੁਣਿਆ ਨਾ ਆਹ ਉਸਤਾਦ ਜੀ ਉਹ ਕਹਿੰਦਾ ਤੂੰ ਇੱਕ ਮੇਰਾ ਸਵਾਲ ਕਰਾਂਗਾ ਤੂੰ ਦਾ ਜਵਾਬ ਦੇਣਾ ਜੇ ਤੂੰ ਜਿੱਤ ਗਿਆ ਤੇ ਫਿਰ ਇਹ ਸਵਾਲ ਕਰਦਾ ਵਾ ਉਹ ਗਲਤ ਜਵਾਬ ਦਿੰਦਾ ਤੇ ਉਹਨੂੰ ਕਹਿੰਦਾ ਹਾਂ ਠੀਕ ਆ ਬਿਲਕੁਲ ਚਲੋ ਆ ਜਾਓ ਇਹ ਮੈਂ ਅੱਛਾ ਆ ਪਿਆ ਜੀ ਉਹ ਨਹੀਂ ਹੁਣ ਯਾਰਾ ਪਿਆ ਤੂੰ ਪੁਰਕਰਾ ਯਾਰ ਹਾਂ ਕਿਹੜਾ ਕੰਮ ਜੋ ਯਾਰ ਕੀ ਹੈ ਯਾਰ ਮੈਂ ਹੁਣ ਕਿਤੇ ਪੜਿਆ ਵਾ ਮੇਰੇ ਨਹੀਂ ਆ ਰਿਹਾ ਸੀ ਯਾਰ ਐਡੇ ਵਾਕਿਆ ਤਾਂ ਪੜ੍ਹ ਲੈ ਇੱਕ ਰਸਾਲਾ ਛੋਟਾ ਸਾਡਾ ਹੀ ਪੜ੍ਹ ਲੈਂਦੇ ਸਾਡਾ ਕਿਤੇ ਉਹ ਰਸਾਲੇ ਜੀ ਵਾਕਿਆ ਸਾਰੇ ਯਾਰ ਆਲਾ ਫਾੜੋ ਸ਼ੇਖ ਚਿੱਲੀ ਆਲਾ ਯਾਰ ਠਹਿਰ ਜਣਾ ਉਮਰੋ ਸਾਹਿਬ ਮੈਂ ਹਲੇ ਬਹੁਤ ਕੁਝ ਕਢਾਉਣਾ ਤੁਹਾਡੇ ਕੋਲੋਂ ਬਹੁਤ ਕੁਝ ਕਢਾਉਣ ਤੁਸੀਂ ਮੈਨੂੰ ਕਢਾਉਣ ਫਿਰ ਉਹਨੇ ਇੱਥੇ ਠਹਿਰ ਜੋ ਭਾਜੀ ਤਿਲਸਮ ਦੀ ਦੁਨੀਆ ਚੋਂ ਆਇਆ ਵਾ ਇਹਨਾਂ ਜਿੰਨਾਂ ਨਾਲ ਮੁਕਾਬਲੇ ਕੀਤੇ ਤੇ ਕੋਲੋਂ ਐਟਮਾਂ ਇਹਦੀ ਜ਼ੰਬੀਲ ਚੋਂ ਚੀਜ਼ਾਂ ਕਢਾਓ ਸ਼ੇਰ ਕੱਢ ਕੇ ਦਿਖਾ ਇੱਥੇ ਜ਼ਰਾ ਕਿੱਥੋਂ ਜ਼ੰਬੀਲ ਤੋਂ ਲੋ ਜ਼ੰਬੀਲ ਜਾਇਦਾ ਅੱਛਾ ਜੀ। ਹਾਂਜੀ ਇੱਥੇ ਓਏ ਯਾਰ ਮੈਂ ਕਿੱਥੇ ਸੁਣਿਆ ਇਹਨੂੰ ਯਾਰ ਆ ਮੈਂ ਪਛਾਣ ਲਿਆ ਹਾਂ ਓਏ ਮੈਨੂੰ ਹੁਣ ਸਮਝ ਆਈ ਉਹ ਤੁਸੀਂ ਓਏ ਜਿਹਨੇ ਉਹ ਇੱਕਦਮ ਉੱਠ ਕੇ ਤੇ ਕਿਹਾ ਸੀ ਕਿ ਨਹੀਂ ਪੁੱਤ ਥਾਣੇ ਚੱਲੋ ਓ ਹੋ ਬਿਲਕੁਲ ਆ ਵੇਖੋ ਮੈਂ ਉਹ ਨਹੀਂ ਹੈਗਾ ਤੁਹਾਡੀ ਮਿਹਰਬਾਨੀ ਆ ਤੂੰ ਕਿਹਾ ਸੀ ਉਹ ਮੈਂ ਕਿੱਥੇ ਕਹਤਾ ਯਾਰ ਉਹੀ ਗੱਲ ਕਰਨ ਦੇ ਵੀ ਤੇਰੇ ਸਾਹਮਣੇ ਕਿਹਾ ਯਾਰ ਉਮਰੋ ਯਾਰ ਦਾ ਵਾਕਿਆ ਨਹੀਂ ਆ ਉਮਰ ਯਾਰ ਦਾ ਉਮਰੂ ਯਾਰ ਦੇ ਵਾਕਿਆਤ ਹੋਰ ਆ ਉਮਰੂ ਯਾਰ ਕੀ ਜ਼ੰਬੀਲ ਉਮਰੂ ਯਾਰ ਕੇ ਕਿਸੇ ਕਹਾਣੀਆਂ ਤੁਹਾਨੂੰ ਤੂੰ ਦੱਸਿਆ ਨਹੀਂ ਉਸਤਾਦ ਜੀ ਦੱਸਣ ਲੱਗਾ ਯਾਰ ਇੱਕ ਮਿੰਟ ਤੂੰ ਪਤਾ ਨਹੀਂ ਕਦੋਂ ਦੱਸਣਾ ਮੈਂ ਸਾਰਾ ਗੰਦਿਆ ਹੋ ਗਿਆ ਮੈਂ ਅੱਛਾ ਗੰਦਾ ਹੋ ਤੂੰ ਗਿਆ ਮੈਨੂੰ ਸਮਝਾ ਦੇ ਯਾਰ ਸਾਰੇ ਉਹ ਨੇ ਜਿਹਨੂੰ ਜਿਹੜੀ ਸ਼ੈ ਦੀ ਜ਼ਰੂਰਤ ਹੋਵੇ ਮਸਲਨ ਟ੍ਰੇਨ ਚਾਹੀਦੀ ਹੈ ਤੇ ਜ਼ੰਬੀਲ ਚੋਂ ਕੱਢ ਕੇ ਰੱਖ ਲੇਗਾ ਤੁਹਾਨੂੰ ਜਿਹੜੀ ਸ਼ਾਇਦ ਦੀ ਲੋੜ ਹੈ ਉਸੇ ਟਾਈਮ ਦਊਗਾ ਸ਼ੇਰ ਕੱਢ ਹਲੋ ਕੱਢ ਕੇ ਦਊਗਾ ਕੀ ਹੁੰਦਾ ਓਏ ਇੱਥੋਂ ਜ਼ੰਬੀਲ ਜੀ ਕੱਢਣੀ ਸ਼ੇਖ ਚਿੱਲੀ ਇੱਕ ਕੱਟੀ ਦੇ ਸਿਰ ਤੇ ਇਦਾਂ ਕੁਝ ਨਹੀਂ ਹੁੰਦਾ ਜਦੋਂ ਉਹ ਬੜਾ ਕੁਝ ਮੈਂ ਬਣਾਣਾ ਹੀ ਤੈਨੂੰ ਪਤਾ ਹੀ ਨਹੀਂ ਹੈਗਾ ਭਾਈ ਉਹ ਜਿਹੜੇ ਯਾਨੀ ਕਿ ਸੁੱਕਾ ਦੁੱਧ ਮੈਂ ਪਲਾਸਟਿਕ ਦੇ ਬੈਗਾਂ 'ਚ ਵੇਚਣਾ ਹੈ ਉਹ ਮੈਂ ਪਲਾਸਟਿਕ ਦੇ ਬੈਗ ਵਾਪਸ ਲੈਣੇ ਉਹਨਾਂ ਨੂੰ ਮੈਂ ਰੀਸਾਈਕਲੋਬਿਨ ਕਰਨਾ ਉਹ ਹੈ ਪਲਾਸਟਿਕ ਕਿੱਥੋਂ ਲੈਣਾ ਤੂੰ ਜਿਹੜੇ ਬੋਤਲਾਂ ਦੇ ਪੈਪ ਨਹੀਂ ਉਹ ਮੈਂ ਇਕੱਠੇ ਕਰਾਂਗਾ ਪੂਰੀ ਦੁਨੀਆ 'ਚ ਅੱਛਾ ਉਹਦੇ ਲੋਕੀ ਸਿੱਟ ਦਿੰਦੇ ਹਾਂ ਉਹਨਾਂ ਦੇ ਫਿਰ ਮੈਂ ਬੈਗ ਬਣਾ ਕੇ ਉਹਨਾਂ 'ਚ ਮੈਂ ਦੁੱਧ ਇਕੱਠਾ ਕਰਾਂਗਾ ਉਹ ਵੇਚਾਂਗਾ ਫਿਰ ਉਹ ਦੁੱਧ ਦੇ ਬੈਗ ਮੈਂ ਜਿੰਨਾਂ ਨੂੰ ਕਹਾਂਗਾ ਵਾਪਸ ਕਰੋ ਉਹਨਾਂ ਨੂੰ ਮੈਂ ਦੁੱਧ ਫ੍ਰੀ ਦਿਆ ਕਰਾਂਗਾ ਉਹ ਫਿਰ ਮੈਂ ਬੈਗਾਂ ਦੀਆਂ ਛਾਵਾਂ ਬਣਾਵਾਂਗਾ ਅੱਛਾ ਓਏ ਸ਼ੇਖ ਚਿੱਲੀ ਨਹੀਂ ਉਹ ਨਹੀਂ ਨਹੀਂ ਅਗਲੇ ਨੇ ਉਮਰੂ ਯਾਰ ਨਹੀਂ ਛੱਡਿਆ ਐਡਾ ਮੁਦੱਬਰ ਸ਼ਖਸੀਅਤ ਸੀਗੀ ਐਸੇ ਚੇਕ ਚਲੋ ਜੀ ਜਰਾ ਦੱਸਿਓ ਕੀ ਸੀ ਭਲਾ ਕਿਹੜਾ ਵਾਕਿਆ ਆਹ ਇਹ
ਇਹ ਸ਼ੇਖ ਚਿੱਲੀ ਉਹ ਮੈਂ ਪੜਿਆ ਸੀ ਜਿਹਦੇ ਚੋਂ ਕਹਿੰਦਾ ਅੱਬਾ ਮੈਂ ਸ਼ੇਖ ਚਿੱਲੀ ਨਹੀਂ ਉਹ ਕਹਿੰਦਾ ਤੂੰ ਪਹਿਲੇ ਕਿਉਂ ਨਹੀਂ ਬੋਲਿਆ ਚੱਲ ਹੁਣ ਨਹੀਂ ਉਹ ਭੋਲੀ ਸੀਗਾ ਉਹ ਮੇਰਾ ਚਾਚਾ ਸੀਗਾ ਭੋਲੀ ਮੇਰਾ ਚਾਚਾ ਭੋਲੀ ਸੀਗਾ ਉਹ ਨਹੀਂ ਭਾਈ ਉਹੀ ਆ ਨਹੀਂ ਫਿਲਹਾਲ 5 ਮਿੰਟ ਉਹੀ ਰਹਿਣ ਦੇ ਉਹੀ ਆ ਸ਼ੇਖ ਨਹੀਂ ਜੀ ਉਹ ਨਹੀਂ ਉਹ ਨਹੀਂ ਓਏ ਹੋਰ ਸੀ ਯਾਰ ਮੈਂ ਬੜੀ ਮਿਹਨਤ ਨਾਲ ਮੈਂ ਕਿਤੇ ਦੇਖਿਆ ਉਹ ਨਹੀਂ ਵੇਖਿਆ ਉਸਤਾਦ ਜੀ ਉਹ ਉਸਤਾਦ ਉਹ ਜ਼ੰਬੀਲ ਚੋਂ ਕੱਢੀ ਆ ਨਹੀਂ ਕੱਟੀ ਅੱਛਾ ਉਹ ਹੋਰ ਕੱਟੀ ਕੋਈ ਨਹੀਂ ਯਾਰ ਭਾਜੀ ਇਹ ਉਹ ਸ਼ੇਖ ਚਿੱਲੀ ਆ ਜਿਹੜਾ ਛੋਟੀ ਜੀ ਗੱਲ ਨੂੰ ਬਹੁਤ ਵੱਡਾ ਕਰਕੇ ਦੱਸਦਾ ਉਹ ਆ ਤੁਸੀਂ ਗਲਤ ਸੁਣੀਆਂ ਇਹਦੀਆਂ ਗੱਲਾਂ ਇਹਦੀ ਪੱਗ ਦੇਖੀ ਜਿਵੇਂ ਰਾਜਸਥਾਨ ਚ ਰੰਗੀਨ ਚੂਚੇ ਨਹੀਂ ਵੇਚਦਾ ਹੁੰਦਾ ਬੰਦਾ ਆ ਲੈ ਓਏ ਲੈ ਯਾਦ ਹੁਣ ਪਤਾ ਪੌਣੇ ਘੰਟੇ ਤੋਂ ਉਹ ਤੁਸੀਂ ਸ਼ੇਖ ਚਿੱਲੀ ਉਹ ਆ ਜਿਹੜਾ ਕਹਿੰਦਾ ਆਪਣੇ ਸ਼ਾਗਿਰਦ ਨੂੰ ਕਹਿੰਦਾ ਕਿ ਬੇਟਾ ਧੁੰਨੀ ਨਹੀਂ ਓਏ ਉਹ ਮੈਂ ਪਾਛਾ ਓਕੇ ਬਿਲਕੁਲ ਓਏ ਉਹ ਨਹੀਂ ਹੈਗਾ ਯਾਰ ਉਹ ਨਹੀਂ ਹੈ ਉਹ ਤੁਸੀਂ ਉਦੋਂ ਤੁਹਾਨੂੰ ਹੋਸ਼ ਨਾ ਸੀ ਕੌਣੀ ਮਾਰਨੀ ਹੈ ਵੀ ਟਾਰਜ਼ਨ ਦੇ ਉਸਤਾਦ ਜੀ ਸ਼ੇਖ ਚਿੱਲੀ ਭਾਜੀ ਸ਼ੇਖ ਸਾਹਿਬ ਮਿਹਰਬਾਨੀ ਮੈਂ ਕਰਾਨਾ ਤਾਰਫ ਭਾਜੀ ਇਹ ਖਿਆਲੀ ਪਲਾਓ ਨਹੀਂ ਜਿਹੜੇ ਪਕਾਉਂਦੇ ਹੁੰਦੇ ਕਿ ਮਿੰਟਾਂ 'ਚ ਹੀ ਆਪਣੇ ਆਪ ਨੂੰ ਕਰੋੜਪਤੀ ਦਾ ਤਸੱਵਰ ਕਰਕੇ ਵੀ ਉਹ ਨੇ ਇਹਨਾਂ ਦਾ ਐਸਾ ਕੋਈ ਵਾਕਿਆ ਨਹੀਂ ਨਾ ਮੰਜੀ ਵਾਲਾ ਵੀ ਤੁਸੀਂ ਇਹਨਾਂ ਤੇ ਗਲਤ ਅੱਛਾ ਨਹੀਂ ਮੈਂ ਦੇਖੋ ਮੈਂ ਇਹ ਨਹੀਂ ਕਹਿ ਰਿਹਾ ਕਿ ਇਹਨਾਂ ਦੇ ਮੈਂ ਪੁੱਛ ਰਿਹਾ ਕਿ ਕਿਤੇ ਉਹ ਕੋ ਡਿਨਾਈ ਕਰ ਦਿੰਦੇ ਮੈਂ ਇਜ਼ੀ ਹੋ ਜਾਂਦਾ ਨਹੀਂ ਉਹ ਹੈ ਹੀ ਨਹੀਂਗਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਤੁਹਾਡੇ ਜ਼ਿਹਨ 'ਚ ਮੁxtਲਫ ਵਾਕਿਆਤ ਆ ਰਹੇ ਨੇ ਤੇ ਤੁਸੀਂ ਉਹ ਲਾ ਰਹੇ ਹੋ ਮੈਂ ਦੇਖਣਾ ਮੈਂ ਕਨਫਰਮ ਕਰਨਾ ਚਾਹ ਰਿਹਾ ਕਿ ਇਹਨਾਂ ਚ ਦੋਵਾਂ ਚ ਕੌਣ ਆ ਕੀ ਪਤਾ ਤੁਸੀਂ ਉਹੀ ਹੋਵੋ ਸਰਜਰੀ ਕਰਾ ਲਈ ਹੋਵੇ ਜਾਂ ਤੁਹਾਡੀ ਯਾਦਦਾਸ਼ਤ ਚਲੀ ਗਈ ਹੋਵੇ AI ਆ ਨਾ ਇੱਕ ਉਹ ਯਾਰ ਵੀ ਉਹੀ ਸੀਗਾ ਯਾਰ ਇੱਕ ਤੇ ਉਹ ਤੁਹਾਡੇ ਸ਼ੋਅ 'ਚ ਆਇਆ ਉਹਦੇ ਹੋਟਲ 'ਚ ਬੰਦੇ ਆਪ ਬੂਆ ਖੋਲ ਕੇ ਵੜਨਦੇ ਹਾਂ ਹੋਟਲ ਵੀ ਬੜਾ ਵੱਡਾ ਆਪਣਾ ਇਹ ਕਾਰੋਬਾਰ ਤੇਰਾ ਕੱਲੇ ਦੁੱਧ ਦੇ ਸਿਰ ਤੇ ਨਹੀਂ ਚੱਲਣਾ ਦੁੱਧ ਦੇ ਨਾਲ ਤੈਨੂੰ ਇੱਕ ਦੋ ਚੀਜ਼ਾਂ ਹੋਰ ਨਾਲ ਐਡ ਕਰਨੀਆਂ ਪੈਣੀਆਂ ਨੇ ਫੇਰ ਤੈਨੂੰ ਕਮਾਈ ਹੋਣੀ ਹੈ ਲਾਈਕ ਦਹੀਂ ਹਾਂ ਦਹੀਂ ਵੀ ਇਹ ਉਸਤਾਦ ਜੀ ਦਹੀਂ ਰੱਖਣ ਉਹ ਫਿਰ ਉਹ ਜਿਹੜਾ ਸੁੱਕਾ ਦੁੱਧ ਨਹੀਂ ਉਹ ਜਿਹੜਾ ਦੁੱਧ ਚੋਂ ਨਿਕਲਦਾ ਵਾ ਮੱਖਣ ਉਹ ਦੁੱਧ ਦੇ ਵਿੱਚੋਂ ਜੋ ਕੇ ਨਿਕਲ ਉਹ ਦੋ ਤਿੰਨ ਚੀਜ਼ਾਂ ਇਕੱਠੀਆਂ ਰੱਖਣੀਆਂ ਫੇਰ ਤੁਹਾਡਾ ਕੰਮ ਚੱਲਣਾ ਮੈਂ ਦੇਸੀ ਘਿਓ ਵੀ ਵੇਚੂੰਗਾ ਹਾਂ ਲੇਕਿਨ ਦਹੀਂ ਰੱਖੋ ਨਹੀਂ ਦੁੱਧ ਦੇ ਨਾਲ ਉਸਤਾਦ ਜੀ ਦਹੀਂ ਰੱਖੋ ਇਹਨਾਂ ਦਾ ਕੰਬੀਨੇਸ਼ਨ ਆ ਜਿੰਨੇ ਦਹੀਂ ਲਫ਼ਜ਼ ਦਹੀਂ ਆ उर्दू में दही कहते हैं ਇਹਨੂੰ ਮੈਂ ਥੋੜਾ ਪਛਾਣ ਲਿਆ ਕੀ ਉਸਤਾਦ ਜੀ ਦੱਸਣਾ ਮਿਹਰਬਾਨੀ ਕਹਿੰਦਾ ਇਹ ਉਮਰੋ ਯਾਰ ਉਹ ਵਾ ਜਿਹਦੇ ਉਹ ਕਹਿੰਦਾ ਉਹਦੀ ਬੁੱਢੀ ਕਹਿੰਦੀ ਹੈ ਕਿ ਉਹ ਮਰ ਗਿਆ ਤੇ ਉਹ ਕਹਿੰਦਾ ਚੰਗਾ ਹੋਇਆ ਮਰ ਗਿਆ ਉਹਦਾ ਮੂੰਹ ਹੀ ਉਮਰੋ ਯਾਰ ਵਰਗਾ ਇਹੀ ਬਿਲਕੁਲ ਇਹੀ ਇਸ ਗੱਲ ਤੇ ਮੇਰਾ ਡਾਊਟ ਆ ਹੋ ਸਕਦਾ ਲੇਕਿਨ ਕਨਫਰਮ ਕਰ ਲਓ ਤੁਸੀਂ ਕਨਫਰਮ ਕੋਈ ਤਿੰਨੇ ਕਰ ਲਓ ਠੀਕ ਹੈ ਮੈਂ ਅੰਦਰੋਂ ਭਾਈ ਪਾਪ ਤੁਰ ਕਰਾ ਦੇ ਤੂੰ ਆਪੇ ਹੀ ਕੱਪੜੇ ਪਾ ਕੇ ਤੂੰ ਆਪੇ ਹਾਂ ਭਾਈ ਆਪ ਹੀ ਤੂੰ ਨਾ ਰਾਜ ਜੰਨਾ ਮਾ ਯਾਰ ਪੁਰਾਣੇ ਵਾਕਿਆ ਤਾਂ ਜ਼ਿਹਨ ਚ ਆਈ ਜਾਂਦੇ ਨਾਲ ਕੁਝ ਨਹੀਂ ਹੁੰਦਾ ਵੀ ਤੂੰ ਦੱਸੇ ਉਸਤਾਦ ਨੂੰ ਸਕ੍ਰਿਪਟ ਨਹੀਂ ਦੱਸਿਆ ਤੂੰ ਕਹਦੇ ਕਿ ਮੈਂ ਨਹੀਂ ਹੋਰ ਭਾਈ ਉਹਨੂੰ ਕੋਈ ਵਿੱਚੋਂ ਛਾਇਆ ਕੱਢ ਕੇ ਦਿਖਾ ਵਿੱਚੋਂ ਹੁਣ ਉਮਰੂ ਹੀ ਕੱਢਤਾ ਉਹਨੇ ਵਿੱਚੋਂ ਭਾਜੀ ਤੁਸੀਂ ਇਹਦੇ ਚੋਂ ਕੀ ਕਰ ਅੱਛਾ ਸਕਦੇ ਕਰੈਕਟਰ ਚ ਕਹਿੰਦਾ ਤੂੰ ਕਰੈਕਟਰ ਨਹੀਂ ਯਾਰ ਅੱਛਾ ਯਾਰ ਜੋ ਵੀ ਆ ਇਹਨਾਂ ਦਾ ਤੇ ਤਾਰਫ ਕਰਾ ਸਾਨੂੰ ਵੇਖੋ ਯਾਰ ਜੋ ਤੁਸੀਂ ਉਹ ਕਿਹਾ ਸੀ ਮੈਂ ਸ਼ੇਰ ਕੱਢਾਂਗਾ ਹਾਂਜੀ ਸ਼ੇਰ ਇਹਦੇ ਵਿੱਚੋਂ ਸ਼ੇਰ ਕੱਢ ਦੋਗੇ ਤੁਸੀਂ ਜੇ ਤੁਸੀਂ ਕੋਈ ਸਾਡੇ ਤੇ ਕੋਈ ਵਾਕਿਆ ਨਾ ਪਾਓਗੇ ਨਾ ਲੋ ਜੀ ਡੰਡ ਭਾਜੀ ਤੁਸੀਂ ਮੇਰੇ ਵਿੱਚੋਂ ਸ਼ੇਰ ਕੱਢ ਕੇ ਵਹਾ ਦਿਓ ਮੈਂ ਮੰਨ ਜਾਗਾ ਕਿ ਤੁਸੀਂ ਵਾਕਈ ਫਾਈਨਲ ਉਹੀ ਉਮਰੋ ਯਾਰ ਠੀਕ ਹੈ ਲੇਕਿਨ ਉਹਨੂੰ ਤੁਸੀਂ ਹੁਣ ਪਛਾਣਨ ਦੀ ਕੋਸ਼ਿਸ਼ ਨਹੀਂ ਕਰ ਸ਼ੇਰ ਨੂੰ ਹਾਂ ਇਹਨੂੰ ਉਮਰੂ ਯਾਰ ਤੁਸੀਂ ਸਮਝੋ ਕੋ ਤਾਈ ਜਿਹਾ ਬੰਦਾ ਸ਼ੋਅ ਕਰਕੇ ਚਲਾ ਗਿਆ ਬਸ ਤੁਸੀਂ ਚਲੋ ਠੀਕ ਬਸ ਅੱਖਾਂ ਬੰਦ ਕਰੋ ਸਾਰੇ ਓਕੇ ਜੀ ਅੱਖਾਂ ਬੰਦ ਬਈ ਅੱਖਾਂ ਸਾਨੂੰ ਤਾਂ ਨਹੀਂ ਕੁਝ ਖਾਏ ਕਿਉਂ ਕਹੇਗਾ ਉਹ ਨਹੀਂ ਖੋਲੀਏ ਖੋਲੋ ਅੱਖਾਂ ਇਹ ਕੀ ਹੈ ਜੀ ਸ਼ੇਰ ਸ਼ੇਰ ਹਾਂਜੀ ਉਹ ਤੇ ਸ਼ੇਰ ਲਿਖਿਆ ਹੋਇਆ ਵਾ AI ਹੈ ਦੁਨੀਆ AI ਉਸਤਾਦ ਜੀ ਹੁਣ ਲਿਖੋ ਤੇ ਹੋ ਜਾਂਦਾ ਵਾ ਤੁਹਾਨੂੰ ਪਤਾ ਕਮਾਂਡ ਦੀ ਦੁਨੀਆ ਵਾ ਇਹ ਉਹ ਨਹੀਂ ਸੱਚੀ ਮੁੱਚੀ ਦਾ ਕੱਢਿਆ ਹਾਏ ਇਦਾਂ ਦੀ ਨਾ ਵੜ ਲਵੇ ਨੂੰ ਵਿੱਚ ਰੱਖ ਡੱਕਦੇ ਮੁੰਡਿਆਂ ਨੂੰ ਆ ਕੀਤਾ ਹੁਣ ਫੋਲਡ ਕਰਤਾ ਚਿਰ ਨੂੰ ਜੇ ਕੋਈ ਪੱਠਾ ਖਿੱਚੇਗਾ ਫੇਰ ਉਹ ਸ਼ੇਰ ਫਲਿੱਪ ਵਾਲਾ ਕਰਤਾ ਜੇ ਛੇ ਡੱਕ ਉਮਰੂ ਯਾਰ ਕੋਈ ਸਾਈਕਲ ਸੂਕਲ ਤੇ ਕੱਢ ਵਿੱਚੋਂ ਭਾਜੀ ਉਹ ਨਹੀਂ ਲਿਖਿਆ ਜਾਣਾ ਕਿਤੇ ਨਾ ਇਹ ਸਾਈਕਲ ਨਿਕਲ ਕੇ ਤੁਸੀਂ ਤਿੰਨ ਰਹਿ ਜਾਣੇ ਪਿੱਛੇ ਬਈ ਇੰਨੇ ਸਾਈਕਲ ਯਾਰ ਇੱਕ ਸੈਕਿੰਡ ਕੀ ਮਤਲਬ ਉਹਦੇ ਚੋਂ ਸਾਈਕਲ ਨਿਕਲ ਗਿਆ ਤੇ ਤਿੰਨ ਚੀਜ਼ਾਂ ਰਹਿ ਜਾਣਗੀਆਂ ਚਾਰ ਤੇ ਪਰਚੀਆਂ ਤੇਰੀਆਂ ਟੋਟਲ ਹਾਂ ਐਦਾਂ ਭਾਈ ਉਮਰੂ ਨੇ ਇੱਕ ਦਿਨ ਕੱਢਿਆ ਸੀ ਸਾਈਕਲ ਭਾਈ ਉਹ ਫੜਿਆ ਗਿਆ ਕਿਉਂ? ਉਹ ਚੋਰੀ ਦਾ ਕੱਢ ਲਿਆ ਜੀ। ਹਾਂ ਇਹਨੇ ਉੱਥੋਂ ਕਿਸੇ ਬਾਜ਼ਾਰ ਚੋਂ ਚੁੱਕ ਕੇ ਕੱਢ ਲਿਆ ਇਹਦਾ ਮੁੰਡਾ ਕੋ ਅੱਛਾ ਹਫਤਾ ਪਰੇਸ਼ਾਨ ਰਿਹਾ ਬਾਅਦ ਚ ਜ਼ੰਬੀਲ ਚੋਂ ਨਿਕਲਿਆ ਇਹ ਚੋਂ ਹਰ ਸ਼ੈ ਕੱਢ ਲੈਣਾ ਤੂੰ ਹਰ ਸ਼ੈ ਕਾਲੇ ਦੀ ਭਣਵਈਆ ਕੱਢ ਆਪਣਾ ਕੋਈ ਆ ਵੇਖੋ ਫਿਰ ਉਹੀ ਗੱਲ ਯਾਰ ਉਸਤਾਦ ਆ ਵੇਖੋ ਯਾ ਤੂੰ ਹਰ ਸ਼ੈ ਕਿਉਂ ਕਿਹਾ ਉਹ ਕੱਢ ਦਿੱਤੀ ਉਹਨੇ ਕਿਹਾ ਨਹੀਂ ਆ ਵੇਖੋ ਉਹ ਫਿਰੇ ਅੱਛਾ ਉਧਰ ਕਿਆ ਸਬਰ ਮੈਂ ਮਕਾਤੀ ਹੈ ਐਡਾ ਮਾਠਾ ਮਕਾਤੀ ਗੱਲ ਬਸ ਠੀਕ ਹੈ ਚਲੋ ਦੇਖ ਲੈ ਬਸ ਚਲੋ ਅਗਲਾ ਸਵਾਲ ਕਰੋ ਤੇਰਾ ਖਾਨਦਾਨ ਵੀ ਉਂਝਦਾ ਹੀ ਹੈ ਤੇਰੇ ਵਰਗਾ। ਇਹਨਾਂ ਨੇ ਪਨਵਈਆ ਬੜੀ ਦੇਰ ਤੱਕ ਕੱਢਤਾ ਆ
ਹਾਂਜੀ ਭਾਈ ਹੁਣ ਉਮਰੂ। ਸਮਝ ਆਇਆ ਵੀ ਤੂੰ ਏਡਾ ਮਾਠਾ ਮੇਰਾ ਬਹਿਨੋਈ ਕਿਤੇ ਤਾਮਲ ਫਲਾ ਬਜਾਈ ਤੀ ਮੈਂ ਭੈਣ ਦੇਖ ਫੇਸਲ ਨਹੀਂ ਚਾਹੀਦਾ, ਗੁਣ ਦੇਖੀਦੇ ਆ, ਗੁਣ। ਓਏ ਗੁਣ ਬੜਾ ਕਿਤੇ ਤੂੰ ਵੀ ਜੇ- ਅੱਛਾ ਭਾਜੀ ਹੋਰ ਤੁਹਾਡੀ ਕੋਈ ਕੁਆਲਿਟੀ ਦੱਸੋ ਕੀ ਆ? ਭਾਜੀ ਆਹੀ ਕੁਆਲਿਟੀ ਸੀ, ਤੁਸੀਂ ਉਹਨੂੰ ਨਹੀਂ ਲੈਣ ਡਏ। ਆ ਵੱਡਾ ਸਿਸਟਮ ਮੇਰਾ ਵੀ ਜ਼ਮੀਰ ਚੋਂ ਚਾਵਾਂ ਕੱਢਣੀਆਂ ਵਾ, ਤੁਸੀਂ ਪੁਰਖਣਾ ਤੁਸੀਂ ਸ਼ੇਖ ਚਿਲੀਆ ਲਓ। ਅੱਛਾ ਜੀ। ਯਾਰ ਸਰ ਮੈਨੂੰ ਇੱਕ ਗੱਲ ਦੱਸੋ, ਕੀ ਐਕਸਪੈਕਟ ਕਰ ਰਹੇ ਹੋ? ਉਹ ਉਮਰੂ ਯਾਰ ਆ, ਉਹ ਅੱਜ- ਕਾਹਦਾ ਆ ਉਮਰੂ ਯਾਰ ਤੇ ਰਹਿ ਦਿੱਤਾ ਤੂੰ ਵਾਕਿਆ ਤਾਂ ਦੇਖੋ ਉਮਰੂ ਯਾਰ ਸੀਗੇ। ਮੈਂ ਸਮਝਾ ਰਿਹਾ, ਚਮਚਾਏ ਕਦੋਂ ਚਮਚਾਏਗਾ ਕਹੇ ਚਮਚਾ ਰਿਹਾ ਜਦੋਂ 11 ਵਜੇ ਲੱਗੀ ਮੈਨੂੰ ਉਦੋਂ ਚਮਚਾਏਗਾ। ਉਹਦੀ ਜ਼ੰਬੀਲ ਚ ਤਿਲਸਮ ਤਾਕਤ ਆ, ਖੂਬੀਆਂ ਨੇ ਉਸਤਾਦ ਜੀ। ਤੁਸੀਂ ਉਹਨੂੰ ਕੋਈ ਵੀਡੀਓ ਟੂ ਆਡੀਓ ਕਨਵਰਟਰ ਨਾ ਸਮਝੋ। ਅੱਛਾ ਜੀ। ਪੁਰਾਣੇ ਦੌਰ ਦਾ ਵਾ, ਕਿੱਥੋਂ ਆਇਆ ਮੈਂ ਇਹੀ ਕਹਿ ਰਿਹਾ ਨਾ ਕਿ ਅੱਜ ਦੇ ਦੌਰ 'ਚ ਇਹਨਾਂ ਨੂੰ ਚਾਹੀਦਾ ਕੋਈ ਨਵਾਂ ਆਪਣਾ ਸੈਟਅਪ ਕਰਨ। ਕਿੱਥੇ ਦੁਨੀਆ ਕਿੱਥੇ ਚਲੀ ਗਈ ਆ? ਦੱਸੋ। ਇਹ ਸਾਡੇ ਉਹ ਹੀਰੋ ਨੇ ਜਿਹਨਾਂ ਨੂੰ ਬੱਚੇ ਵੇਖ ਵੇਖ ਕੇ ਤਾਂ ਇਹਨੇ ਅਸੀਂ ਇਹਨਾਂ ਦੀਆਂ ਸਟੋਰੀਆਂ ਪੜ੍ਹੀਆਂ ਨੇ। ਹੁਣ ਇਹਨਾਂ ਨੂੰ ਇੱਥੇ ਲਿਆਉਣ ਦਾ ਮਕਸਦ ਇਹ ਤੁਹਾਡੇ ਕੋਲ ਕਿ ਤੁਸੀਂ ਇਹਨੂੰ ਚੈਨਲ ਤੇ ਬਗੈਰ ਪੁੱਛੇ ਤੋਂ ਕਿਹੜੀ ਸਟੋਰੀ ਪੜੀ, ਕਿਹੜੀ ਉਹਦੀ ਤੁਸੀਂ ਸਟੋਰੀ ਪੜੀ? ਯਾਰ ਮੈਂ ਦੀਆਂ ਸਟੋਰੀਆਂ ਪੜ੍ਹੀਆਂ ਨੇ। ਕਿਹੜੀ ਸਟੋਰੀ ਪੜੀ? ਪਰ ਯਾਰ ਜਦੋਂ ਬੰਦਾ ਇੱਕ ਘਰ ਹੁੰਦਾ ਤੇ ਉਹ ਇਹਨੂੰ ਲੁਕੋ ਦਿੰਦੇ ਨੇ ਅੱਗੋਂ। ਹਾਂਜੀ ਹਾਂਜੀ ਓਏ 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 ਭਾਈ ਉਮਰੂ ਯਾਰ ਫੜ ਯਾਰ ਨਹੀਂ ਭਾਈ ਉਹਨੇ ਇੱਕ ਬੰਦੇ ਦੀ ਪੁਰਾਣੀ ਗੱਲ ਆ, ਉਹਨੂੰ ਯਾਦ ਆ ਰਹੀ ਹੈ, ਉਹਨੂੰ ਥੋੜਾ ਬਹੁਤ ਅੰਦਾਜ਼ੇ ਲਾ ਰਹੇ ਅੱਜ ਤੁਸੀਂ ਕਿਉਂ ਗੁੱਸਾ ਕਰ ਰਹੇ ਹੋ? ਤੁਸੀਂ ਇਹ ਲਿਬਾਸ ਤੋਂ ਹਿਸਾਬ ਲਾ ਲਓ ਮੈਂ- ਇਹ ਲਿਬਾਸ ਹੈ ਉਹਨਾਂ ਤੁਸੀਂ ਕੰਮ ਵਾਲਾ। 10 ਮਿੰਟ ਦੇ ਦਿਓ, ਮੈਂ ਇਨਸ਼ਾਅੱਲਾ ਤੁਹਾਡੇ ਹਕੀਕਤ ਤੱਕ ਪਹੁੰਚ ਜਾਵਾਂਗਾ। ਤੁਸੀਂ ਮੈਨੂੰ ਘਰੋਂ ਮੈਂ ਘਰ ਕਰਾ ਦੇਣਾ ਸੁਸਾਰ ਨੂੰ ਮੈਨੂੰ ਉਹ ਨਹੀਂ ਯਾਰ, ਇੱਕ ਮਿੰਟ ਠਹਿਰ ਜਾ। ਉਹਨਾਂ ਨੇ ਕਹਾਣੀਆਂ ਪੜੀਆਂ, ਕਿਹੜੀ ਕਹਾਣੀ ਪੜੀ? ਉਹ ਵੜ ਗਿਆ ਬਈ ਯਾਰ ਤੂੰ ਸ਼ੇਖ ਚਿੱਲੀ ਤੇ ਕੋਈ ਦੱਸੋ ਯਾਰ। ਅੱਛਾ ਅੱਗੇ ਤੇ ਚੋਂ ਹਰ ਸ਼ੈ ਨਿਕਲਦੀ ਸੀ, ਹੁਣ ਵੜ ਵੀ ਗਿਆ। ਇਦਾਂ ਹੀ ਹੈ ਨਾ, ਇਹ ਸਿਲਸਿਲਾ ਇੰਜ ਹੀ ਚੱਲਦਾ ਵਾ। ਕੁਝ ਵੜੇਗਾ ਕੁਝ ਨਿਕਲੇਗਾ, ਕੋਈ ਮਸਲਾ ਨਹੀਂ। ਅੱਛਾ ਉਮਰੂ ਯਾਰ ਗੁੱਸਾ ਓ ਯਾਰ ਤੂੰ ਜਾ ਯਾਰ ਉਮਰੂ ਯਾਰ ਤੂੰ ਉਧਰ ਵੀ ਕੋਈ ਸਮਝਾ ਨਾ, ਮੈਨੂੰ ਸਮਝਾਈ ਜਾਣ ਡਿਆ। ਟੀਵੀ ਦਾ ਕੰਮ ਆ ਸਾਰੀ। ਟੀਵੀ ਦਾ ਕੰਮ ਆ ਉਹ ਮੈਨੂੰ ਆਟਾ ਟੀਵੀ ਇਹ ਯਾਰ ਗੱਲ ਮੈਂ ਇਹਨਾਂ ਨੂੰ ਵਾਇਰਲ ਕਰਨ ਦੇ ਚੱਕਰ 'ਚ ਵਾਇਰਲ ਐਡਾ ਗੰਦਾ ਵਾਇਰਲ ਨਹੀਂ ਮੈਂ ਹੋਣਾ। ਉਹ ਵਾਇਰਲ ਕਿਉਂ? ਇਹ ਗੰਦਾ ਹੋਣਾ? ਇਹ ਵਾਇਰਲ ਦਾ ਫਾਇਦਾ ਜਦੋਂ ਮੇਰਾ ਉੱਤੇ ਧਿਆਨ ਹੀ ਨਹੀਂ ਪੈਣਾ, ਮੈਨੂੰ ਵਾਇਰਲ ਕਰਨ ਦੀ ਐਡਾ ਇਹ ਉਮਰੂ ਹੈ ਹੀ ਨਹੀਂ ਗਾਏ, ਹੈ ਹੀ ਨਹੀਂ। ਹੋਰ ਤੇਰਾ ਬੂਆ ਮੈਂ ਓਏ ਓਏ ਉਹ ਨਹੀਂ ਯਾਦ ਆਇਆ ਇਸੇ ਹੀ। ਲਓ ਜੀ ਤੁਹਾਡੇ ਦੁੱਖ ਧੋਤੇ ਕੇ ਮੈਨੂੰ ਸਮਝ ਆ ਗਈ। ਓਕੇ ਤੁਸੀਂ ਉਮਰੋ ਯਾਰ ਉਹ ਜੇ ਤੇ ਜਿਹੜਾ ਇੱਕ ਮਹੱਲੇ ਦਾ ਬੰਦਾ ਤੁਹਾਡੇ ਕੋਲ ਘਰ ਇੱਕ ਮੋਬਾਈਲ ਲੈ ਕੇ ਉਹਨਾਂ ਨੂੰ ਮਹੱਲੇ 'ਚ ਲੱਭਾ ਹੁੰਦਾ ਕਿਤੋਂ, ਤੇ ਉਹ ਤੁਹਾਡੀ ਅੱਗੋਂ ਬੁੱਢੀ ਉਹਨੂੰ ਦੇਖਦੀ ਆ ਤੇ ਉਹ ਕਹਿੰਦੀ ਆ ਕਿ ਦੇਖ ਕੇ ਕਹਿੰਦੀ ਨਹੀਂ ਇਹ ਸਾਡੇ ਪੂਰੇ ਮਹੱਲੇ 'ਚੋਂ ਕਿਸੇ ਦਾ ਨਹੀਂ। ਤੁਸੀਂ ਉਹ ਮੋਬਾਈਲ ਉਹਨੂੰ ਪਤਾ ਹੁੰਦਾ ਨਾ, ਉਹ ਦੇਖ ਲਓ ਇੰਨੀ ਗੱਲ ਸੀ, ਮੈਨੂੰ ਪਤਾ ਲੱਗ ਗਿਆ। ਨਹੀਂ ਭਾਜੀਆਨ ਓਏ ਹੋਏ ਹੋਏ ਮੈਨੂੰ ਹੁਣ ਤੂੰ ਦੱਸ, ਤੂੰ ਉੱਠਦਾ ਕਿ ਮੈਂ ਉੱਠਾਂ? ਮੈਨੂੰ ਦੱਸ ਦੇ ਰੈਟਰਾ, ਤੂੰ ਮੈਨੂੰ ਦੱਸਣਾ ਨਹੀਂ, ਉਹ ਵੀ ਨਹੀਂ। ਤੂੰ ਦੱਸ ਦੇ ਦਰਸ਼। ਨਹੀਂ ਉਹ ਵੀ ਨਹੀਂ ਤੁਸੀਂ ਤੁਹਾਨੂੰ ਕਿਸੇ ਨੇ ਲਿੰਕ ਸੈਂਡ ਕੀਤਾ ਵਾ, ਤੁਹਾਨੂੰ ਕਿੱਦਾਂ ਇੰਨਾ ਆਈਡੀਆ? ਉਹ ਮੈਂ ਤਾਂ ਪੁਰਾਣਾ ਹੀ ਬਹੁਤ ਆ ਯਾਰ। ਇਸੇ ਲਈ ਤੇ ਥੋੜੀ ਕਨਫਿਊਜ਼ਨ ਹੋ ਰਹੀ ਹੈ। ਚੰਗੀ ਭਲੀ ਮੈਨੂੰ ਮੈਂ ਆਪ ਭੁੱਲ ਗਿਆ ਮੈਂ ਕੌਣ ਆ। ਮੈਂ ਨਹੀਂ ਇਹ ਉਹ ਲਰਹਮ ਕਰੇ, ਗਲਤ ਗੱਲ ਕਿਉਂ ਕਰਨ ਦੇ? ਓਹੋ ਅੱਛਾ ਯਾਰ, ਫਿਰ ਮੈਂ ਹੁਣ ਇਹਨੇ ਤੇ ਅੰਦਾਜ਼ੇ ਲਾ ਲਏ। ਹੁਣ ਮੈਂ ਜੋ ਕੁਝ ਸਿੱਖਿਆ ਪੜਿਆ ਸੀ ਮੈਂ ਦੱਸਦਾ ਤੁਹਾਨੂੰ। ਰੈਟਰਾ ਇੱਕ ਮਿੰਟ ਸਬਰ, ਤੂੰ ਦੱਸ। ਮੈਂ ਤੁਹਾਡਾ ਸਾਰਾ ਹਿਸਾਬ ਲਾ ਲਿਆ ਤੇ ਤੁਸੀਂ ਮੈਨੂੰ ਵਾਕਿਆ ਦੱਸਣੇ ਨਾ, ਤੁਸੀਂ ਕਿਤੇ ਕੋਈ ਸਾਫ ਰਸਾਲਾ ਹੀ ਪੜ੍ਹ ਲੈਣਾ ਸੀਗਾ। ਕਹਿਣ ਦਾ ਮਤਲਬ ਹੈ ਕਿ ਬਚਪਨ ਤੁਹਾਡਾ ਵੀ ਬਹੁਤ ਗੰਦਾ ਹੀ ਗੁਜ਼ਰਿਆ ਹੈ। ਤੁਹਾਡਾ ਧਿਆਨ ਹੀ ਨਹੀਂ ਗਿਆ ਸਾਫ ਸਫਾਈ ਵਾਲਾ, ਤੁਸੀਂ ਕਿਤੇ ਇੱਧਰ ਹੀ ਧਿਆਨ ਮਾਰਦੇ ਰਹੇ, ਕਿਤੇ ਨਿਕਲੀਦਾ ਹੁੰਦਾ ਬਾਹਰ। ਹਾਂ ਹੁਣ ਤੱਕ ਭਾਜੀ ਜੇ ਇਹਨਾਂ ਗੱਲਾਂ ਤੋਂ ਬੰਦਾ ਗੰਦਾ ਹੁੰਦਾ ਤੇ ਫਿਰ ਆ ਸਾਰੇ ਹੀ ਗੰਦੇ ਹੀ। ਗੰਦੇ ਹੀ ਆ, ਹਾਏ ਹਾਏ ਕਿਉਂ ਜੀ? ਭਾਜੀ ਕਿਉਂਕਿ ਇਹ ਸਟੋਰੀਆਂ ਸਾਰਿਆਂ ਨੇ ਸੁਣੀਆਂ। ਕਿਹੜੀ ਸਟੋਰੀ ਸਾਰੇ? ਆ ਜਿਹੜੀਆਂ ਮੈਂ ਦੱਸ ਰਿਹਾ ਕਿ ਕਿਤੇ ਉਹ ਤੇ ਨਹੀਂ ਵੇ ਤੂੰ ਤੇ ਕਿਤੇ ਉਹ ਤੇ ਨਹੀਂ। ਮੈਂ ਵੀ ਸੁਣੀ ਇਹ ਓਏ ਸੁਣੀ ਆ। ਕਿਹੜੀ ਸੁਣੀ ਦੱਸ ਦੇ। ਆ ਉਮਰੂ ਦੀ ਸਾਰੀ ਆ ਸੁਣੀ ਤੂੰ ਯਾਰ- ਆ ਜਿਹੜੀਆਂ ਉਹ ਕਹਿੰਦੇ ਨਹੀਂ ਇਹ ਉਹ ਹੀ ਨਹੀਂ। ਉਹ ਕਰੈਕਟਰ ਤੋਂ ਬਾਹਰ ਨਹੀਂ ਆ। ਓਏ ਇਹਨੂੰ ਮੈਂ ਪਛਾਣ ਲਿਆ ਜੀ। ਕੀ ਸੀ ਉਹੀ ਆ ਇਹ ਮੈਂ ਪਛਾਣ ਲਿਆ। ਕੀ ਹੋਇਆ? ਕੀ ਸੀ ਕੌਣ ਆ? ਇਹ ਸ਼ੇਖ ਚਿੱਲੀ ਉਹ ਆ ਜਿਹੜਾ ਕਹਿੰਦਾ ਭਾਜੀ ਕਰਨੀ ਤੇ ਤੁਸੀਂ ਆਪਣੀ ਮਰਜ਼ੀ, ਮੈਂ ਤਾਂ ਕਹਿੰਦਾ ਥੋੜਾ ਕਹਿੰਦਾ ਇਹ ਉਹੀ ਪੜ੍ਹੇ ਗਈ ਚੈੱਕ ਚਲੀ ਆ ਮਜ਼ਾ ਆਹੋ ਹੀ ਆ ਐਨਮ ਕਰੀ ਆਹੋ ਹੀ ਆ। ਇਹ ਉਹ ਜਦੋਂ ਉਹ ਜਿਹੜਾ ਉਹ ਬੰਦਾ ਕਹਿੰਦਾ ਉਹ ਛੁਰੀ ਪਕੜੋ, ਕਹਿੰਦਾ ਛੁਰੀ ਰਹਿਣ ਦਿਓ, ਮੈਂ ਤਾਂ ਕਹਿੰਦਾ ਥੋੜਾ ਜਿਹਾ ਨਾ ਇਹ ਉਹੀ ਆ। ਲਓ ਜੀ ਦੇਰ ਆਏ ਦਰੁਸਤ ਆਏ ਭਾਜੀ। ਨਹੀਂ ਦੇਰ ਹੈ, ਗਲਤ ਹੈ। ਗਲਤ ਬਾਜੀ ਦੇ ਮੂੰਹ ਚ ਪੱਠੇ ਖਿੱਚ ਕੇ ਖਾਣ ਵਾਲੇ ਆ ਯਾਰ, ਉਹੀ ਆ ਸ਼ੇਖ ਉਹ ਚਿੱਲੀ। ਯਾਰ ਨਹੀਂ ਉਮਰੂ ਭਾਈ, ਉਹ ਜਿਹੜੇ ਸ਼ੇਖ ਚਿੱਲੀ ਸਾਹਿਬ ਨੇ, ਇਹਨਾਂ ਦਾ ਉਹ ਤੁਸੀਂ ਵਾਕਿਆ ਬੜਾ ਮਸ਼ਹੂਰ ਹੋਇਆ ਹੋਣਾ। ਕਿਹੜਾ ਭਲਾ? ਉਹ ਮਿੱਠੇ ਚੌਲ ਖਾਦੇ ਕਿ ਨਹੀਂ ਵਾਲਾ, ਉਹ ਨਹੀਂ ਤੁਸੀਂ ਸੁਣਿਆ? ਅੱਛਾ ਉਹ ਜਿਹੜਾ ਇਹਨਾਂ ਨੂੰ ਇਹਨਾਂ ਦੀ ਆ ਕੇ ਪੁੱਛਦੀ, ਇਹ ਆਪਣੀ ਬੁੱਢੀ ਨੂੰ ਪੁੱਛਦੇ ਕਿ ਮਿੱਠੇ ਚੌਲ ਖਾਦੇ, ਉਹ ਕਹਿੰਦੀ ਮੈਂ ਇਕੱਲੇ ਨੇ ਖਾਦੇ। ਓਏ ਕੀ ਆ ਸ਼ੇਖ ਚਿੱਲੀ, ਓਏ ਸਿੱਧੇ ਊਠ ਤੇ ਸਫ਼ਰ ਕਰਨ ਵਾਲੇ ਆ ਜੀ, ਮਜ਼ਾ ਆ ਗਿਆ ਜੀ। ਓਏ ਅੱਛਾ ਜੀ ਓਏ ਓ ਜੀ ਉਹੀ ਆ। ਅੱਛਾ ਕਲੀਅਰ ਹੋ ਗਿਆ, ਚਲੋ ਕਲੀਅਰ। ਸ਼ੇਖ ਸਾਹਿਬ ਜਾ ਰਹੇ ਨੇ ਨਵਾਂ ਬਿਜ਼ਨਸ ਦੁਨੀਆ ਤੇ ਕਰਨ ਆਪਣੀ ਆਪ। ਹੋਰ ਹੁਣ ਕੀ ਹੋਰ ਕਰਨਾ? ਕੱਟੀ ਦਾ ਕੀ ਕਰਨਾ ਹੁਣ? ਕੱਟੀ ਦਾ ਮੇਰਾ ਦਿਲ ਕਰਦਾ ਮੈਂ ਕੱਟੀ ਮਾਰ ਦਵਾਂ।
ਭਾਜੀ ਜਿੱਦਾਂ ਦੇ ਵਾਕਿਆ ਸੁਣਾਇਆ ਕੱਟੀ ਇਹ ਤੋਂ ਪਰਦਾ ਕਰਦੀ ਫਿਰਦੀ ਕੱਟੀ ਕਈ ਇੱਕ ਕੱਟੀ ਨੇ ਤੇ ਇਹਨਾਂ ਦਾ ਮੂੰਹ ਕਾਲਾ ਕਰਾਤਾ ਸੀ ਉਹ ਭਾਈ ਉਹ ਨਾਲ ਦੇ ਉਹਦੇ ਬੱਕਰੇ ਨਾਲ ਭੱਜ ਗਈ ਨਾਲ ਤੇਰੇ ਬੱਕਰੇ ਨਾਲ ਭੱਜ ਗਈ ਯਾਰ ਮੂੰਹ ਕਾਲਾ ਕਰ ਤਰਤੀਬ ਸੈੱਟ ਕਰ ਯਾਰ ਅੱਛਾ ਤੁਸੀਂ ਇਹ ਹੋਰ ਕੀ ਕੱਢ ਲੈਂਦੇ ਹੋ? ਮੈਂ ਗਾਲਾਂ ਕੱਢ ਲੈਂਦਾ ਜੀ ਕੱਢੋ ਇਹਨੂੰ ਕੱਢੋ। ਉਹ ਕਿਸੇ ਇੱਧਰ ਵੀ ਆਣਾ ਤਾਂ ਇੱਧਰ ਵੀ ਆਉਣਾ। ਨਹੀਂ ਮੇਰੇ ਅੱਲਾ ਹੀ ਮੇਰੇ ਅੱਲਾ ਆਹੋ। ਸ਼ੇਖ ਸਾਹਿਬ ਤੁਸੀਂ ਇੱਕ ਅੱਧੀ ਗੱਲ ਕਰਾ ਉਹ ਸ਼ੇਖ ਨਹੀਂ ਗਾ ਉਹ ਸ਼ੇਖ ਚਿੱਲੀ ਸ਼ੇਖ ਓਏ, ਚਿੱਲੀ ਕਹਿ ਮੈਂ ਸ਼ੇਖ- ਕੱਲਾ ਸ਼ੇਖ ਨਾ ਕਹਿ। ਹਾਂ ਸ਼ੇਖ ਚਿੱਲੀ ਹਾਂ ਇਹ ਚਿੱਲੀ ਇਹ ਹਲਾਲ ਵਾਲਾ ਦਾ ਸ਼ੇਖ ਆ ਸ਼ੇਖ ਚਿੱਲੀ ਇਹ ਹੈਗਾ ਵਾ ਸਾਨੂੰ ਗੱਲ ਨਹੀਂ ਕਰਨੀ MS ਫੈਸਲ, ਹਾਂ ਐਮਐਸ ਫੈਸਲ ਮੁਗਲ ਸ਼ੇਖ ਫੈਸਲ। ਓਏ ਕੋਈ ਦੱਸ ਜੋ ਬੰਦ ਟੀਵੀ ਤੇ ਮੈਚ ਦੇਖਣ ਵਾਲੇ ਆ MS ਫੈਸਲ ਸੀ ਚਿੱਲੀ। ਇਦਾਂ ਦੇ ਬੰਦੇ ਬੰਦ ਟੀਵੀ ਅੱਗੇ ਬਹਿ ਕੇ ਮਸਾਜ ਕਰ ਰਹੇ ਹੁੰਦੇ ਅੱਛਾ ਸ਼ੀਸ਼ਾ ਉਹਦੇ ਉੱਤੇ। ਹਾਂ ਸਹੀ ਗੱਲ ਸ਼ੇਖ ਸਾਹਿਬ ਤੁਸੀਂ ਜਿਹੜਾ ਨਵਾਂ ਬਿਜ਼ਨਸ ਹੁਣ ਦੁਨੀਆ ਤੇ ਸ਼ੁਰੂ ਕਰਨ ਲੱਗੇ ਹੋ ਕਾਰਾਂ ਦਾ ਕਾਰਾਂ ਦਾ ਕਰਨਾ ਕਿਸ ਤਰ੍ਹਾਂ ਕਰਨਾ ਵੱਡੀਆਂ ਕਾਰਾਂ ਲੈਦਾ ਛੋਟੀਆਂ ਲੈਦਾ ਹਾਂ ਠੀਕ ਹੈ। ਕੋਰੇ ਟੈਪ ਲੈਗਾ ਸਹੀ ਨਹੀਂ ਲਓ ਜੀ ਤੁਸੀਂ ਮੈਨੂੰ ਦੱਸੋ ਇਹ ਐਸ ਸ਼ੇਖ ਚਿੱਲੀ ਇਹਨੇ ਭਾਜੇ ਨੇ ਦੁਨੀਆ ਚ ਸਾਰੀਆਂ ਕਾਰਾਂ ਇਕੱਠੀਆਂ ਕਰਕੇ ਗਦਾਮ 'ਚ ਲਾ ਕੇ ਵੱਡੀਆਂ ਛੋਟੀਆਂ ਲੈਦਾ ਕਰਕੇ ਵੇਚ ਲਈਆਂ। ਲੇਕਿਨ ਮੈਂ ਤੁਹਾਨੂੰ ਗੱਲ ਦੱਸ ਦਵਾਂ ਇਹਨੇ ਕਾਰਾਂ ਵੀ ਉਹ ਕੱਟੀ ਦੇ ਸਿਰ ਤੋਂ ਹੀ ਲੈਣੀਆਂ ਇਹ ਹਾਂ ਕੱਟੀ ਹਾਂ ਦੇ ਦੁੱਧ ਦੇ ਸਿਰ ਤੇ ਫੈਕਟਰੀਆਂ ਪਾਣੀਆਂ ਵਾ ਇਹ ਕੱਟੀ ਨੇ ਇੱਥੇ ਨਾ ਕਰਾਤੀ ਦੇਖੋ ਮੈਂ ਹਿਸਾਬ ਲਾ ਲਿਆ ਖਰਾਬ ਲੇਕਿਨ ਇੱਕ ਕੱਟੀ ਨਾ ਪੂਰੀ ਦੁਨੀਆ ਤੇ ਨਹੀਂ ਰਾਜ ਕਰ ਸਕਦਾ। ਨਹੀਂ ਕਰ ਇੱਕ ਸਕਦਾ ਵਾ। ਕੱਟੀ ਕਦੋਂ ਮੈਂ ਕਹਿਣ ਡਿਆ ਮੈਂ ਕਹਿ ਰਿਹਾ ਮੈਂ ਜ਼ਿਆਦਾ ਤੋਂ ਜ਼ਿਆਦਾ ਲੈਣ ਦੀ ਕੋਸ਼ਿਸ਼ ਕਰਾਂਗਾ ਮੈਂ ਕਹਿੰਦਾ ਤੁਸੀਂ 10 ਕੱਟੀਆਂ ਦਾ ਇੱਕ ਗਰੁੱਪ ਬਣਾਓ। ਉਹ ਕੋਈ ਆਸਟ੍ਰੇਲੀਆ ਭੇਜੋ, ਕੋਈ UK ਭੇਜੋ, ਕੋਈ ਦੁਬਈ ਭੇਜੋ। ਸਹੀ ਗੱਲ ਇਸ ਤਰ੍ਹਾਂ ਉੱਥੇ ਇਹ ਤੁਹਾਡਾ ਕੰਮ ਮੇਰੇ ਹਿਸਾਬ ਨਾਲ। ਨਹੀਂ ਮੈਂ ਕਹਿੰਦਾ ਇੱਕ ਕੱਟੀ ਦਾ ਲੈਦਾ ਚੈਨਲ ਨਾ ਬਣਾਉਂਗਾ ਸਾਰੀ ਕਿਤੇ ਅਲੱਗ ਚੈਨਲ ਹੋ ਯਾਰ ਚਿੱਲੀ ਸਾਹਿਬ ਇਹਨਾਂ ਦੇ ਸਾਹਮਣੇ ਚੈਨਲ ਦੀ ਗੱਲ ਨਹੀਂ ਕਰਨੀ ਤੁਹਾਡੀ ਮਿਹਰਬਾਨੀ ਤੁਹਾਡੀ ਮਿਹਰਬਾਨੀ ਮੇਰੀ ਰਿਕਵੈਸਟ ਹੈ ਚੈਨਲ ਤੋਂ ਜਿਹੜੀ ਅਰਨਿੰਗ ਆਏਗੀ ਉਹਦੇ ਮੈਂ ਲੈਦਾ ਸ਼ੇਖ ਚਿੱਲੀ ਨੇ ਬਣਾਇਆ ਸੀ ਗਰੁੱਪ ਭਾਈ ਉਹ ਉਹਨਾਂ ਦੇ ਉਹ ਨਿਕਲ ਗਏ ਬਾਅਦ ਚੋਂ ਆਏ ਨਹੀਂ ਉਹ ਭਾਈ ਦਾ ਸਾਰੇ ਸਲਿੱਪੂ ਤੋ ਸਾਨੂੰ ਤਰਤੀਬ ਦਿਓ ਸਾਡੇ ਕੋਲ ਸਾਡੀ ਜ਼ਿੰਦਗੀ ਦੇ ਵਾਕਿਆ ਤੇ ਪੁੱਛੋ ਤੁਸੀਂ ਆਪਣੇ ਵਾਕਿਆ ਸਾਡੇ ਤੇ ਪਾਈ ਜਾਂਦੇ ਉਹ ਭਾਈ ਜਾਨ ਤੁਹਾਨੂੰ ਮੈਂ ਇਹਦੇ ਪੁੱਛਣ ਆ 70 ਵਾਰੀ ਤੈਨੂੰ ਪੁੱਛਿਆ ਵੀ ਹੁਣ ਤੁਸੀਂ ਕੀ ਕਰ ਰਹੇ ਅੱਜ ਕੱਲ, ਕੀ ਪਲਾਨ ਆ ਅੱਗੇ? ਤਾਂ ਇਦਾਂ ਹੀ ਮਰ ਜਾਣਾ ਤੁਸੀਂ। ਪਹਿਲੇ ਉਹਦੇ ਪਿਛਲੇ ਕਾਰਨਾਮੇ ਸੁਣੋ ਫਿਰ ਅੱਗੇ ਉਹਦੀ ਪਲੈਨਿੰਗ ਨੂੰ ਦੱਸੋ ਜੀ। ਬਾਜੀ ਮੈਂ ਇੱਕ ਬਾਦਸ਼ਾਹ ਦੀ ਬੱਚੀ ਦੀ ਇੱਜ਼ਤ ਬਚਾਈ ਸੀਗੀ ਉਹ ਬਾਦਸ਼ਾਹ ਨੇ ਮੈਨੂੰ ਕਿਹਾ ਸੀ ਜੋ ਕੁਛ ਤੇਰਾ ਦਿਲ ਕਰਦਾ ਜ਼ਮੀਨ ਪਾ ਲਾ ਮੈਂ ਜ਼ਮੀਨ ਦੇ ਵਿੱਚ ਹਰ ਸ਼ਾਹ ਦੀ ਪਾ ਲਈ ਹੁਣ ਉਹੀ ਚੀਜ਼ਾਂ ਮੈਂ ਕੱਢਣ ਡਿਆ ਹੁਣ ਵਕਤ ਦੇ ਹਿਸਾਬ ਨਾਲ ਮੈਂ ਕਿਹਾ ਯਾਰ ਆਪਣਾ ਕੋਈ ਕੰਮ ਚਮਕਾਉਣਾ ਚਾਹੀਦਾ ਮੈਂ ਚੋਂ ਰਕਸ਼ਾ ਕਰਕੇ ਤਰੀਕ ਤੇ ਪਾਇਆ ਇਹਦੇ ਚੋਂ ਇਹ ਚੋਂ ਰਕਸ਼ਾ ਕੱਢਿਆ ਮੈਂ ਤਰੀਕ ਤੇ ਪਾਤਾ ਹਫਤਾ 16 ਬੰਦੇ ਨੇ ਰਕਸ਼ਾ ਚਲਾਇਆ ਵਾ ਮੈਨੂੰ ਡੇਲੀ 400 500 ਦੇਣਾ ਹਫਤੇ ਬਾਅਦ ਨੰਬਰ ਬੰਦ ਕਰ ਲਿਆ ਉਹ ਰਕਸ਼ਾ ਵੀ ਨਹੀਂ ਆਇਆ ਵਿਚਾਰੇ ਦਾ ਤਰੀਖਾਂ ਵੀ ਖਾ ਗਏ ਪੈਸੇ ਵੀ ਖਾ ਗਿਆ ਹੁਣ ਇਹ ਚੋਂ ਮੈਂ ਕੀ ਕੱਢਾ ਤਵਾ ਨਹੀਂ ਰਿਹਾ ਲੋਕਾਂ ਤੇ ਇੰਨਾ ਕੁਛ ਮੈਂ ਚੋਂ ਕੱਢਦਾ ਸੀ ਸ਼ਰੀਕਾਂ ਦੇ ਰਿਪੋਰਟਾਂ ਮਾਰ ਮਾਰੀ ਜ਼ਮੀਨ ਬੰਦ ਕਰਾਤੀ ਸਟ੍ਰਾਈਕਾਂ ਬਹੁਤ ਪਈਆਂ ਸਟ੍ਰਾਈਕਾਂ ਪਈਆਂ। ਉਹੀ ਪਿੱਛੋਂ ਬੰਦ ਕਰਾਤੀ ਤੂੰ ਆਪਣਾ ਇੱਕ YouTube ਚੈਨਲ ਬਣਾ ਤੇ ਇਹਦੇ ਚੋਂ ਸਬਸਕ੍ਰਾਈਬਰ ਕੱਢ ਉਹ ਚ ਪਾਈ ਜਾ। ਵੀਡੀਓ ਅਪਲੋਡ ਕਰ ਇਹਦੇ ਚੋਂ ਵਿਊਜ਼ ਕੱਢ ਉਹ ਚ ਪਾਈ ਜਾ। ਇੱਥੇ ਗੋਲਡਨ ਪਲੇਟ ਵੀ ਕੱਢ ਕੇ ਆਹੋ YouTube ਬੜੀ ਸਿਆਣੀ ਆ ਉਹ ਜ਼ਮੀਨ ਚੋਂ ਕਦੇ ਸਬਸਕ੍ਰਾਈਬਰ ਨਹੀਂ ਲਾਉਂਦੀ ਉਹ ਕਹਿੰਦੀ ਰੀਜਨਲ ਹੋਣ ਜਿਹੜੇ ਅੱਛਾ ਉਹ ਐਕਸੈਪਟ ਨਹੀਂ ਕਰਦੇ। ਨਹੀਂ ਕਰਦੀ ਐਕਸੈਪਟ ਭਾਜੀ ਇਹ ਪ੍ਰੋਮੋਸ਼ਨ ਵਾਲੇ ਪਾਸੇ ਆ ਜਾਂਦਾ ਵਾ ਓਹੋ ਜਿਹੜੀ ਕੁੜੀ ਦੀ ਇੱਜ਼ਤ ਬਚਾਈ ਇੱਜ਼ਤ ਕਿਦਾਂ ਬਚਾ ਲਈ ਇਹ ਜ਼ਮੀਰ ਤੇਰੀ ਮੋਨੋਟਾਈਜ਼ ਆ। ਬਿਲਕੁਲ ਮੋਨੋਟਾਈਜ਼ ਆ ਭਾਜੀ ਸਰਪ੍ਰਾਈਜ਼ ਹੀ ਹੈ ਜੀ 4000 ਵਾਚ ਟਾਈਮ ਹੋ ਗਿਆ ਨਾ ਪੂਰਾ ਇਹਦੇ ਤੋਂ 8000 ਬਾਈ ਟਾਈਮ ਪੂਰਾ ਹੋ ਗਿਆ ਤੇ ਭਾਜੀ ਫਿਰ ਇਹ ਮੋਨੋਟਾਈਜ਼ ਅੱਛਾ ਮੋਨੋਟਾਈਜ਼ ਹੋ ਗਈ ਹੈ। ਹਰ ਸ਼ੈ ਐਡ ਲੱਗੀਆਂ ਵਾ ਭਾਜੀ ਮੈਂ ਕਿਹਾ ਯਾਰ ਚਲੋ ਆਪਣਾ ਨਵਾਂ ਮਕਾਨ ਸ਼ੁਰੂ ਕਰਦੇ ਆ ਕਿਸੇ ਮੇਰਾ ਮਿਸਤਰੀ ਜਿਹੜੇ ਬੁਲਾਇਆ ਸੀ ਨਾ ਕਾਰੀਗਰ ਮੈਂ ਜ਼ਮੀਨ ਰੱਖ ਕੇ ਉੱਧਰ ਚਲਾ ਗਿਆ ਉਹ ਇੱਕ ਨੂੰ ਕਿਤੇ ਸੀਡੀ ਟੈਪ ਪੂਰਾ ਆਇਆ ਸੀ ਉਹਨੇ ਚ ਵਾਸ਼ਰੂਮ ਕੱਢ ਕੇ ਪਹਿਲੇ ਆਪਣਾ ਕੰਮ ਕੀਤਾ ਮਕਾਨ ਉਹਨੇ ਸ਼ੁਰੂ ਨਹੀਂ ਕੀਤਾ ਅੱਛਾ ਵਾਸ਼ਰੂਮ ਵਿੱਚੋਂ ਕੱਢ ਲਿਆ ਉਹਨੇ। ਪੂਰਾ ਵਾਸ਼ਰੂਮ ਕੱਢਿਆ ਭਾਜੀ ਪਰਦਾ ਹੀ ਪੂਰਾ ਵਿੱਚ ਸੀਗਾ ਉਹਦਾ ਲੇਕਿਨ ਇਹ ਛੋਟਾ ਜਿਹਾ ਮਸਲਾ ਵਾ ਜਿਹੜਾ ਵਾਸ਼ਰੂਮ ਵਿੱਚੋਂ ਨਿਕਲਣਾ ਚ ਪਾਣੀ ਨਹੀਂ ਹੁੰਦਾ ਬਟਾ ਤੁਸੀਂ ਤੇ ਬੱਚੇ ਵੀ ਆਪਣੇ ਮਰਾਲ ਪੈਦਾ ਨਹੀਂ ਕਰਦੇ ਹੋਣੇ, ਇਹ ਚੋਂ ਹੀ ਕੱਢ ਲੈਂਦੇ ਹੋਣੇ ਆ ਵੇ ਕਿ ਇਸ ਸਾਲ ਚਲੋ ਕੁੜੀ ਕੱਢ ਲੈਣੇ ਅਗਲੇ ਸਾਲ ਮੁੰਡਾ ਕੱਢ ਲਾਂਗੇ। ਠੀਕ ਗੱਲ ਕਰਦੇ ਕਿ ਨਹੀਂ ਯਾਰ ਠੀਕ ਗੱਲ ਕਿ ਜਦੋਂ ਤੂੰ ਹਰ ਸ਼ੈ ਹੀ ਉਹਨੇ ਵਾਸ਼ਰੂਮ ਹੀ ਇਹਦੇ ਚੋਂ ਕੱਢ ਲਿਆ। ਜ਼ਿੰਦਗੀ ਇਹ ਚੋਂ ਮੈਂ ਨਹਿਰ ਵੀ ਕੱਢੀ ਹੈ ਅੱਛਾ ਜੀ ਹਾਂ ਯਾਰ ਦੋ ਖੁਸਰੇ ਤੇ ਕੱਢ ਕੇ ਦੇ ਅੱਜ ਭਰਾ ਦੀ ਮਹਿੰਦੀ ਹੈ ਰਾਤ ਨੂੰ ਖਾਣੀ ਇਹ ਹਾਜੀ ਮਿੱਠੂ ਦੀ ਜ਼ਮੀਨ ਆ ਇਹ ਦੱਸ ਪਹਿਲੇ ਥੋੜੀ ਜਿਹੀ ਗੈਰਤ ਵੀ ਕੱਢ ਲੈ ਸ਼ੇਖ ਚਿੱਲੀ ਇੰਨੇ ਮੇਰੇ ਗੰਦੇ ਵਾਕਿਆਤ ਨਹੀਂ ਆ ਜਿੰਨੇ ਤੇਰੇ ਆ ਅੱਛਾ ਜੀ ਸ਼ੇਖ ਚਿੱਲੀ ਸਾਹਿਬ ਤੁਸੀਂ ਆਪਣਾ ਕੋਈ ਦੱਸੋ। ਮੈਂ ਉਹੀ ਕਹਿਣ ਡਿਆ ਹੁਣ ਕੱਟੀਆਂ ਤੇ ਜ਼ਿੰਦਗੀ ਬਸਰ ਕਰਨੀ। ਮੇਰੇ ਨਾਲ ਅਗਰ ਕਿਸੇ ਨੇ ਕੋਈ ਵਾਅਦਾ ਘਾਟਾ ਕੀਤਾ ਮੇਰੇ ਕੇ ਸੋਰੀ ਕਰ ਲਓ ਕਿਉਂਕਿ ਮੈਂ ਆਉਣ ਵਾਲੇ ਵਕਤ 'ਚ ਇੱਕ ਅਮੀਰ ਤਰੀਨ ਰਿਚ ਮੈਨ ਬਣਾਂਗਾ। ਉਹ ਯਾਰ ਤੇਰੀ ਇੱਕ ਕੱਟੀ ਆ। ਕੱਟੀ ਨਹੀਂ ਮੈਂ ਹੁਣ ਇੱਕ ਹੋਰ ਪਲਾਨ ਕੀਤਾ ਹੋਇਆ ਕੀ ਕੀ ਕਰ ਲਿਆ ਮੈਂ ਲੈਣੀ ਭੁੰਡੀ ਭੁੰਡੀ ਹਾਂ ਲੈਣੀ ਕਿ ਕਰਾਣੀ ਉਹ ਜਿਹੜੀ ਯਾਰ ਉਹ ਲੜਦੀ ਵੀ ਭੂੰਡ। ਨਹੀਂ ਭੂੰਡ ਨਹੀਂ ਭੁੰਡੀ ਲੈਣੀ ਹੈ ਅੱਛਾ ਕੰਮ ਉਹੀ ਕਰਦਾ ਵਾ ਜਿਹਨੇ ਮੇਲ ਵਾਲੇ ਪਾਸੇ ਨਹੀਂ ਆਉਂਦਾ। ਨਹੀਂ ਉਹ 'ਚ ਤਾਕਤ ਜ਼ਿਆਦਾ ਹੁੰਦੀ ਅੱਛਾ ਭੁੰਡੀ ਲੈ ਲਈ ਤੂੰ। ਹਾਂ ਉਹਨੂੰ ਮੈਂ ਉਹ ਕੱਟੀ ਦਾ ਦੁੱਧ ਪਾਵਾਂਗਾ ਅੱਛਾ ਉਹਨੂੰ ਖੁਰਾਕ ਦਾਂਗਾ ਉਹਨੂੰ ਏਡੀ ਕੁ ਵੱਡੀ ਕਰ ਲਾਂਗਾ ਮੈਂ ਉਹਦਾ ਮੈਂ ਜਹਾਜ਼ ਬਣਾਉਂਗਾ
ਭੁੰਡੀ ਦਾ ਫਿਰ ਮੈਂ ਸਵਾਰੀਆਂ ਇੱਥੋਂ ਫੈਸਲਾਬਾਦੋਂ ਕਰਾਚੀਓਂ ਲਾਹੌਰ, ਲਾਹੌਰੋਂ ਪਿੰਡੀ। ਭੁੰਡੀ ਚ ਹਾਂ ਇਹ ਭੁੰਡੀ ਨੂੰ ਸਟੀਲ ਰਾਈਡ ਦਊਗਾ ਨਾ ਜ਼ਿਆਦਾ। ਇਹ ਭੁੰਡੀ 에ਅਰਲਾਈਨ ਸ਼ੁਰੂ ਕਰੇਗਾ। ਹਾਂਜੀ ਭੁੰਡੀ ਕਿੰਨੇ ਇੰਜਨ ਵਾਲੀ ਹੋਣੀ? ਇਹ ਜ਼ਿਆਦਾ ਤੁਹਾਡੀ ਫਲੈਟ ਸਕੂਲ ਟਾਈਮ ਕਾਲਜ ਟਾਈਮ ਹੀ ਹੋਣੀ ਹੈ। ਨਹੀਂ ਭਾਜੀ ਜਦੋਂ ਭੁੰਡੀ ਲੈਂਡ ਕਰੇਗੀ ਆਵਾਜ਼ ਆ ਕਰੀ ਹਾਂ। ਇਹ ਆਵਾਜ਼ ਆਇਆ ਹਰ ਕਰੇਗੀ। ਹਰ ਜਹਾਜ਼ 'ਚ ਇੰਝ ਦੀ ਆਵਾਜ਼ ਆਉਂਦੀ ਹੈ, ਉਹਨੂੰ ਮੈਂ ਵੱਡੀ ਕਰਾਂਗਾ। ਛੋਟੀ ਜਿਹੀ ਇਨਵੈਸਟਮੈਂਟ ਆ, ਹੁੰਡੀ ਸਿਰਫ ਫੜਨੀ ਆ ਮੈਂ ਦੇਖੋ। ਭੁੰਡੀ ਮੈਂ ਤੁਹਾਨੂੰ ਦੱਸਾਂ ਕਿੱਥੋਂ ਫੜ ਸਕਦੇ ਹੋ ਤੁਸੀਂ ਬਿਹਤਰੀਨ ਭੁੰਡੀ? ਨਾ ਉਤੋਂ ਨਾ ਦੱਸੀ। ਯਾਰ ਭਾਈ ਨੂੰ ਰੋਕ ਨਾ ਯਾਰ। ਆਪਣੀ ਲੈਦਾ ਜਗ੍ਹਾ ਦੱਸੋ। ਮੇਰੇ ਵਾਲੇ ਕੰਮ 'ਚ ਨਹੀਂ ਤੁਸੀਂ ਆਉਣਾ। ਭੁੰਡੀ ਉਸਤਾਦ ਜੀ, ਜੇ ਇਹਨਾਂ ਨੇ ਭੁੰਡੀ ਦਾ ਜਹਾਜ਼ ਬਣਾ ਲਿਆ ਵੱਡਾ, ਤੇ ਉਹ ਕਿਹੋ ਜਿਹਾ ਲੱਗੇਗਾ? ਉਹ ਭਾਈ ਬੜਾ ਕੁਝ ਬਣਾ ਸਕਦਾ ਨਾ ਕੱਟੀ ਦੇ ਸਿਰ ਤੋਂ, ਬਲਕਿ ਕੱਟੀ ਦੇ ਦੁੱਧ ਦੇ ਸਿਰ ਤੋਂ ਹੀ ਇੰਨਾ ਕੁਝ ਬਣਾਉਣ ਡਿਆ ਵਾ। ਹਲੇ ਕੱਟੀ ਪੂਰੀ ਪਈ ਆ। ਹਾਲੇ ਕੱਟੀ ਐਡੀ ਕਾ ਤੇ ਉਹਦਾ ਦੁੱਧ ਪਿਆ ਕੇ ਭੁੰਡੀ ਵੱਡੀ ਤੇ ਉਹਦਾ ਦੁੱਧ ਪਿਆ ਕੇ ਉਹ ਕਿੱਥੇ ਪਹੁੰਚ ਗਿਆ ਸ਼ੇਖ ਚਿੱਲੀ। ਹਾਲੇ ਕੱਟੀ ਇੰਨੀ ਕਾ ਦਿਲ ਕਰੇ ਬਿੱਲੀ ਚੰਡਾ ਮਾਰ ਜਵੇ, ਏਡੀ ਜਵਾਨ ਕੱਟੀ ਆ। ਬਿੱਲੀ ਨਹੀਂ ਚੱਲਣਾ। ਯਾਰ ਮੈਂ ਤੈਨੂੰ ਦੱਸਦਾ, ਤੂੰ ਭੁੰਡੀ ਜੋ ਐਡਾ ਰਿਸਕ ਲੈਣਾ, ਤੂੰ ਬਿੱਲੀ ਲੈ ਉਹਨੂੰ ਵੱਡਾ ਕਰਾ ਕੇ ਸ਼ੇਰ ਕਰ ਵੇਚੀ ਜਾ। ਹਵਾ ਭਰ ਕੇ ਤਨਕੀਰਾਂ ਵੀ ਲਾਤੀਆਂ ਥੋੜੀਆਂ। ਆਹੋ ਮੇਰੀ ਇੰਜ ਕਰਕੇ ਪੱਲਾ ਚੁੱਕ ਕੇ ਹਵਾ। ਨਹੀਂ ਤੇ ਏਦਾਂ ਕਰ, ਇੱਕ ਵਿਛੂ ਨਹੀਂ ਚਿੱਟਾ ਰੰਗ ਲੈ, ਇੱਕ ਬੁਰਸ਼ ਲੈ, ਸਾਦੇ ਖੋਤੇ ਲੈ ਕੇ ਉਹਨਾਂ ਨੂੰ ਲੀਕਾ ਮਾਰ ਕੇ ਜ਼ੈਬਰਾ ਕਰ ਓਏ ਹੋਏ 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 ਵਾਰੀ ਪਹੁੰਚੇ। ਉਹ ਨਹੀਂ ਯਾਰ ਪਹਿਲੇ ਕੰਮ ਆਪਣੇ ਸਟੇਟਸ ਦਾ ਕਰਨਾ ਹੈ। ਜਾਂ ਫਿਰ ਇੱਕ ਹੋਰ ਮਵੀ ਆ, ਖੋਤੇ ਲੈ ਕੇ ਇੱਥੇ ਜੇ ਟੱਕ ਲਾ ਕੇ ਝੋਲੀ ਜਿਹੀ ਬਣਾ ਕੇ ਕੈਂਗਰੂ ਬਣਾਉਣਾ ਵਿੱਚ ਚੀਜ਼ ਆ। ਨਾ ਇਹ ਵੀ ਅੱਗੋਂ ਲੱਤਾਂ ਥੋੜੀਆਂ ਛੋਟੀਆਂ ਕਰਾ ਲਾ। ਸਹੀ ਗੱਲ ਆ। ਨਹੀਂ ਤੇ ਸਾਦੇ ਘੋੜੇ ਇੱਥੋਂ ਰਾਵੀ ਦੇ ਕਿਨਾਰੇ ਤੇ ਖਲੋ ਕੇ ਦਰਿਆਈ ਘੋੜੇ ਕਹਿ ਵੇਚੀ ਜਾ। ਵਿੱਚ ਹੀ ਜਾ। ਸਹੀ। ਆਹੋ ਬਸ ਠੀਕ ਆ, ਮਸ਼ਵਰੇ ਤੈਨੂੰ ਮਿਲ ਗਏ, ਇੱਥੋਂ ਜੋ ਮਰਜ਼ੀ ਕਰ ਹੁਣ ਅੱਗੇ। ਓਏ ਊਂਠ ਦੇ ਦੋ ਪਰ ਲਾ ਕੇ ਨਾ ਤੇ ਉਹਨਾਂ ਨੂੰ ਡਾਇਨਾਸੌਰ ਕਹਿ ਵੇਚੀ ਜਾ। ਆਹੋ ਨਹੀਂ ਉਹ ਨਹੀਂ ਮੈਂ ਕਰਨਾ, ਮੈਂ ਆਪਣੇ ਸਟੇਟਸ ਦਾ ਕੰਮ ਕਰਨਾ। ਯਾਰ ਜਾਂ ਫਿਰ ਇੱਕ ਕੰਮ ਕਰ, ਅਸਧਾਰ ਮੰਡੀ ਬੰਦਾ ਚਾਹੀਦਾ, ਸਿਰ ਗਾਈਆਂ ਕੱਢਣੀਆਂ ਵਾ, ਲਵਾ ਦੇਵਾਂ। ਉਹ ਗਾਈਆਂ ਮੈਨੂੰ ਲੈ ਕੇ ਦੇ ਲੈ, ਉੱਥੇ ਗੇਟ ਕੋਈ ਨਹੀਂ ਆ, ਤੂੰ ਕੱਢੀ ਜਾਣੀਆਂ ਵਾ। ਯਾਰ ਉਹਨੇ ਜੌਬ ਨਹੀਂ ਕਰਨੀ, ਆਪਣਾ ਕਾਰੋਬਾਰ ਕਰਨਾ। ਆਪਣਾ ਕਾਰੋਬਾਰ, ਜ਼ਿੰਦਗੀ ਆਸਾਨ। ਰੋਜ਼ ਦਾ ਗਲਾਸ ਤੇ ਕੱਢ ਦੇ ਇੱਕ ਜ਼ੰਬੀਲ ਚ ਤਰ੍ਹਾਂ ਕਰ। ਇਹਦੇ ਕਿਤੇ ਸ਼ੈਤਾਨ ਦੀ ਦਵਾਈ ਸ਼ੁਰੂ ਕਰ, ਇਹ ਉਮਰ ਦੇ ਨਾ ਰਹਿ। ਫੋਟੋਕਾਪੀ ਮਸ਼ੀਨ ਹੈ ਵਿੱਚ ਤੇਰੀ ਲੱਖ ਲਾਲ ਦੇ ਐਕਸਾਈਜ਼ ਦਫ਼ਤਰ ਦੇ ਬਾਹਰ ਬੈਠਾ ਮੈਂ, ਫੋਟੋ ਕਾਪੀ ਕੱਢ ਕੇ ਤੇ ਬਸ ਜੰਬੀ। ਯਾਰ ਤੂੰ ਹਰ ਸ਼ਾਇਦ ਚੋਂ ਕੱਢੀ ਤੇ ਜਾਣਾ, ਤੇ ਹੁਣ ਕੀ ਕਰੀਏ ਅਸੀਂ? ਪਾਜੀ ਬੰਦ ਕਰਾਈ ਹੋਈ ਹੈ ਪਿੱਛੋਂ ਕਿਸੇ ਨੇ, ਸ਼ਰੀਕਾਂ ਨੇ। ਇਹ ਜ਼ਮੀਨ ਦਾ ਕਨੈਕਸ਼ਨ ਕੱਟ ਗਿਆ, ਇਹਨੂੰ ਬਿੱਲ ਜਮਾ ਕਰਾਇਆ ਦਾ। ਇਹ ਮੇਰੇ ਛੋਟੇ ਭਾਈ ਦੇ ਨਾਮ ਆ, ਉਹਦਾ ਆਈਡੀ ਕਾਰਡ ਗਵਾਚ ਗਿਆ ਵਾ। ਇਹ ਨਹੀਂ ਚੱਲਣੀ ਹੁਣ, ਬੰਦ ਹਾਨੋ ਰਾਟਾ ਨਵੀਂ ਰਹੂਗਾ। ਇਹ ਤਾਂ ਰਸੀ ਦੇ ਭਾਵ ਨਹੀਂ ਰਹੀ। ਹਾਂ ਸ਼ੇਰ ਲੋ ਲੱਗਾ ਕੱਟੀ ਇੱਥੇ ਮਗਾਉਣ। ਜਿਹੜੇ ਮੁੰਡੇ ਮੇਰੇ ਦਾ ਫੋਨ ਮੁੰਡੇ ਦਾ ਫੋਨ। ਹੈਲੋ, ਕੱਟੀ ਨਿਕਲ ਗਈ ਹੋਣੀ, ਵੇਖ ਲਈ ਪਰ। ਹਾਂ ਸੇਲ ਹੈ। ਹੈਲੋ, ਚੱਲ ਮੈਂ ਆ ਰਿਹਾ। ਲੋ ਜੀ ਉਹੀ ਗੱਲ ਵੱਡੀ ਹੋਈ, ਖੁਸ਼ਖਬਰੀ ਆ ਉਸਤਾਦ ਜੀ। ਉਹੀ ਗੱਲ ਹੋਈ। ਮੈਨੂੰ ਲੱਗਦਾ ਕੱਟੀ ਨੇ, ਉਹਨੇ ਕਿਹਾ ਪਾਪਾ ਜੀ ਪਹਿਲੀ ਵਾਰੀ ਉਹਨੇ ਦੁੱਧ ਦੇ ਦਿੱਤਾ ਜੀ। ਆਏ ਨਹੀਂ ਓਏ ਕੀ ਹੁਆ? ਫੋਨ ਸੁਣ ਕੇ ਆਏ ਉਦਾਸ ਹੁੰਦੇ ਵੱਡੇ ਫਰੇਮ ਗੇਮਾਂ ਸ਼ੁਰੂ। ਕੀ ਹੋਇਆ ਉਹ ਸੋਚ ਕੱਟੀ? ਰਿਹਾ ਵੀ ਇੰਨਾ ਪੈਸਾ ਜਦੋਂ ਮੈਂ ਰੱਖਣਾ ਕਿੱਥੇ, ਰੱਖਣਾ, ਸਾਂਭਣਾ ਕਿੰਜ? ਹੈਨਾ? ਇਹਨੂੰ ਥੋੜੀ ਟੈਨਸ਼ਨ, ਕੱਟੀ ਨਸ਼ੇ ਤੇ ਲੱਗ ਗਈ। ਇਹ ਕੱਟੀ ਲੱਗਦਾ ਫੇਲ ਹੋ ਗਈ। ਨਹੀਂ ਨਹੀਂ ਕੀ ਗੱਲ ਆ? ਕੀ ਹੋਇਆ? ਕੀ ਆ? ਲੱਗਦਾ ਕੱਟੀ ਦਾ ਗਾਣਾ ਵਾਇਰਲ ਹੋ ਗਿਆ। ਕੀ ਹੈ ਭਾਜੀ? ਕੀ ਗੱਲ? ਮੁੰਡਾ ਫੋਨ ਸੁਣਦਾ ਬੈਗਨ ਥੱਲੇ ਆ ਗਿਆ। ਗੱਲ ਤੇ ਕਰੋ ਕੋਈ। ਕੀ ਗੱਲ? ਭਾਜੀ ਕੀ ਗੱਲ ਹੈ, ਕੱਟੀ ਕਿਤੇ ਹੋਰ ਰੱਖ ਲਈ? ਉਹ ਹੋਇਆ ਕੀ ਆ? ਕੱਟੀ ਮਰ ਗਈ ਉਸਤਾਦ ਜੀ। ਕੀ ਮਰ ਗਈ? ਤੇ ਕੱਟਾ ਉਮਰੂ ਬਾਦਸ਼ਾਹ, ਇਹ ਤਾਂ ਜ਼ੁਲਮ ਹੋ ਗਿਆ ਵਾ ਯਾਰ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇਹ ਭਲਾ ਕਿਉਂ ਮਰੀ ਆ? ਇਹਨੇ ਲਿਖੀ ਸੀ ਵੀ ਇੱਥੇ ਕੱਟੀ ਮਰਨੀ ਆ। ਆਹ ਵਾਹ ਵਾਹ। ਖਾਬ ਉਹ ਯਾਰ ਚੱਲ ਤੁਰਨਾ ਇਹਦੇ ਚੋਂ ਕੱਢ ਕੇ ਦੇ ਕੱਟੀ ਇੱਕ ਹੋਰ। ਅੱਲਾ ਖੈਰ। ਅੱਛਾ ਜੀ ਕੱਟੀ ਕੱਟੀ ਨਹੀਂ, ਉਹਦੇ ਕੋਲ ਸਬੂਤੀ ਹੈ। ਨਹੀਂ ਕੱਢਦੇ ਨੇ, ਕੱਟੀ ਕੱਢਦੇ ਨੇ। ਕੱਟੀ ਦੇ ਨੈਨਸ਼ ਕਿਦਾਂ ਦੇ ਸੀਗੇ ਜੀ? ਕੱਟੀ ਭਾਜੀ ਇਹ ਹੈ ਕਿ ਦੇਖੋ, ਅਸੀਂ ਉਹਦੇ ਸਿਰ ਤੇ ਅਸੀਂ ਬਹੁਤ ਕਾਰੋਬਾਰ ਕਰਨਾ, ਮੈਂ ਇਦਾਂ ਦੇ ਨੈਕ ਤੇ ਤਿੱਖੇ ਨੇ ਨਕਸ਼ਾ ਲਿਆ। ਹਾਂ ਕਿੰਨੀ ਕੁ ਉਮਰ ਵਾਲੀ ਹੋਵੇ? ਭਾਜੀ ਉਮਰ ਕਿੰਨੀ ਕੁ ਉਮਰ ਭਾਜੀ? 14 16 14 16 ਤੋਂ ਸ਼ੁਰੂ ਹੋਵੇ ਨਾ। ਪਰਚੇ ਵਾਲੀ ਉਮਰ। ਭਾਜੀ ਕਿੰਨੀ ਉਮਰ? 16 17 18। ਅੱਛਾ, ਤੇ ਮੈਨੂੰ ਇਹ ਦੱਸ ਦਿਓ ਥੋੜਾ ਜਿਹਾ ਵੀ ਜਸਾਮਤ ਕੱਟੀ ਦੀ ਕਿਦਾਂ ਦੀ ਹੋਵੇ? ਤੂੰ ਪੈਸੇ ਦੱਸ, ਤੂੰ ਦੱਸ। ਹਾਂ ਉਹ ਲੱਖ ਲਾਣ ਤਾਂ ਕਿਤੇ ਮੈਂ ਕਿਤੇ ਉਮਰੂ ਨੰਗ ਪੈ ਰਹੀਆਂ ਵਾ। ਉਮਰੂ ਗੁੱਸਾ ਨਾ ਕਰ। ਯਾਰ ਉਹ ਮੈਂ ਚੀਜ਼ ਕੱਢਣੀ, ਉਹ ਡਿਮਾਂਡ ਦੇ ਹਿਸਾਬ ਨਾਲ ਮੈਂ ਹੁਣ ਕੱਢ ਕੇ ਇੱਥੇ ਰੱਖ ਦਵਾਂ, ਤੁਹਾਡੇ ਪਸੰਦ ਨਾਲ ਮੁੜ ਕੇ ਅੰਦਰ ਕਿੱਦਾਂ ਬਾਹਰ ਤੂੰ ਤਸਵੀਰਾਂ ਦਿਖਾ ਉਹਨਾਂ ਨੂੰ, ਐਲਬਮ ਕੱਢ ਕੇ ਦਿਖਾ। ਕੱਟੀਆਂ ਦਾ ਹਾਂਜੀ, ਮੇਰੇ ਸਾਰੇ ਖਾਬ ਅਧੂਰੇ ਰਹਿ ਕੇ ਗਏ। ਜਾਵਾਂ। ਹੈ
ਮੇਰੇ ਸਾਰੇ ਖਵਾਬ ਅਧੂਰੇ ਟੈਨਸ਼ਨ ਨਾ ਲੈ, ਤੂੰ ਕਿਹੜਾ ਵੀ ਹਟਣਾ, ਤੂੰ ਅੱਗੋਂ ਨਵਾਂ ਖਾਬ ਸੋਚ ਲੈਣਾ, ਤੇਰਾ ਕੰਮ ਹੀ ਇਹ ਆ। ਅੱਗੋਂ ਕੋਈ ਹੋਰ ਬਿਜ਼ਨਸ ਅੱਗੋਂ ਬਿੱਲੀ ਦਾ ਬੱਚਾ ਲੈ ਲਾ। ਅੱਛਾ ਕੁੱਲਾ ਬਗਲ ਚ ਲੈ ਕੇ ਇਦਾਂ ਤਾਂ ਉਹ ਜਿਵੇਂ ਹੈਵੀ ਬੈਂਕਰ ਤੇ ਆਉਂਦੇ ਹੁੰਦੇ ਮੈਂ ਤੈਨੂੰ ਦੱਸਦਾ ਵਾਂ, ਸਾਦਾ ਕੁੱਤਾ ਲੈ ਗਲੀਆਂ ਵਾਲਾ, ਹਾਂਜੀ ਉਹਨੂੰ ਪਾਲ ਪੋਸ ਕੇ ਉਹਨੂੰ ਜਰਮਨ ਸ਼ੈਫਰਡ ਟੈਪ ਸਿਖਾ ਕੇ ਉਹਨੂੰ ਵੇਚੀ ਜਾ ਕੇ। ਤੇ ਕੰਨ ਕਿਦਾਂ ਖੜੇ ਕਰਨੇ? ਇਹੀ ਤੇ ਤੇਰਾ ਕੰਮ ਆ। ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਧੋਖਾ ਨਹੀਂ, ਕੋਈ ਫਰੇਬ ਨਹੀਂ, ਕਾਰੀਗਰ ਸੁੱਤੇ, ਮਸ਼ੀਨਾਂ ਚੱਲ ਰਹੀਆਂ, ਹੁਣ ਜ਼ੰਬੀਲ ਚੋਂ ਕੱਢ ਕੇ ਦਿਖਾਏਗਾ। ਕੱਢ ਵੀ ਮਸ਼ੀਨਾਂ ਕੀ ਕੱਟੀ ਕੱਢ ਯਾਰ, ਕੱਟੀ ਕੱਢ। ਓ ਯਾਰ ਤੂੰ ਜਿਹੜਾ ਕੱਟੀ ਕੱਟਾ ਕੱਢਣਾ ਕੱਢ। ਭਾਜੀ ਇੱਕ ਦੱਸੋ ਨੂੰ ਕੱਟੀ ਕਢਾਣੀ ਕਿ ਕੱਟਾ ਕਢਾਣੀ? ਕੱਟੀ ਯਾਰ, ਹੈ ਜਿਹੜਾ ਦੁੱਧ ਦੇਵੇ ਉਹ ਕੱਢ ਦੇਵੇ। ਦੇ ਵੀ ਉਹ ਮਰਦਾਨਾ ਸ਼ਾਇਦ ਵੀ ਪਿੱਛੇ ਵੀ ਆ ਤੂੰ ਔਰਤਾਂ ਹੀ ਕਢਾਈ ਜਾਂਦਾ ਕੱਟੀ ਓਏ ਹੋਰ ਤਾਂ ਕੱਟੀ ਕੱਢਣੀ ਯਾਰ। ਜਿਹੜਾ ਦੁੱਧ ਦਵੇ ਉਹ ਆਹੋ, ਉਹ ਤਾਂ ਪਹਿਲੇ ਹੀ ਨਿਕਲਿਆ ਪਿਆ ਗੁੱਜਰ। ਚੱਲ ਆ ਜਾ ਇੱਧਰ। ਅਸੀਂ ਓਏ ਕੱਢਿਆ ਯਾਰ, ਕੱਟੀ ਕੱਟੀ ਅੱਧੀ ਕੱਟੀ ਅੱਧੀ ਉਹ ਕੱਟੀ ਮਰ ਗਈ, ਉਹ ਨਹੀਂ ਨਿਕਲ ਸਕਦੀ ਵਿੱਚੋਂ। ਹੋਰ ਕੋਈ ਹੋਰ ਐਟਮ ਕੱਢ ਦੇ। ਮਾਸਟਰ ਚੱਲ ਗਾਏ ਕੱਢ ਦੇ, ਗਾਏ ਹੈ ਲੈ ਗਾਏ ਗਾਏ। ਕਿਉਂ ਜੀ ਕਿਤੇ ਤੋਪ ਚਲਾਉਣੀ ਉਹਦੇ ਕੋਲ ਆ ਕੀ ਗਏ ਊਂਠ ਨਹੀਂ ਕੱਢ ਦੇ, ਹੈ। ਊਂਠ ਨਹੀਂ ਉਹ ਕਿਤੇ ਸਫ਼ਰ ਤੇ ਚੱਲਾਂ ਤੈਨੂੰ ਊਠ ਨਹੀਂ ਕੱਢ ਦਵਾਂ ਯਾਰ। ਬਸ ਜਾਨਵਰ ਤੇ ਐਡੀ ਉਹ ਸਬਜ਼ੀ ਦੁੱਧ ਦਾ ਕਾਰੋਬਾਰ ਸ਼ੁਰੂ ਕਰਨਾ, ਮੈਨੂੰ ਦੁੱਧ ਵਾਲੀ ਆਈਟਮ ਦੇ। ਆ ਤਾਂ ਦੁੱਧ ਪਹੁੰਚਿਆ ਕਰੇਗਾ ਪੀਪਾ ਰਾਤ ਨੂੰ ਬਸ ਹੀ। ਯਾਰ ਤੂੰ 2 ਦਰਜਨਾਂ ਡੱਡੂ ਕੱਢ ਦੇ ਇਹਨੂੰ ਬਸ। ਡੱਡੂ ਦੁੱਧ ਨਹੀਂ ਦਿੰਦੇ ਉਸਤਾਦ ਜੀ। ਚੱਲਦੇ ਯਾਰ ਹੈ ਦੱਦੂ ਕਿਹੜੇ ਦੁੱਧ ਦਿੰਦੇ ਨੇ? ਲੈ ਦੱਦੂ ਹਲੀਬ ਦੀ ਦੁੱਧ ਕੌਣ ਦਿੰਦਾ ਵਾ? ਕੋਈ ਅਨੁਕਰ ਵਾਲਾ ਬੇਕਰੀ ਵਾਲਾ ਕੱਢ ਦੇ, ਉਹ ਦਿੰਦਾ ਦੁੱਧ। ਕੱਢਣਾ ਨਹੀਂ, ਉਹਨੂੰ ਮੈਂ ਕਾਲ ਕਰ ਦਿੰਦਾ, ਉਹ ਜ਼ਰੂਰੀ ਕੰਮ ਗਿਆ ਹੋਣਾ ਕਿ ਵਾਸ਼ਰੂਮ ਬੈਠਾ ਮੈਂ ਕੱਢ ਦਵਾਂ ਫਾਇਦਾ। ਉਹ ਕਢਾਓ ਇਹਦੇ ਕੋ, ਉਹ ਬੱਬਰ ਬਿੱਲੀ ਕਢਾਓ। ਤੂੰ ਨਾ ਇਹਦੇ ਸੇਚ ਚੋਂ ਕਢਾਓ। ਯਾਰ ਤੂੰ ਕੋਈ ਚੱਜ ਦੀ ਆਈਟਮ ਦੱਸ ਜੇ ਕਢਾਣੀ। ਅਸਦਹਾ ਕਢਾ ਲਈਏ, ਅਸਦਹੀ। ਅਸਦਾ ਦੁੱਧ ਦਿੰਦਾ ਬਈ ਉਸਤਾਦ। ਅਸਦਹੀ ਦਿੰਦੀ ਹੈ। ਉਹਦਾ ਦੁੱਧ ਨਹੀਂ ਦੁੱਧ ਦਿੰਦੀ। ਅਸਦਹੀ ਦੇ ਬੱਚੇ ਦੁੱਧ ਪੀਂਦੇ ਆ। ਪੀਂਦੇ ਆ। ਸੱਪ ਦੇ ਬੱਚੇ, ਨਹੀਂ ਪੀਂਦੇ ਦੁੱਧ, ਭਾਜੀ ਉਹਦਾ ਓਏ ਦੁੱਧ ਸੱਪ ਦੇਖਦੇ ਦੇ ਬੱਚੇ ਪੀਂਦੇ ਆ। ਨਹੀਂ ਪੀਂਦੇ ਉਸਤਾਦ ਜੀ ਸੱਪ ਦੇ ਬੱਚੇ। 29 ਰੁਪਏ ਕਿਲੋ ਦੁੱਧ ਵਿਕਦਾ ਅੱਜ ਦਹੀ ਦਾ ਕਿਲੋ, ਤੇ ਇੱਕ ਟਾਈਮ ਦਾ ਸਵੇਰੇ 5 ਕਿਲੋ ਸਵੇਰੇ ਦੁਪਹਿਰ ਨੂੰ ਵੀ ਦਿੰਦੀ ਤੇਰੀ। ਹਾਂਜੀ 5 ਕਿਲੋ ਦੁੱਧ ਦੇ ਕੇ ਨਾ ਤੇ ਆਪ ਉਹ ਸਟਰਾ ਟੈਪ ਹੋ ਜਾਂਦੀ। ਚੱਲ ਯਾਰ ਅਸ ਦਹੀਂ ਕੱਢ ਕੇ ਰੱਖ ਤੇ ਜਿਹੜਾ ਦੁੱਧ ਨਾਲ ਤਾਂ ਇੰਜ ਕਰਕੇ ਉਹ ਨਿਚੋਲੀ ਦਾ ਟੂਬ ਹਾਂ। ਉਹਦੇ ਕੰਨ ਨੂੰ ਲਾ ਕੇ ਆਏ। ਅੱਛਾ ਹੋਰ ਦੁੱਧ ਕੌਣ ਦਿੰਦਾ? ਠਹਿਰ ਜਾ। ਮਮਾਲੀਆ ਜਾਨਵਰ, ਕਿਹੜਾ ਮਮਾਲੀਆ ਬੱਕਰੀ ਦਿੰਦੀ ਉਹ, ਬੱਕਰੀ। ਬੱਕਰੀ ਊਂਠ। ਉਸ ਤੋਂ ਬਾਅਦ ਹੱਥ ਨਹੀਂ ਕੱਢ ਦਵਾਂ, ਹੱਥ ਨਹੀਂ ਮੁਰਗੀ ਮੁਰਗੀ ਨਹੀਂ ਬੱਚੇ ਦਿੰਦੀ। ਲਓ ਜੀ ਹੱਥ ਨਹੀਂ ਕੱਢਾ, ਹੱਥ ਨਹੀਂ ਵੀ ਦੁੱਧ ਦਿੰਦੀ ਹੈ। ਯਾਰ ਹੱਥ ਨਹੀਂ ਇੱਥੇ ਨਾ ਕੱਢੀ, ਇੱਥੇ ਪੂਰੀ ਆਉਣੀ ਹੱਥ ਨਹੀਂ। ਔਰ ਸੁੰਡ ਦਰਵਾਲ ਲਵਾ ਫਿਰ। ਚਲੋ ਠੀਕ ਆ, ਓਕੇ ਲੱਗਾ ਹੀ ਸੀ ਕੱਢਣ। ਇੱਥੇ ਅੜਾ ਦੇਣਾ ਸਾਰਾ ਕੁਝ, ਉਹਨੇ ਹੱਥ ਨਹੀਂ ਨਾ ਕੱਢੀ। ਛੋਟੀ ਗੱਲ ਲੱਗੇ ਥੋੜੀ ਜੀ। ਨਹੀਂ ਰਹਿਣ ਦੇ ਤੂੰ। ਤੁਸੀਂ ਗੱਲ ਜਾਂ ਅਗਰ ਹੱਥ ਨਹੀਂ ਕਢਾਉਣੀ, ਇਹਦੀ ਉਹਦੀ ਕੱਟੀ ਦੀ ਸੁੰਡ ਲਵਾ ਦਵਾਂ ਦੀ ਕੱਟੀ ਨੂੰ। ਨਹੀਂ ਇਹਦਾ ਤੂੰ ਇਦਾਂ ਕਰਨਾ, ਤੂੰ ਕੀ ਕਢਾਉਣੀ, ਕੀ ਕਢਾਉਣਾ ਕੀ? ਮੱਝ। ਇਹਦੀ ਪੱਥਰੀ ਕਢਾ ਦਿਓ ਨਾ ਕਿਤੇ, ਉਹ ਬੜੀ ਦੇਰ ਦੀ ਵਿਚਾਰੇ ਨੂੰ। ਮੈਂ ਉਸਤਾਦ ਜੀ 2-3 ਮੁੰਡੇ ਇੱਥੋਂ ਕਢਾਣੇ ਨੇ। ਮੈਂ ਕਹਿੰਦਾ ਗੁਰਦਾ ਕਢਾਣਾ, ਯਾਰ ਕੀ? ਗੁਰਦਾ ਕਢਾ ਦੋ ਇਹਦਾ ਜੀ। ਉਹ ਨਹੀਂ ਓਏ ਭਾਜੀ ਕੋਈ ਮਜ਼ਾਕ ਨਾਲ ਕੋਈ ਕਢਾਉਣਾ ਦੱਸੋ। ਨਹੀਂ ਮਜ਼ਾਕ ਚ ਕੋਈ ਕੱਟੀ ਨਹੀਂ ਕਢਾਉਣੀ। ਆ ਮੈਨੂੰ ਨਾ 2 ਪਜਾਵਾਂ ਵਾਲੇ ਕਰਦੀ ਆ। ਉਹ ਯਾਰ ਉਹ ਮੇਰੇ ਉਹ ਚੇਂਜਰ। ਮੇਰੀ ਗੱਲ ਸੁਣ, ਟ੍ਰੇਨ ਕੱਢ ਕੇ ਦਿਖਾ ਦਈਏ ਸਾਦੀ, ਫੇਰ ਮੰਨ ਜਾਓਗੇ ਕਿ ਉਮਰੂ ਯਾਰ ਹਾਂ ਵੱਡਾ ਜਾਨਵਰ ਕੋ ਵੱਡੀ ਆਟਮ ਅੱਛਾ ਯਾਰ, ਟ੍ਰੇਨ ਕੱਢ ਯਾਰ। ਟ੍ਰੇਨ ਅੱਖਾਂ ਬੰਦ ਕਰੋ ਜ਼ਰਾ। ਜੇ ਨਾ ਨਿਕਲੀ ਮੈਂ ਉਹ ਛਿੱਤਰ ਤੇਰੇ ਮਾਰ ਲੈਣਾ ਉਮਰੋਂ। ਮੇਰੀ ਨਹੀਂ ਕੱਢਣੀ। ਹਾਂ ਓਏ ਉਮਰੋਂ ਨੰਗੇ ਪੱਪਾਂ ਭਾਰ ਪੈ ਤੇਰੇ ਬਹੁਤ ਛਿੱਤਰ ਮਾਰ। ਮਿਹਰਬਾਨੀ ਤੁਹਾਡੀ। ਅੱਖਾਂ ਬੰਦ ਕਰ ਪੈਰਾਂ ਦੀ ਲਓ। ਮਿੱਟੀ- ਸਵਾਰੀਆਂ ਸਵੇਦ ਕੱਢਣੀ ਆ। ਪੈਰਾਂ ਦੀ ਮਿੱਟੀ ਨਾ ਛੱਡਿਓ ਵੀ ਕੋਈ। ਟੀਟੀ ਵੀ ਹੋਵੇ ਵਿੱਚ, ਉਹ ਟੀਟੀ ਵੀ ਵਿੱਚ, ਔਰ ਸੰਗਲੀ ਵੀ ਲੱਗੀ ਹੋਵੇ। ਟੀਟੀ ਵੀ ਫਿਰਦੇ ਹੋਣ, ਟੀਟੀ ਸਮੇਤ ਕੱਢਣੀ ਹੈ। ਪਾ ਕਰਦੀ ਆਵੇ। ਨਹੀਂ ਟੀਟੀ ਲਾਜ਼ਮੀ ਹੋਣ। ਭਾਜੀ ਚੱਲਦੀ ਟ੍ਰੇਨ ਨਹੀਂ ਕੱਢ ਸਕਦਾ। ਔਰ ਸਵਾਰੀ ਲੰਕੀ ਕੋਈ ਨਾ ਹੋਵੇ, ਬਸ ਇਹ ਤੂੰ ਕੱਢਣ ਲੱਗਿਆ ਡਿੱਗ ਪਵੇ ਥੱਲੇ। ਬਾਹਰ ਵੀ ਨਾ ਬਾਹਰ ਹੋਵੇ ਕਿਸੇ ਨਹੀਂ। ਅੰਦਰ ਟਿੱਕੀਆਂ ਚੜੇ। ਟਿੱਕੀਆਂ ਵਾਲਾ ਇੱਕ ਤਾਂ ਅੰਦਰ ਹੋਵੇ ਬਸ, ਕਿਹੜੇ ਸਟੇਸ਼ਨ ਤੋਂ ਵਾਪਸ ਕਰਾਂ ਦੱਸੋ। ਰੋੜੀ ਤੋਂ। ਅੱਖਾਂ ਬੰਦ ਕਰੋ ਜ਼ਰਾ। ਮੈਂ ਅੱਖਾਂ ਬੰਦ ਕਰ। ਕਾਲੀਆਂ ਮੇਰੀ ਨਹੀਂ ਕੱਢਣੀ। ਹਾਂ ਲਓ ਜੀ। ਹਲੋ ਤਾੜੀ ਜ਼ਰਾ, ਤਾੜੀ ਛੋਟੇ ਬੱਚੇ ਤਾੜੀ ਮਾਰ ਕੇ। ਇਹ ਟ੍ਰੇਨ ਓਏ ਕਿਉਂ ਜੀ ਹਰ ਸ਼ਹਿਰ ਵਿੱਚ। ਆ ਰਹੀ ਹੈ ਉਸਤਾਦ ਜੀ ਵਿੱਚ। ਓਏ ਉਹ ਬਾਲਟੀ 'ਚ ਦਾਣੇ ਵੀ ਪਾ ਕੇ ਇੱਕ ਬੰਦਾ ਚੜਿਆ ਹੀ। ਹਾਂਜੀ ਏਰੀ ਵਾਲੇ ਵੀ। ਇਹ ਤੇ ਨੇ ਇਹ ਹੋਈ ਪਿਛਲੇ ਡੱਬੇ 'ਚ ਕੌਣ ਹੈ? ਉਹ ਫੈਮਲੀਆਂ ਬੈਠੀਆਂ ਉਹਨਾਂ ਨੂੰ ਛੇੜਿਓ। ਹਲੋ ਮੈਨੂੰ ਇਹਦੇ ਆ ਜਿਹੜੇ ਐਗਜ਼ੈਕਟਿਵ ਡੱਬੇ ਨੇ, ਹਾਂਜੀ ਕੀ ਫੁੱਲ ਇਹਨੂੰ ਕਹਿੰਦੇ ਨੇ? ਸਲੀਪਰ। ਉਹ ਏਸੀ ਪਾਰਲਰ ਦੇ ਬਰਥਾਂ ਦੇ ਉੱਤੇ ਸੁੱਤੇ ਲੋਕ ਆ। ਬਿਜ਼ਨਸ ਕਲਾਸ ਪਿੱਛੇ ਬਣੇ ਆ। ਆਹੋ ਖਾਣੇ ਕੀ ਗਾੜੀ। ਹਾਂ ਠੀਕ। ਯਾਰ ਅੱਛਾ ਯਾਰ, ਨਾ ਚੁੱਪ ਕਰੋ, ਸਫ਼ਰ ਚ ਹੈਗੇ ਮੈਂ ਓਏ ਉਹਦੇ ਧਿਆਨ ਨਾਲ ਉਹ ਚਾਚਾ ਅਖਬਾਰ ਪੜਨ ਦੇ, ਉਹਨੂੰ ਉੱਤੇ ਨੂੰ ਕਰ। ਸਾਰੇ ਸਫ਼ਰ ਚ ਹੈਗੇ। ਲਓ ਵੀ ਧਿਆਨ ਨਾਲ। ਮੈਨੂੰ orange ਟ੍ਰੇਨ ਕੱਢ ਕੇ ਦਿਓ। ਕਿਹੜੀ? orange। ਹੋਰ ਕੋਈ ਕਲਰ ਉਹਨੂੰ ਦੱਸ। ਚੰਗੀ ਤਰ੍ਹਾਂ ਪਹਿਲੇ ਵੜ ਤੇ ਲੈਣ ਦੇ ਇੱਥੇ, ਫਿਰ ਕੱਢ ਵੀ ਦੇਾਂਗੇ। ਅੱਛਾ ਯਾਰ, ਆਹੋ ਲੈ ਆਤ ਜਾਵੇ ਭਾਈ ਉਮਰ, ਭਾਈ ਉਮਰ ਕੋ। ਓਏ ਉਮਰੂ। ਹਾਂ ਚਿਲੀ ਬੋਲ ਓਏ। ਭਾਈ ਉਮਰ। ਹਾਂ ਚਲੀ ਬਾਸ਼ਾ।
ਭਾਈ ਉਮਰੂ ਫਰੀਦ ਨੂੰ ਤਾਂ ਕੱਢ ਕਿਸੇ ਤਰੀਕੇ ਨਾਲ। ਤੇ ਪ੍ਰੋਗਰਾਮ ਸੈੱਟ ਹੋ ਲੈਂਦੇ, ਕੋਈ ਮਸਲਾ ਨਹੀਂ। ਉਹ ਚਵਲ ਨੂੰ ਇੱਥੋਂ ਕੱਢਦੇ ਆਪਾਂ। ਨਹੀਂ ਉਹਨੂੰ ਕੱਢ ਕੇ ਇੱਥੇ ਲਿਆ ਸਾਹਮਣੇ। ਨਹੀਂ ਭਾਈ ਉਹ ਗਿਆ ਜਿੱਦਾਂ ਉਹ 2 ਦਿਨ ਬਾਅਦ ਨਹੀਂ ਉਹ ਤੇਰਾ ਉਹ ਤੇਰੇ ਕੋ ਹੈਗਾ ਉਹ ਸ਼ੀਸ਼ਾ ਜਿਹ ਚ ਪਤਾ ਲੱਗਦਾ ਬੰਦਾ ਕੀ ਕਰਨ ਦਿਆ? ਹੈਗਾ ਭਾਜੀ, ਲੇਕਿਨ ਉਹ ਘਰ ਪਿਆ ਵਾ। ਘਰ ਹੀ ਚਲੀਏ ਫਿਰ, ਚਲੋ ਉਹ ਠਹਿਰ ਜਾ ਘਰ। ਨਹੀਂ ਘਰ ਕਾ ਤੋਂ ਜਾਣਾ? ਪਿਸਤੌਲ ਕੱਢਾ ਫਿਰ। ਅੱਛਾ ਇਹ ਚੋਂ ਪਿਸਤੌਲ ਵੀ ਨਿਕਲ ਆਉਂਦੀ? ਭਾਜੀ ਠਾ ਦੀ ਆਵਾਜ਼ ਇਸ ਕਿਸਮ ਦੀ ਆਏਗੀ, ਤੁਹਾਨੂੰ ਕਹਿੰਦਾ ਵੀ ਬਾਹਰੋਂ ਪਾਰ ਫਾਇਰਿੰਗ ਹੋਣ ਰਹੀ ਆ। ਓਹੋ ਹੋ। ਇਹਦੇ ਕੋਲੋਂ ਤਾਂ ਗਲਤੀਆਂ ਬੜੀਆਂ ਹੁੰਦੀਆਂ, ਇਹਨੇ ਇੰਜ ਕਰਕੇ ਜ਼ੰਬੀਲ ਚੋਂ ਕੁੱਤਾ ਕੱਢਿਆ, ਉਹ ਇਹਦੀ ਪੀਲੀ ਨੂੰ ਹੀ ਪੈ ਗਿਆ। ਕੋਈ ਨਹੀਂ। ਅੱਛਾ ਜੀ ਚਿੱਲੀ ਸਾਹਿਬ ਹੁਣ ਦੱਸੋ, ਹਾਂਜੀ। ਸੋਇਆ ਸਾਸ ਤੇ ਚਿੱਲੀ? ਨਹੀਂ ਸੋਇਆ ਸੋ ਮੈਨੂੰ ਉਹਨਾਂ ਕੋਈ ਆਈਟਮ ਇਸ ਤਰ੍ਹਾਂ ਦੀ ਕਢਾ ਕੇ ਦਿਓ ਜਿਹੜੀ ਵਾਧੇ ਪਵੇ, ਵਧੀ ਜਾਏ। ਪ੍ਰਾਪਰਟੀ ਦਾ ਕੰਮ ਸ਼ੁਰੂ ਕਰ ਲਾ। ਪ੍ਰਾਪਰਟੀ ਕਿਦਾਂ? ਯਾਰ ਇਹ ਆਪਣੀ ਸੱਸ ਦੇ ਨਾਲ ਲੰਮੇ ਪਿਆ ਤੇ ਸੁੱਤਾ ਪਿਆ, ਤੈਨੂੰ ਮੈਂ ਠਾਕ ਕਿਹਾ, ਮੈਂ ਕਿਹਾ ਓਏ ਇਹ ਕੀ? ਕਹਿੰਦਾ ਸੋਇਆ ਸਾਸ। ਸੋਇਆ ਅੱਛਾ ਚਿੱਲੀ ਬਾਦਸ਼ਾਹ ਸ਼ੇਖ ਚਿੱਲੀ ਯਾਰ ਜਿਹੜੀ ਸ਼ਾਇਦ ਵੱਧੇ ਜ਼ਿਆਦਾ ਤੋਂ ਜ਼ਿਆਦਾ ਵਧੇ ਉਹ ਵਧਣ ਵਾਲੀ ਦੱਸਣ ਲੱਗਾ ਮੈਂ। ਕਿਹੜੀ ਬਦਲ? ਇਹ ਤਾਂ ਤੁਸੀਂ ਨਾ ਗੁੱਡਾ ਲੈ ਲਵਾਂ? ਨਹੀਂ ਗੁੱਡਾ ਨਹੀਂ, ਤੁਸੀਂ ਆ ਲੈਣੀ ਆ ਜਿਹੜੇ ਹਾਂ ਕਾਂ ਨੂੰ ਗ੍ਰੇ ਰੰਗ ਕਰਕੇ ਉਹਨੂੰ ਬਾਦ ਬਣਾ ਕੇ। ਹਾਂ ਓ ਯਾਰ ਤੂੰ ਗੂੰਗੇ ਤੋਤੇ ਲੈ ਕੇ ਬੋਲਣ ਵਾਲੇ ਕਹਿ ਕੇ ਵਿੱਚ। ਹਾਂ ਨਹੀਂ ਤੇ ਉਹ ਬੋਲਣ ਵਾਲੇ ਤੋਤਿਆਂ ਦਾ ਬਹੁਤ ਕੰਮ ਹੀ ਮਕਾਓ ਜਾਂ ਇੱਕ ਹੋਰ ਇਸ ਕੰਮ ਨੂੰ। ਗੱਲ ਨਹੀਂ ਮੁਕਾਓ। ਮਕਾਓ ਵੇਚ, ਮਕਾਓ ਤੋਤੇ। ਇੱਕ ਹੋਰ ਕੰਮ ਕਰ ਸਕਦਾ ਜੀ। ਆ ਮਸ਼ਰ ਜੀ ਉਹਦਾ ਵੱਡਾ ਮਸ਼ਰ, ਇਹ ਲੈ ਕੇ ਤੂੰ ਪੁਆਣੇ ਬਾਜ਼ਾਰ ਚੱਲ ਜਾਣਾ, ਤਾਂ ਮੁੰਡਾ ਦੋਸਤ ਆ ਤਾਰਕ ਇਲੈਕਟ੍ਰੀਸ਼ੀਅਨ ਵਾਲਾ, ਹਲਕੇ ਪਿੱਛੇ ਟੋਚਨ ਲਾਊਗਾ, ਹਲਕਾ ਜਿਹਾ ਰਾਡ ਫਿੱਟ ਕਰਨਾ, ਜੁਗ ਨੂੰ ਬਣਾਉਣਾ ਵਿੱਚ ਜੇ ਬਲਣਗੇ ਵੀ ਸੋਹਣਾ। ਹਾਂ ਅੱਛਾ ਤੁਸੀਂ ਨਾਗ ਕੱਢ ਦਿੰਦੇ? ਤੁਸੀਂ ਜਿਹੜੇ ਨਾਗ ਹੁੰਦੇ ਅਸਲ ਕਿਹੋ ਜਿਹਾ ਨਗ ਚਾਹੀਦਾ ਤੁਸੀਂ? ਨਾਗ ਹੈ ਤੁਹਾਡੇ ਕੋਲ? ਭਾਜੀ ਇਹ ਤੇ ਮੇਰਾ ਆਪਣਾ ਘਰ ਰਹਿ ਗਿਆ। ਅੱਛਾ ਉਹ ਯਾਰ ਉਹ ਆਹ ਕੰਮ ਸਹੀ ਹੈ ਮੁਕਾਓ ਦਾ। ਮਕਾਓ ਹਾਂ। ਇਹ ਤੁਸੀਂ ਕਹਿ ਦਿਓ ਮੁੰਡੇ ਨੂੰ, ਉਹਨੂੰ ਬਰਾੜ ਨੂੰ, ਉਹਨੂੰ ਮੁਕਾਓ ਦੇ। ਹਾਂ ਨਹੀਂ ਚਿੱਲੀ ਬਾਦਸ਼ਾਹ ਮੈਨੂੰ ਗੱਲ ਦੱਸ, ਹੁਣ ਤੇਰਾ ਹਿਸਾਬ ਤਾਂ ਤੈਨੂੰ ਕਿਤੇ ਕੰਮ ਤੇ ਲਵਾ ਦਈਏ, ਪੁਰ ਕਰਾ ਆ ਸਿਰ ਹਿਲਾ ਕੇ ਹਰਚਾ ਖਰਾਬ ਕਰ ਲੈਣਾ, ਸਿਰ ਵੀ ਤੇਰਾ ਕਿੱਡਾ ਵਾ, ਕਿਤੇ ਮਾਈ ਤਾਂ ਫਿੱਟ ਕਰਾਇਆ ਵਾ, ਦੇਖਤਾ ਤੇ ਉਹ ਆਪਣਾ ਕੰਮ ਕਰ, ਰੋਜੀ ਰੋਟੀ ਕਮਾ, ਹਲਾਲ ਵਾਲੇ ਪਾਸੇ ਆ ਖਿਆਲੀ ਛੱਡ ਦੇ ਕੰਮ ਨੂੰ, ਅਸੀਂ ਵੀ ਜ਼ਿਆਦਤ ਕਰ। ਆਹੋ ਪ੍ਰੈਕਟੀਕਲੀ ਕਰ ਯਾਰ, ਤੂੰ ਖਿਆਲੀ ਪਕਾਉਂਦਾ ਸਾਰੀ ਜ਼ਿੰਦਗੀ ਲੰਘ ਗਈ ਤੇਰੀ। ਚਲੋ ਸ਼ੇਖ ਠੀਕ ਹੈ। ਚਿੱਲੀ ਉਹ ਹਕੀਕਤ ਦੇ ਕਰੀਬ ਆ। ਮੈਂ ਤੋਤੇ ਦਾ ਕਰ ਲੈਣਾ ਤੁਸੀਂ ਉਹ ਰੇਸ਼ਮ ਦਾ ਕੀੜਾ ਲਓ ਜਿਹੜਾ ਰੇਸ਼ਮ ਛੱਡਦਾ, ਉਹਦੇ ਨਾਲ ਕੱਪੜਾ ਬਣਾਓ, ਫਿਰ ਉਹਦੀਆਂ ਫੈਕਟਰੀਆਂ ਬਣਾਓ, ਫਿਰ ਉਹਨੂੰ ਐਕਸਪੋਰਟ ਕਰੋ ਉਸਤਾਦੀ ਆਨਲਾਈਨ। ਇੱਕ ਰੇਸ਼ਮ ਦਾ ਕੀੜਾ ਪਾਲ ਲਾ, ਉਹ ਜਦੋਂ ਉਹਦਾ ਪੂਰਾ ਧਾਗਾ ਬਣਾਈ ਜਾਵੇ, ਉਹਦੀਆਂ ਜਰਸੀਆਂ ਸਵੈਟਰ ਸ਼ਾਲਾਂ ਬਣਾ ਵੇਚ, ਫਿਰ ਅੱਗੋਂ ਰੇਸ਼ਮ ਹੋਰ, ਫਿਰ ਰੇਸ਼ਮ ਜਦੋਂ ਤੁਰ ਪਵੇ ਕੰਮ, ਫਿਰ ਨਾਲ ਰੀਮਾ ਵੀ ਰੱਖ ਲਈ। ਇਹ ਤੇ ਰੇਸ਼ਮ ਨੂੰ ਇਤਰਾਜ਼ ਤੇ ਨਹੀਂ ਹੋਊਗਾ? ਨਹੀਂ ਕੀੜਾ ਉਹਦਾ ਇਤਰਾਜ਼ ਤੇ ਹੋਣਾ। ਨਹੀਂ ਤੂੰ ਨਾ ਸਾਡਾ ਹੋਰ ਕਿਸੇ ਦਾ ਵੀ, ਜਦੋਂ ਸਾਡਾ ਕੰਮ ਚੱਲ ਪੈਣਾ ਅਸੀਂ ਫਿਰ ਜਿਹੜਾ ਮਰਜ਼ੀ ਰੱਖੀਏ ਵਿੱਚ। ਉਹਨਾਂ ਨੇ ਆਪ ਆਣਾ ਵਾ ਚੱਲ ਕੇ, ਜਦੋਂ ਪੈਸਾ ਤੇ ਲਾ ਆ ਗਿਆ, ਚੱਲ ਯਾਰ ਨਾਗ ਕੱਢ ਕੇ ਦਿਖਾ। ਨਾਗ ਤੁਸੀਂ ਇਦਾਂ ਦਾ ਦੇਖਿਆ ਨਹੀਂ ਹੋਏਗਾ। ਅੱਛਾ ਜੀ ਓਏ ਨਾਗ ਹੈ ਐਸਾ? ਮੈਂ ਦੇਖਿਆ, ਮੈਂ ਇਹਨੇ ਨਾਗ ਕੱਢਿਆ, ਓਏ ਹੋਏ ਹੋਏ। ਕੱਢਾ ਹੀ ਹੈ ਜੀ ਨਾ ਕੱਢਾ। ਹਾਂ ਨਾ ਵੇਖਿਓ ਕੱਢੋ ਜੀ, ਨਾ ਕੱਢੋ। ਓਕੇ ਯਾਰ ਨਾਗਰੇ ਆਪਣਾ ਖਿਆਲ ਰੱਖੋ ਨਾ ਪੈਂਦੀ। ਨਿਕਲਿਆ